ਵਾਹਿਗੁਰੂ जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰਜ਼, ਅੱਜ ਅਸੀਂ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਅੱਜ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। डॉक्टर साहब स्वागत है जी। वाहिगुरू जी का खालसा वाहिगुरू जी की फतेह। हाँ जी, अमरवीर सिंह जी तुहानू भी ते दुनिया भर च बैठे साडे बहुत ही प्यारे सोहने सियाणे TV84 दे व्यूअर्स नू भी वाहिगुरू जी का खालसा वाहिगुरू जी की फतेह। साडे बहुत ही प्यारे मुसलमान भैणां भरावां नू अस्सलाम वालेकुम ते गंगा जमनी तहजीब दे हिंदू तवियां नू नमो नमः। जी डॉक्टर साहब, अज असी 9 फरवरी 2024 28 माघ नानक शाही संमत 555 ਦੇ ਦਿਨ ਗੱਲ ਕਰਨ ਜਾ ਰਹੇ ਹਾਂ ਤੇ ਸ਼ੁਰੂਆਤ ਕਰਦੇ ਹਾਂ। ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਆ ਇਹ ਵਰਜੀਨੀਆ ਤੋਂ ਸਰਦਾਰ ਬਖਸ਼ੀਸ਼ ਸਿੰਘ ਹੋਰਾਂ ਵੱਲੋਂ ਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ ਆ, ਜਿਹਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਤੇ ਸੁਨੇਹੇ ਦੇ ਤੌਰ ਤੇ ਮਤਲਬ ਉਹਨਾਂ ਦਾ ਇਹੀ ਹੈ ਵੀ ਭਾਈ ਡਟ ਕੇ ਤੁਸੀਂ ਲੱਗੇ ਹੋਏ ਹੋ, ਟੀਮ ਜਿਹੜੀ ਸਾਰੀ TV84 ਦੀ ਟੀਮ ਹੈ, ਤੁਸੀਂ ਇਸੇ ਤਰ੍ਹਾਂ ਕੰਮ ਆਪਣਾ ਜਾਰੀ ਰੱਖੋ ਤੇ ਜਿਹੜੀ ਅਵੇਅਰਨੈਸ ਦੀ ਕੈਂਪੇਨ ਹੈ ਜਾਂ ਖਾਲਿਸਤਾਨ ਦੀ ਜਿਹੜੀ ਸਟਰਗਲ ਹੈ ਉਹਦੇ ਵਿੱਚ ਜਿਹੜਾ ਇੱਕ ਨੈਰੇਟਿਵ ਪਰਸਪੈਕਟਿਵ ਬਿਲਡ ਕੀਤਾ ਜਾ ਰਿਹਾ ਹੈ, ਇਸ ਨੂੰ ਹੋਰ ਜ਼ੋਰ ਸ਼ੋਰ ਦੇ ਨਾਲ ਅੱਗੇ ਕੰਟੀਨਿਊ ਕਰੋ। ਇਹਦੇ ਤੇ ਤੁਹਾਡਾ ਹਾਂ ਦੇਖੋ, ਭਾਈ ਬਖਸ਼ੀਸ਼ ਸਿੰਘ ਸਰ ਰਣਜੀਤ ਸਿੰਘ ਹੋਰਾਂ ਦੇ ਛੋਟੇ ਭਰਾ ਤਾਂ ਨੇ ਤੇ ਜਦੋਂ ਪਹਿਲੀ ਵਾਰ 1991-92 ਦੌਰ 'ਚ ਮੇਰਾ ਵਰਜੀਨੀਆ ਜਾਣਾ ਹੋਇਆ ਤੇ ਇਹ ਬਹੁਤ ਛੋਟਾ ਸੀ ਔਰ ਇਸ ਦੇ ਵਿੱਚ ਜਿੰਨੀ ਜਗਿਆਸਾ ਸੀ ਜਾਣਨ ਦੀ, ਜਦੋਂ ਗੱਲਾਂ ਕਰ ਰਹੇ ਹੋਣਾ ਜਾਂ ਵੱਡਾ ਗਰੁੱਪ ਬੈਠਾ ਤੇ ਇਸ ਨੇ ਕਾਰਨਰ ਤੇ ਬੈਠ ਕੇ ਚੁੱਪਚਾਪ ਦੇਖ ਰਹੇ ਹੋਣਾ, ਸੁਣਨਾ ਔਰ ਕਈ ਵਾਰ ਤੁਰਨ ਲੱਗਿਆ ਬਾਅਦ 'ਚ ਆਪਣੀ ਭਾਵੁਕਤਾ ਵੀ ਮੈਨੂੰ ਇੰਡੀਵਿਜੂਅਲੀ ਜਿਹੜੀ ਆ ਉਹ ਦਿਖਾਣੀ। ਹੁਣ ਤਾਂ ਫੁੱਲ ਫਲੈਜਡ ਆਪਣੇ ਬੱਚੇ ਜਵਾਨ ਔਰ ਵਿਆਹੁਣ ਵਾਲੀ ਉਮਰ ਦੇ ਹੋ ਗਏ ਨੇ ਔਰ ਹੁਣ ਵੀ ਜਿਹੜਾ ਇੱਕ ਵਲੰਟੀਅਰ ਦੇ ਤੌਰ ਤੇ, ਵਰਕਰ ਦੇ ਤੌਰ ਤੇ ਵੀ ਜੇ 5 ਬੰਦੇ ਵਰਜੀਨੀਆ ਚੋਂ ਕਹਿਣੇ ਹੋਣ ਕਿ ਭਾਈ ਉੱਥੇ ਪਹੁੰਚੋ ਤਾਂ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ 'ਚ ਬਖਸ਼ੀਸ਼ ਸਿੰਘ ਹੁੰਦੇ ਨੇ, ਜਿੰਨੇ ਉੱਥੇ ਪ੍ਰੋਟੈਸਟ ਨੇ, ਰੈਲੀਜ਼ ਨੇ ਔਰ ਸਾਂਝਾ ਕਾਰੋਬਾਰ ਹੈ ਆਪਣੇ ਭਰਾਤਾ ਦੇ ਨਾਲ। ਬੱਚੇ ਵੀ ਉਹਨਾਂ ਦੇ ਬੜੇ ਪ੍ਰੋਮਿਸਿੰਗ ਨੇ, ਬੇਟੀ ਉਹਨਾਂ ਦੀ PhD ਕਰ ਰਹੀ ਹੈ ਜਿਹੜੀ ਇੱਕ ਬੜੀ ਯੂਨੀਕ ਸਬਜੈਕਟ ਦੇ ਵਿੱਚ ਹੈ ਔਰ ਇਸੇ ਤਰ੍ਹਾਂ ਬਾਕੀ ਪਰਿਵਾਰ ਵੀ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ, ਪੰਥਕ ਪਰਿਵਾਰ ਹੈ ਔਰ ਅਸੀਂ ਬਖਸ਼ੀਸ਼ ਸਿੰਘ ਸਮੁੱਚੇ ਪਰਿਵਾਰ ਦੀ ਜਿਹੜੀ ਹੈ ਉਹ ਥੈਂਕ ਯੂ ਲਾਈਨ ਹੀ ਕਹਿ ਸਕਦੇ ਹਾਂ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ ਦੇ ਜਦੋਂ ਅਸੀਂ ਟੌਪਿਕਸ ਵੱਲ ਦੇਖਦੇ ਹਾਂ ਥੋੜਾ ਜਿਹਾ ਡਿਫਰੈਂਟਲੀ ਉਹ ਕਰਦੇ ਹਾਂ। ਜਿਹੜਾ ਅੱਜ ਦਾ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ, ਮਤਲਬ ਇਹਨੂੰ ਪਹਿਲਾਂ ਤੇ ਜਿਵੇਂ ਹੁਣ ਮੋਦੀ ਸਰਕਾਰ ਜਿਸ ਹਿਸਾਬ ਨਾਲ ਚੱਲ ਰਹੀ ਹੈ, ਅਸੀਂ ਇਹ ਦੇਖ ਰਹੇ ਹਾਂ ਪਿਛਲੇ ਸਾਰੇ ਸਮੇਂ ਦੇ ਵਿੱਚ ਉਹਨਾਂ ਨੇ ਜਿਹੜਾ ਹਿੰਦੁਸਤਾਨ ਦੀ ਆਪਣੀ ਪਾਲਿਸੀ ਹੈ, ਹਿੰਦੂਤਵ ਦਾ ਜਿਹੜਾ ਰੱਥ ਹੈ ਉਹ ਕਿਵੇਂ ਸਾਰੇ ਭਾਰਤ ਦੇ ਵਿੱਚ ਛਾਇਆ ਹੋਇਆ ਤੇ ਹੁਣ 2024 ਦੀਆਂ ਜਿਹੜੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਓਕੇਜ਼ਨ ਨੂੰ ਜਿਹੜਾ ਰਾਮ ਮੰਦਿਰ ਦੀ ਇਹਨਾਂ ਨੇ ਪ੍ਰਾਣ ਪ੍ਰਤਿਸ਼ਠਾ ਕਹਿ ਕੇ ਉਹ ਕੀਤਾ, ਦੁਬਾਰਾ ਸੈਰੇਮਨੀ ਕੀਤੀ ਹੈ ਜਿਹਦੇ ਤੇ ਕੁਐਸਚਨਸ ਵੀ ਉੱਠੇ, ਹੋਰ ਵੀ ਹੋਇਆ, ਪਰ ਇਵੈਂਚੁਅਲੀ ਉਹ ਬਹੁਤ ਵੱਡਾ ਬਣਾ ਕੇ ਪੇਸ਼ ਵੀ ਕੀਤਾ ਮੋਦੀ ਕਿਆ ਨੇ। ਤੇ ਨਾਲ ਹੀ ਨਾਲ ਜਿਹੜਾ ਇਹਨਾਂ ਦਾ ਮੀਡੀਆ ਹੈਗਾ ਜਿਹਦੇ ਤੇ ਕੰਪਲੀਟਲੀ ਹਿੰਦੂਤਵੀਆਂ ਦਾ ਕੰਟਰੋਲ ਹੈ ਇਸ ਵਕਤ, ਉਹਨੂੰ ਉਸ ਹਿਸਾਬ ਨਾਲ ਪ੍ਰੋਪੇਗੇਟ ਵੀ ਕੀਤਾ। ਇਸ ਸਾਰੇ ਪਾਰਟ ਨੂੰ 24 ਦੀਆਂ ਚੋਣਾਂ ਦੇ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਸੀ ਕਿ ਇੱਥੋਂ ਸ਼ੁਰੂ ਕਰਕੇ ਇਹਨਾਂ ਨੇ ਚੋਣਾਂ ਤੱਕ ਇੱਕ ਪੂਰੀ ਪ੍ਰੋਪਰ ਕੈਂਪੇਨ ਬਿਲਡ ਕਰਨੀ ਹੈ। ਤੇ ਉਸ ਹਵਾਲੇ ਨਾਲ ਜੇ ਸ਼ੁਰੂ ਕਰਕੇ ਦੇਖਣਾ ਹੋਵੇ ਸੋ ਪੋਸਟ ਰਾਮ ਮੰਦਿਰ ਇਨੋਗਰੇਸ਼ਨ ਦਾ ਜਿਹੜਾ ਟਾਈਮ ਪੀਰੀਅਡ ਹੁਣ ਅਸੀਂ ਦੇਖ ਰਹੇ ਹਾਂ, ਇਹਦੇ ਵਿੱਚ ਕੀ ਨਜ਼ਰ ਆ ਰਿਹਾ ਹੈ ਚੋਣਾਂ ਦੇ ਮੁਤਲਕ ਵੀ ਤੇ ਬਾਕੀ ਫੈਕਟਰਸ ਵੀ ਇਹਦੇ 'ਚ ਵੇ ਕਰਦੇ ਹਾਂ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ, ਅੰਗਰੇਜ਼ੀ 'ਚ ਕਹਿੰਦੇ ਨੇ ਕਿ ਈਵਨ ਦਾ ਡੈਵਿਲ ਮਸਟ ਬੀ ਗਿਵਨ ਹਿਸ ਡਿਊ, ਕਿ ਸ਼ੈਤਾਨ ਨੂੰ ਵੀ ਉਸ ਦਾ ਬਣਦਾ ਹਿੱਸਾ ਦਿਓ। ਜਿੰਨੀ ਜ਼ਬਰਦਸਤ ਇਵੈਂਟ ਮੈਨੇਜਮੈਂਟ BJP ਦੇ ਕੋਲ ਹੈ, ਜਿੰਨਾ ਵੱਡਾ ਆਰਟ RSS ਦੇ ਕੋਲ ਹੈ ਤੇ ਖੰਭ ਦੀਆਂ ਡਾਰਾਂ ਕਿਵੇਂ ਬਣਾਉਣੀਆਂ ਨੇ ਤੇ ਡਾਰਾਂ ਨੂੰ ਅਸਮਾਨ 'ਚੋਂ ਹੀ ਕਿਵੇਂ ਗਾਇਬ ਕਰ ਦੇਣਾ ਜਾਂ ਅਸਮਾਨ ਹੀ ਕਿਵੇਂ ਗਾਇਬ ਕਰ ਦੇਣਾ, ਇਹ ਵੀ ਜੇ ਕਿਸੇ ਨੇ ਸਿੱਖਣਾ ਹੈ ਤੇ RSS ਔਰ BJP ਦੀ ਮੀਡੀਆ ਟੀਮ ਤੋਂ ਸਿੱਖੇ, ਉਹਨਾਂ ਦੇ ਗਰਾਊਂਡ ਤੇ ਐਕਟਿਵਿਸਟ ਜਿਹੜੇ ਨੇ ਉਹਨਾਂ ਤੋਂ ਸਿੱਖੇ। ਲੇਕਿਨ ਇੱਕ ਗੱਲ ਦਾ ਇਹਨਾਂ ਨੂੰ ਹੋਰ ਕ੍ਰੈਡਿਟ ਦੇਣਾ ਬਣਦਾ ਹੈ ਕਿ ਜੇ
ਅਸੀਂ ਬੀਜੇਪੀ ਦੀ ਗੱਲ ਕਰਦੇ ਹਾਂ ਜਾਂ 2024 ਦੀਆਂ ਚੋਣਾਂ ਦੇ ਹਵਾਲੇ ਨਾਲ ਜੋ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਬੀਜੇਪੀ ਆਰਐਸਐਸ ਦੀ ਆਫਸ਼ੂਟ ਹੈ ਜੀ। ਔਰ ਆਰਐਸਐਸ ਦੀਆਂ ਲਗਭਗ 72 ਦੇ ਕਰੀਬ ਆਫਸ਼ੂਟਸ, ਜਿਨ੍ਹਾਂ ਨੂੰ ਸੰਘ ਪਰਿਵਾਰ ਕਿਹਾ ਜਾਂਦਾ ਹੈ, ਇਹਨਾਂ ਦੀ ਅੰਡਰਸਟੈਂਡਿੰਗ, ਇਹਨਾਂ ਦਾ ਆਦੇਸ਼ ਔਰ ਫਿਰ ਆਦੇਸ਼ ਦੀ ਇੰਪਲੀਮੈਂਟੇਸ਼ਨ ਔਰ ਇਹਨਾਂ ਦਾ ਅੰਦਰੂਨੀ ਫੈਸਲਾ ਲੈਣ ਦਾ ਢੰਗ ਬਹੁਤ ਸਾਰਾ ਨਾਜ਼ੀਆਂ ਵਾਂਗ, ਜਾਂ ਈਵਨ ਮੈਂ ਕਈ ਵਾਰੀ ਇੱਥੇ ਉਹ ਮੇਸਨਸ, ਇੱਕ ਕ੍ਰਿਸਚਨ ਹੀ ਆਪਣੇ ਆਪ ਨੂੰ ਕਹਿੰਦੇ ਨੇ, ਪਰ ਉਹ ਬੜਾ ਕਲੋਜ਼ਡ ਦਾਇਰਾਕਾਰ ਹੈ, ਜਿਵੇਂ ਉਹ ਕਾਲੇ ਜਾਦੂ ਵਾਲਿਆਂ ਨੇ ਬਹੁਤ ਕੁਝ ਆਪਣੇ ਉਹਨਾਂ ਦੇ ਅੰਦਰ ਹੀ ਹੁੰਦਾ ਹੈ ਔਰ ਉਹ ਤਾਂਤਰਿਕਵਾਦ ਬਾਹਰ ਨਹੀਂ ਨਿਕਲਦਾ। ਇਸ ਤਰ੍ਹਾਂ ਤੁਹਾਨੂੰ ਕਦੇ ਪਤਾ ਨਹੀਂ ਲੱਗਦਾ ਵੀ ਆਰਐਸਐਸ ਦੇ ਨਾਗਪੁਰ ਦੇ ਵਿੱਚ ਕੀ ਫੈਸਲਾ ਹੋਇਆ ਜੀ, ਕਿਹੜਾ। ਲੇਕਿਨ ਇਹ ਨਹੀਂ ਹੈ ਕਿ ਵੀ ਉੱਥੇ ਕੋਈ ਡਿਕਟੇਟਰ ਬੈਠਾ ਹੁੰਦਾ ਸਿਸਟਮ ਦੇ ਵਿੱਚ, ਔਰ ਆਰਐਸਐਸ ਦੀ ਕੋਈ ਮੈਂਬਰਸ਼ਿਪ ਨਹੀਂ ਹੈ। ਇਹ ਨਹੀਂ ਹੁੰਦਾ ਕਿ ਕੋਈ ਮੈਂਬਰਸ਼ਿਪ ਫਾਰਮ ਭਰੇ, ਲੇਕਿਨ ਜਦੋਂ ਉਹਨਾਂ ਨੇ ਬੀਜੇਪੀ ਬਣਾਈ, ਉਹਨਾਂ ਨੇ ਬੀਜੇਪੀ ਧੜਾ-ਧੜ ਮੈਂਬਰ ਬਣਾਏ, ਕਿਉਂਕਿ ਪੋਲੀਟੀਕਲ ਪਾਰਟੀ ਹੈ, ਪੋਲੀਟੀਕਲ ਪਾਵਰ ਤੱਕ ਆਈ। ਔਰ ਇਹ ਦਾਅਵਾ ਕੀਤਾ ਗਿਆ ਕਿ ਦੁਨੀਆ 'ਚ ਜੇ ਕਿਸੇ ਪੋਲੀਟੀਕਲ ਪਾਵਰ ਦੇ ਸਭ ਤੋਂ ਜ਼ਿਆਦਾ ਮੈਂਬਰ ਨੇ ਤੇ ਉਹ ਬੀਜੇਪੀ ਦੇ ਨੇ। ਔਰ ਮੈਂ ਦੇਖ ਰਿਹਾ ਸੀ, ਕਿਉਂਕਿ 2 ਦਿਨ ਪਹਿਲਾਂ ਹੀ ਕੈਨੇਡਾ ਦੀ ਹਵਾਲੇ ਨਾਲ ਇਹ ਖਬਰ ਵੀ ਆਈ ਕਿ ਮਿਸਟਰ ਹਾਰਪਰ, ਜਿਹੜੇ ਐਕਸ ਪ੍ਰਾਈਮ ਮਿਨਿਸਟਰ ਰਹੇ ਨੇ ਕੈਨੇਡਾ ਦੇ, ਉਹਨਾਂ ਦੀ ਪ੍ਰੈਜ਼ੀਡੈਂਟਸ਼ਿਪ ਦੇ ਥੱਲੇ ਜਿਹੜੀ ਇੱਕ ਬੜੀ ਵੱਡੀ 60 ਮੁਲਕਾਂ ਦੇ ਨੁਮਾਇੰਦਿਆਂ ਦੀ, ਰਾਈਟ ਵਿੰਗਰਸ ਦੀ ਜਿਹੜੀ ਹੈ ਇੱਕ ਬਾਡੀ ਐਗਜ਼ਿਸਟ ਕਰਦੀ ਹੈ, ਔਰ ਉਸ ਦੇ ਵਿੱਚੋਂ ਬੀਜੇਪੀ ਨੂੰ ਕੁਆਇਟਲੀ ਡ੍ਰੌਪ ਕਰ ਦਿੱਤਾ ਗਿਆ, ਜਿਹਦੇ ਚ ਕਿ 2015 ਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਔਰ ਉਹਦੇ ਚ ਜ਼ਾਹਰ ਹੈ ਅਮਰੀਕਾ ਦੀ ਰਿਪਬਲਿਕਨ ਪਾਰਟੀ, ਇੰਗਲੈਂਡ ਦੀ ਕੰਜ਼ਰਵੇਟਿਵ ਔਰ ਹੋਰ ਬਹੁਤ ਸਾਰੀਆਂ ਆਪਣੀ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ, ਤੇ ਉਹਦੇ ਚ ਵੀ ਲਿਖਿਆ ਗਿਆ ਕਿ ਬੀਜੇਪੀ ਜਦੋਂ ਜੁਆਇਨ ਕਰਵਾਇਆ ਗਿਆ ਕਿ ਜੀ ਇਹ ਪਾਰਟੀ ਵਿਦ ਦਾ ਲਾਰਜੈਸਟ ਮੈਂਬਰਸ਼ਿਪ ਇਨ ਦਾ ਵਰਲਡ। ਸੋ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬੀਜੇਪੀ ਦੇ ਕੋਲ ਅੱਜ ਕਿਸ ਕਿਸਮ ਦਾ ਉਹਨਾਂ ਦਾ ਸਟਰਕਚਰ ਹੈ। ਲੇਕਿਨ ਕਮਿੰਗ ਬੈਕ ਕਿ ਇਹਨਾਂ ਦੀ ਮਾਂ ਆਰਐਸਐਸ ਹੈ, ਔਰ ਇਹਦੇ 'ਚ ਜੇ ਅਟਲ ਬਿਹਾਰੀ ਵਾਜਪਾਈ ਨੂੰ ਐਜ਼ ਏ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਥਰੋ ਕੀਤਾ, ਉਹਨੂੰ ਮੋਡਰੇਟ ਫੇਸ ਰੱਖਣ ਨੂੰ ਕਿਹਾ, ਤੇ ਆਰਐਸਐਸ ਦੀ ਨੀਤੀ ਦਾ ਇਹ ਹਿੱਸਾ ਸੀ ਜੀ। ਅਡਵਾਨੀ ਤੋਂ, ਮੁਰਲੀ ਮਨੋਹਰ ਜੋਸ਼ੀ ਤੋਂ ਜਿੰਨਾ ਕੰਮ ਲੈਣਾ ਸੀ ਲੈ ਲਿਆ, ਔਰ ਅਡਵਾਨੀ ਤੇ ਸ਼ੇਰਵਾਨੀ ਸਵਾ ਕੇ ਔਰ ਧੋਤੀ ਲੈ ਕੇ ਮੁਰਲੀ ਮਨੋਹਰ ਜੋਸ਼ੀ ਵੀ ਡੀਕਦਾ ਰਿਹਾ ਕਿ ਕਦੋਂ ਸਾਨੂੰ ਤੋਂ ਆਵਾਜ਼ ਪਏਗੀ। ਪਰ ਐਨ ਵਕਤ ਦੇ ਉੱਤੇ ਅਡਵਾਨੀ ਨੂੰ ਪਾਸੇ ਕਰਕੇ ਨਰਿੰਦਰ ਮੋਦੀ ਨੂੰ ਸ਼ਿੰਗਾਰ ਕੇ ਪੇਸ਼ ਕਰ ਦਿੱਤਾ ਗਿਆ। ਅੱਜ ਭਾਵੇਂ ਮੋਦੀ ਦੀ ਇਹ ਜਿਹੜੀਆਂ 2 ਟਰਮਸ ਉਹਨੇ ਮੁਕੰਮਲ ਕਰ ਲਈਆਂ ਨੇ, ਔਰ ਇਹ ਕਿਹਾ ਜਾ ਰਿਹਾ ਕਿ ਮੋਦੀ ਹੈ ਤਾਂ ਮੁਮਕਿਨ ਹੈ ਜਾਂ ਮੋਦੀ ਦੇ ਨਾਲ ਹੀ ਬੀਜੇਪੀ, ਪਰ ਇਹ ਗੱਲ ਨਹੀਂ ਹੈ। ਅੱਜ ਰਾਤ ਉਹਨਾਂ ਦਾ ਹੈੱਡਕੁਆਟਰ ਆਰਐਸਐਸ ਦਾ ਫੈਸਲਾ ਕਰੇ ਕਿ ਵੀ ਹੁਣ ਮੋਦੀ ਦਾ ਪੀਰੀਅਡ ਖਤਮ, ਆਦਿੱਤਿਆਨਾਥ ਯੋਗੀ ਦਾ ਸ਼ੁਰੂ ਜਾਂ ਗਡਕਰੀ ਦਾ ਸ਼ੁਰੂ, ਤੇ ਕੋਈ ਵਿਦਨ ਡਾਈਸੈਂਟ ਨਹੀਂ ਹੋਏਗਾ, ਕੋਈ ਚੂੰ ਚਾਂ ਨਹੀਂ ਕਰੇਗਾ। ਸੋ ਇਹ ਗੱਲ ਸਮਝਣ ਵਾਲੀ ਹੈ ਕਿ ਨੀਤੀਆਂ ਕੀ ਹੋਣਗੀਆਂ, ਏਜੰਡਾ ਵੀ ਆਰਐਸਐਸ ਦਾ। ਅਲਟੀਮੇਟਲੀ ਜਿਹੜੇ ਗਰਾਊਂਡ ਦੇ ਉੱਤੇ ਵਰਕਰ ਉਤਰਦੇ ਨੇ, ਕਹਿਣ ਨੂੰ ਤਾਂ ਆਰਐਸਐਸ ਜਦੋਂ ਬਣੀ, ਜਾਂ ਇਹਨਾਂ ਦਾ ਕਲੇਮ ਕਿ ਜੀ ਅਸੀਂ ਤਾਂ ਰਾਸ਼ਟਰੀ ਸਵੈਂ ਸੇਵਕ ਸੰਘ, ਨੇਸ਼ਨ ਬਿਲਡਿੰਗ ਆਰਗੇਨਾਈਜੇਸ਼ਨ ਹੈ, ਅਸੀਂ ਪੋਲੀਟੀਕਲੀ ਸਾਡਾ ਕੋਈ ਲਾਗਾ ਦੇਗਾ ਨਹੀਂ, ਔਰ ਇਹੀ ਬਾਅਦ 'ਚ ਉਹਨਾਂ ਨੇ ਭਾਰਤੀ ਜਨਸੰਘ ਜਾਂ ਦੂਜਾ ਉਹਨਾਂ ਨੂੰ ਪੋਲੀਟੀਕਲ ਆਊਟਫਿਟ ਬਣਾਉਣੀ ਪਈ। ਲੇਕਿਨ ਇੱਕ ਗੱਲ ਬੀਜੇਪੀ ਦਾ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਦਾ ਕਾਡਰ ਜਾਣਦਾ ਹੈ ਕਿ ਉਹਨਾਂ ਨੂੰ ਜੋ ਟਾਸਕ ਦਿੱਤੀ ਗਈ ਹੈ ਉਹ ਹੈ ਆਰਐਸਐਸ ਦਾ ਮੂਲ ਹਿੰਦੁਸਤਾਨ ਦੇ ਏਜੰਡੇ ਨੂੰ ਇੰਪਲੀਮੈਂਟ ਕਰਨਾ। ਔਰ ਉਸ ਏਜੰਡੇ ਦੇ ਤਹਿਤ ਜਿਹੜਾ ਮੈਨੀਫੈਸਟੋ ਬੀਜੇਪੀ ਨੇ ਟਾਈਮ ਟੂ ਟਾਈਮ ਦਿੱਤਾ, ਜੇ ਤੁਸੀਂ ਸਿਸਟਮੈਟਿਕਲੀ ਉਹਦੇ ਵੱਲ ਦੇਖੋ, ਜਦੋਂ ਕਿ ਕਿਉਂਕਿ ਭਾਰਤੀ ਜਨਸੰਘ ਦਾ ਹੀ ਇਹ ਮੋਟੋ ਸੀ, ਔਰ ਜਦੋਂ ਭਾਰਤੀ ਜਨਸੰਘ ਮਰਜ ਹੋਈ ਬੀਜੇਪੀ, ਜਾਂ ਬੀਜੇਪੀ ਜਿਹੜੀ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਥੱਲੇ ਪੂਰਨ ਕ੍ਰਾਂਤੀ ਦੀ ਪਾਰਟੀ ਨਿਕਲੀ ਸੀ, ਉਸ ਦੇ ਵਿੱਚ ਇਹ ਆਈ, ਤੇ ਉਹ ਏਜੰਡਾ ਜੋ ਭਾਰਤੀ ਜਨਸੰਘ ਦਾ ਸੀ, ਜਿਹੜੀ ਪਹਿਲੀ ਪੋਲੀਟੀਕਲ ਵਿੰਗ ਸੀ ਆਰਐਸਐਸ ਦਾ, ਪਹਿਲਾ ਪ੍ਰੈਜ਼ੀਡੈਂਟ ਜਿਹਦਾ ਸ਼ਿਆਮਾ ਪ੍ਰਸਾਦ ਮੁਖਰਜੀ ਸੀ ਜੀ, ਉਸ ਨੂੰ ਉਹਨਾਂ ਨੇ ਸਿਸਟਮੈਟਿਕਲੀ ਇੰਪਲੀਮੈਂਟ ਕੀਤਾ। ਜੇ ਅਸੀਂ 5 ਅਗਸਤ 2019 ਨੂੰ ਆਰਟੀਕਲ 370 ਔਰ 35A ਔਰ ਜੰਮੂ ਕਸ਼ਮੀਰ ਸੂਬੇ ਦੇ ਵਜੂਦ ਖਤਮ ਕਰਨ ਦੀ ਗੱਲ ਕਰਦੇ ਹਾਂ, ਤੇ ਇਸ ਗੱਲ ਦਾ ਧਿਆਨ ਰਹੇ ਕਿ ਇਹ ਆਰਐਸਐਸ ਦੀ ਪੋਲੀਟੀਕਲ ਵਿੰਗ ਦੀ, ਭਾਰਤੀ ਜਨਸੰਘ ਦੀ ਪਹਿਲੀ ਜਿਹੜੀ ਹੈ ਹਮੇਸ਼ਾ ਮੈਨੀਫੈਸਟੋ ਦੀ ਲਾਈਨ ਹੁੰਦੀ ਸੀ ਕਿ ਜੇ ਸਾਡੇ ਕੋਲ ਪਾਵਰ ਆਈ ਤੇ ਅਸੀਂ ਆਰਟੀਕਲ 370 ਖਤਮ ਕਰਾਂਗੇ, ਔਰ ਉਹਨਾਂ ਨੇ ਖਤਮ ਕਰ ਦਿੱਤਾ।
ਮੰਦਰ ਵਹੀ ਬਣਾਏਗੇ। ਇਹ ਭਾਰਤੀ ਜਨਸੰਘ ਦੇ ਵੇਲੇ ਤਾਂ ਇਹ ਨਹੀਂ ਸੀ, ਪਰ ਬੀਜੇਪੀ ਨੇ ਜਦੋਂ 1992 ਦੇ ਵਿੱਚ ਪਾਲਮਪੁਰ ਹਿਮਾਚਲ ਪ੍ਰਦੇਸ਼ 'ਚ ਆਪਣੀ ਵਰਕਿੰਗ ਕਮੇਟੀ ਮੀਟਿੰਗ ਕੀਤੀ, ਕਨਵੈਨਸ਼ਨ ਕੀਤੀ, ਉਸ ਦੇ ਵਿੱਚ ਉਹਨਾਂ ਨੇ ਇਸ ਨੂੰ ਪੋਲੀਟੀਕਲ ਸ਼ੇਪ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਰਾਮ ਮੰਦਰ ਨੂੰ ਜਿਹੜਾ ਅਸੀਂ ਉੱਥੇ ਬਣਾਉਣਾ ਹੈ। ਔਰ ਇਹ ਉਹਨਾਂ ਨੇ ਹੀ ਜ਼ਿਆਦਾ ਪ੍ਰਮੋਟ ਕੀਤਾ ਜੀ, ਉੱਥੇ ਮਸਜਿਦ ਜਿੱਥੇ ਬਣੀ ਹੈ ਉੱਥੇ ਮੰਦਰ ਸੀ ਇਹ ਉਹ। ਫਿਰ ਅਸੀਂ ਦੇਖਦੇ ਹਾਂ ਕਿ ਐਲ.ਕੇ. ਅਡਵਾਨੀ ਪ੍ਰਧਾਨ ਬਣਦਾ ਹੈ, ਰੱਥ ਯਾਤਰਾ ਸੋਮਨਾਥ ਮੰਦਰ ਤੋਂ ਨਫ਼ਰਤ, ਔਰ ਉਹ 6 ਦਸੰਬਰ 1992 ਤੱਕ ਉਹਨੂੰ ਲੈ ਕੇ ਆਉਂਦੇ ਨੇ ਜਦੋਂ ਬਾਬਰੀ ਮਸਜਿਦ ਢਾਹ ਦਿੱਤੀ ਜਾਂਦੀ ਹੈ, ਜਿਹਨੂੰ ਸੁਪਰੀਮ ਕੋਰਟ ਦਾ ਫੈਸਲਾ ਢਾਉਣ ਵਾਲਿਆਂ ਨੂੰ ਕ੍ਰਿਮੀਨਲ ਕਹਿੰਦਾ ਹੈ। ਉਹਨਾਂ 'ਚ ਅਡਵਾਨੀ ਵੀ ਹੈ, ਉਸ 'ਚ ਮੋਦੀ ਵੀ ਹੈ, ਉਹਦੇ 'ਚ ਵਾਜਪਾਈ ਵੀ ਹੈ, ਉਹਦੇ 'ਚ ਮੁਰਲੀ ਮਨੋਹਰ ਜੋਸ਼ੀ ਵੀ ਹੈ। ਔਰ ਫੈਸਲੇ 'ਚ ਵੀ ਉਹ ਕਹਿੰਦਾ ਕਿ ਭਾਈ ਕੋਈ ਇਹ ਲੈਂਡ ਕਲੇਮ ਦੇ ਆਧਾਰ ਤੇ ਜਾਂ ਉੱਥੇ ਕੋਈ ਮੰਦਰ ਐਗਜ਼ਿਸਟ ਕਰਦਾ ਸੀ ਦਾ ਕੋਈ ਸਬੂਤ ਨਹੀਂ ਹੈ। ਆਸਥਾ ਦੇ ਆਧਾਰ ਦੇ ਉੱਤੇ ਅਸੀਂ ਜਿਹੜਾ ਇਹ ਹਿੰਦੂਆਂ ਨੂੰ ਦੇ ਰਹੇ ਹਾਂ ਔਰ ਮੁਸਲਮਾਨਾਂ ਨੂੰ 5 ਏਕੜ ਜ਼ਮੀਨ ਕਿਤੇ ਹੋਰ ਦਿੱਤੀ ਜਾਈਏ। ਹੁਣ ਕਿਉਂਕਿ ਇਹ 1992 ਤੋਂ ਲਗਾਤਾਰਤਾ ਨਾਲ ਬੀਜੇਪੀ ਦੇ ਪੋਲੀਟੀਕਲ ਏਜੰਡੇ ਦਾ ਹਿੱਸਾ ਸੀ ਕਿ ਮੰਦਰ ਵਹੀਂ ਬਣਾਏਗੇ, ਸੋ ਜ਼ਾਹਰ ਹੈ ਕਿ ਇਹ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਦਿੱਤਾ ਇਹ ਤਾਂ 4 ਸਾਲ ਪਹਿਲਾਂ ਫੈਸਲਾ ਆਉਂਦਾ ਹੈ 9 ਨਵੰਬਰ 2019 ਨੂੰ। ਤੁਸੀਂ ਇਹਨਾਂ 4 ਸਾਲਾਂ 'ਚ ਦੇਖੋ ਕਿੰਨੀਆਂ ਉਹਨਾਂ ਨੇ ਇਸ ਦੇ ਉੱਤੇ ਇਹ ਚੌਥਾ ਉਹਦਾ ਉਦਘਾਟਨ ਹੈ। ਸ਼ਿਲਾਨਿਆਸ ਕਰਤਾ, ਫਿਰ ਇੱਟ ਉੱਤੇ ਰੱਖਦੀ, ਫਿਰ ਥੱਲੇ ਰੱਖ ਦਿੱਤੀ, ਫਿਰ ਹੁਣ ਉਹਦੀ ਜਿਹੜੀ ਹੈ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ। ਔਰ ਉਸ ਸਾਰੇ ਨੂੰ ਕਿਵੇਂ ਇੱਕ ਇਵੈਂਟ ਵਜੋਂ ਇਹਨੂੰ ਆਲ ਇੰਡੀਆ ਇਵੈਂਟ ਬਣਾਉਣ ਦੀ ਕੋਸ਼ਿਸ਼, ਸਕੂਲਾਂ ਕਾਲਜਾਂ 'ਚ ਬੀਜੇਪੀ ਰੂਲਡ ਸਟੇਟਾਂ 'ਚ ਛੁੱਟੀਆਂ, ਸੈਂਟਰ ਲੈਵਲ ਦੇ ਉੱਤੇ ਗੱਡੀਆਂ ਬੱਸਾਂ, ਐਕਟਰਾਂ ਨੂੰ ਸੱਦਾ, ਦੂਜਿਆਂ ਨੂੰ ਉੱਥੇ ਜਿਹੜਾ 6000 ਬੰਦਾ ਸੱਦਿਆ ਉਹਨਾਂ 'ਚੋਂ ਬਹੁਤਿਆਂ ਦਾ ਕੋਈ ਰਾਮ ਭਗਤੀ ਨਾਲ ਕੋਈ ਲਾਗਾ ਦੇਗਾ ਨਹੀਂ ਸੀ ਬਾਰੇ। ਔਰ ਇਸ ਹੱਦ ਤੱਕ ਜਾ ਕੇ ਵੀ ਇਵੈਂਟ ਮੈਨੇਜਮੈਂਟ ਹੈ ਇਹਨਾਂ ਦੀ ਕਿ ਜੇ ਇਹਨਾਂ ਦੇ ਧਰਮ ਦੇ 4 ਪ੍ਰਮੁੱਖ ਗੁਰੂ ਜਿਨ੍ਹਾਂ ਨੂੰ ਸ਼ੰਕਰਾਚਾਰੀਆ ਕਿਹਾ ਜਾਂਦਾ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਅਜੇ ਤਾਂ ਮੰਦਰ ਮੁਕੰਮਲ ਹੀ ਨਹੀਂ ਹੋਇਆ, ਉਸ ਦਾ ਸਿਰ ਨਹੀਂ ਹੈ, ਉਹਦੀ ਪਤਾਕਾ ਨਹੀਂ ਹੈ, ਉਹਦਾ ਜਿਹੜਾ ਫਲੈਗ ਆ ਉਹਨੂੰ ਪਤਾਕਾ ਕਹਿੰਦੇ ਨੇ, ਤੇ ਪਤਾਕਾ ਜਿਹੜਾ ਉਹ ਭਗਵਾਨ ਦੇ ਵਾਲ ਨੇ, ਨਾ ਉਹਦੇ ਵਾਲ ਹੈ, ਨਾ ਸਿਰ ਹੈ, ਨਾ ਅੱਖਾਂ ਨੇ ਜੋ ਉੱਤੇ ਕਲਸ਼ ਹੁੰਦਾ ਹੈ। ਤੇ ਇਹ ਤੁਸੀਂ ਕਿਵੇਂ ਕਰ ਰਹੇ ਹੋ? ਇਹਨਾਂ ਨੇ ਬਿਨਾਂ ਪਰਵਾਹ ਕੀਤਿਆਂ ਉਹਨਾਂ ਦੇ ਖਿਲਾਫ ਵੀ ਆਪਣੀ ਟਰੋਲ ਆਰਮੀ ਛੱਡਤੀ ਕਿ ਬਈ ਇਹ ਕੀ ਹੈ, ਇਹਨਾਂ ਨੂੰ ਅਸੀਂ ਮੰਨਦੇ ਹੀ ਨਹੀਂ। ਔਰ ਮੋਦੀ ਨੂੰ ਉਹਨਾਂ ਨੇ ਐਨ 11 ਦਿਨ ਜੀ ਉਹਨੇ ਉਪਨਿਆਸ ਨੇ ਉਪਵਾਸ ਵਰਤ ਰੱਖਿਆ ਔਰ ਦੂਜਾ ਪੂਜਾ ਉਤਾਰਨ ਦੇ ਨਾਂ ਥੱਲੇ ਉਹ ਸਾਰੇ ਨੌਟੰਕੀ ਨੂੰ ਕੀਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਉਹਨਾਂ ਨੂੰ ਲੱਗਦਾ ਸੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਮੀਡੀਆ ਦਾ ਇਸਤੇਮਾਲ ਹੋਇਆ, ਇੰਟਰਨੈਸ਼ਨਲ ਇਵੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਬਹੁਤ ਔਰ ਇਹ ਵੀ ਕਿਹਾ ਗਿਆ ਕਿ ਜੀ ਇਹ ਅਗਲੇ ਇੰਨੇ ਜਦੋਂ ਤੱਕ ਰਾਮਨੌਮੀ ਨਹੀਂ ਆਉਂਦੀ ਇੰਨੇ ਲੱਖ ਲੋਕ ਜਾਣਗੇ, ਬੱਸਾਂ ਦਾ ਪ੍ਰਬੰਧ ਇਹ ਉਹ। ਪਰ ਅਸੀਂ ਇਹ ਦੇਖਦੇ ਹਾਂ ਕਿ ਜਿਸ ਤੇਜ਼ੀ ਨਾਲ ਇਸ ਦਾ ਪ੍ਰਚਾਰ ਪ੍ਰਸਾਰ ਹੋਇਆ ਉਨੀ ਤੇਜ਼ੀ ਨਾਲ ਹੀ ਮੈਮਰੀ 'ਚੋਂ ਗਾਇਬ ਹੋ ਗਏ, ਕਿਉਂਕਿ ਉਹ ਇਸ਼ੂ ਨਹੀਂ ਰਿਹਾ। ਔਰ ਇਸ ਤੋਂ ਪਹਿਲਾਂ ਜਿਵੇਂ ਔਰਤਾਂ ਨੂੰ ਰਿਜ਼ਰਵੇਸ਼ਨ ਦੇਣ ਦਾ ਪਾਰਲੀਮੈਂਟ ਦੇ ਵਿੱਚ ਮੁੱਦਾ ਲਿਆਉਣਾ ਬੀਜੇਪੀ ਨੇ, ਉਹ ਵੀ ਉਹਨਾਂ ਦਾ ਸੀ ਕਿ ਇੱਕ ਪੋਪੂਲਰ ਇਲੈਕਸ਼ਨ ਪਲੈਂਕ ਹੋਏਗਾ। ਸੋ ਜਦੋਂ ਰਾਮ ਮੰਦਰ ਵਾਲਾ ਪਾਰਟ ਵੀ ਉਹਨਾਂ ਨੂੰ ਲੱਗਾ ਕਿ ਵੀ ਇਸ਼ੂ ਤਾਂ ਹੈ, ਉਹਨੂੰ ਉਭਾਰਨਗੇ ਵੀ ਕਿ ਭਾਈ ਅਸੀਂ, ਤੇ ਨਾਲ ਦੀ ਨਾਲ ਉਹਨਾਂ ਨੇ ਦੂਸਰਾ ਸ਼ੁਰੂ ਕਰਤਾ ਜਿਹਨੂੰ ਅਸੀਂ ਗਿਆਨ ਵਿਆਪੀ ਮਸਜਿਦ। ਔਰ ਕਿਉਂਕਿ ਅਦਾਲਤੀ ਸਿਸਟਮ ਇਹਨਾਂ ਦੀ ਹਕੂਮਤ ਦੇ ਨਾਲ ਹੀ ਜੁੜਿਆ ਹੋਇਆ ਹੈ। ਔਰ ਤੁਸੀਂ ਦੇਖੋ ਜਿਸ ਅੰਦਾਜ਼ ਦੇ ਵਿੱਚ ਇਲਾਹਾਬਾਦ ਦੀ ਅਦਾਲਤ ਨੇ ਗਿਆਨ ਵਿਆਪੀ ਮਸਜਿਦ ਨੂੰ ਇਹ ਕਹਿ ਕੇ ਕਿ ਜੀ ਇਸ ਦੇ ਤਹਿਖਾਨੇ ਦੇ ਵਿੱਚ ਪੂਜਾ ਦਾ ਹੱਕ ਦਿੱਤਾ ਜਾਏ ਔਰ ਹਫ਼ਤੇ ਜਾਂ 2 ਹਫ਼ਤੇ ਦਾ ਟਾਈਮ ਦਿੱਤਾ ਗਿਆ, ਪਰ ਉਸੇ ਰਾਤ ਐਡਮਿਨਿਸਟ੍ਰੇਸ਼ਨ ਜਿਹੜਾ ਉੱਥੇ ਬੁੱਤ ਰੱਖ ਕੇ ਉਸ ਦੇ ਵਿੱਚ ਜਿਹੜਾ ਉਹਨੂੰ ਕਰਵਾ ਦਿੰਦਾ ਹੈ। ਔਰ ਜੇ ਮੁਸਲਿਮ ਸਾਈਡ ਜਿਹੜੀ ਆ ਉਹ ਸੁਪਰੀਮ ਕੋਰਟ 'ਚ ਨੈਕਸਟ ਡੇ ਰਿਟ ਕਰਦੀ ਹੈ, ਉਹ ਕਹਿੰਦੇ ਜੀ ਵਾਪਸ ਹਾਈ ਕੋਰਟ 'ਚ ਜਾਓ, ਉਹ ਰਿਟ ਲੈਂਡ ਤੋਂ ਨਾ ਕਰ ਦਿੰਦੇ ਨੇ। ਸੋ ਆਲਰੇਡੀ ਉਹਨਾਂ ਨੇ ਮਜ਼ਹਬ ਦੇ ਨਾਂ ਥੱਲੇ ਜਿਹੜਾ ਦੂਸਰਾ ਪਾਰਟ ਹੈ, ਹਾਂ, ਬਨਾਰਸ ਦੇ ਨਾਂ ਥੱਲੇ ਉਹ ਮੰਦਰ, ਹਾਂ। ਔਰ ਆਲਰੇਡੀ ਕੱਲ ਯੋਗੀ ਆਦਿੱਤਿਆਨਾਥ ਨੇ ਅਸੈਂਬਲੀ 'ਚ ਕਿਹਾ ਕਿ ਜੀ ਜੇ ਰਾਮ ਜੀ ਆ ਕੇ ਅਯੁੱਧਿਆ 'ਚ ਬੈਠ ਗਏ तो नंदी ने कहाँ आराम से बैठना था। नंदी की है शिव जी का बैल, क्योंकि बनारस का जड़ा ज्ञान व्यापी मसीत जिथे कहते ने वो शिव जी का नाल दी पूजा नाल जुड़िया है। बनारस शिव जी और उन्होंने पुत्र गणेश उसकी नगरी बनया जाता है। तो उन्हें कहा जी अगर नंदी आराम से नहीं, कि भाई असी ये खड़ा कर दिता है क्योंकि शिव जी ने कहा, तो अगर नंदी आराम से नहीं बैठे तो कन्हैया कहाँ मानने वाले हैं। मतलब मथुरा की गल कि भी मथुरा दे विच भी असी मसीत बनाना है। और
ਇਹ ਯਾਦ ਹੋਏਗਾ ਕਿ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ, ਇਹਨਾਂ ਦਾ ਨਾਰਾ ਹੀ ਇਹ ਸੀ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਸੋ ਇਸ ਨੂੰ ਵੀ ਨਾਲ ਹੀ ਉਹਨਾਂ ਨੇ ਬਨਾਰਸ ਔਰ ਉਸ ਇਸ਼ੂ ਨੂੰ, ਜਿਸ ਨੂੰ ਸ਼ਾਇਦ ਰਾਮ ਮੰਦਿਰ ਦੇ ਬਰਾਬਰ ਲੈਵਲ ਦੇ ਉੱਤੇ ਉਭਾਰਿਆ ਜਾਏਗਾ। ਔਰ ਥਰਡ ਨੁਕਤਾ ਜਿਹੜਾ ਮੈਨੂੰ ਇਹ ਲੱਗਦਾ ਵੀ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਇਹ ਪੋਲਰਾਈਜੇਸ਼ਨ ਚੋਂ ਹੀ, ਨਾ ਤਾਂ ਇਹਨਾਂ ਦਾ ਇਕਨੋਮੀ ਦਾ ਵੀ ਇਹ ਦਾਅਵੇ ਕਰ ਰਹੇ ਨੇ ਜੀ ਅਸੀਂ ਇੰਨੀ ਦੇਰ ਚ ਉਹਨੂੰ ਇੰਨੇ ਟ੍ਰਿਲੀਅਨ ਦੀ ਬਣਾਤਾ, ਹੁਣ ਇੰਨੇ ਦੀ ਬਣਾ ਦੇਾਂਗੇ, 2045 ਤੱਕ ਅੰਮ੍ਰਿਤ ਕਾਲ ਸਾਡਾ ਚੱਲ ਰਿਹਾ, ਅਸੀਂ ਦੁਨੀਆ ਦੀ ਤੀਸਰੀ ਇਕਨੋਮੀ ਜਾਂ ਦੂਜਾ। ਪਰ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਅਨਇੰਪਲੋਇਮੈਂਟ ਔਰ ਜੋ ਕੁਝ ਚੱਲ ਰਿਹਾ ਹੈ ਉਹ ਹੁਣ ਨਜ਼ਰ ਆਣਾ ਸ਼ੁਰੂ ਹੋ ਗਿਆ ਵੀ ਇਹ ਕਿੰਨਾ ਝੂਠ ਬੋਲ ਰਹੇ ਨੇ। ਇਹ ਵੀ ਇੱਕ ਆਸ ਸੀ ਬਹੁਤਿਆਂ ਨੂੰ ਕਿ ਜਦੋਂ ਇਹ ਬੀਬੀ ਉਹਨਾਂ ਦੀ ਫਾਈਨੈਂਸ ਮਿਨਿਸਟਰ ਬਜਟ ਪੇਸ਼ ਕਰੇਗੀ ਤਾਂ ਪਤਾ ਨਹੀਂ ਕੀ ਡੋਲ ਆਊਟ, ਕਿਉਂਕਿ ਲਾਸਟ ਬਜਟ ਹੈ ਇਲੈਕਸ਼ਨਾਂ ਤੋਂ ਪਹਿਲਾਂ, ਔਰ ਉਸ ਨੂੰ ਜਿਹੜਾ ਉਹ ਹੋਏਗਾ, ਪਰ ਉਹਦੇ ਚੋਂ ਵੀ ਕੁਝ ਨਹੀਂ ਨਿਕਲਿਆ। ਔਰ ਇਹੀ ਕਾਰਨ ਹੈ ਕਿ ਹਰੀਡਲੀ ਜਿਹੜਾ ਹੁਣ ਜਿਹੜੇ ਤੁਹਾਡਾ ਸਵਾਲ ਸੀ ਕਿ ਉਹਨਾਂ ਦੇ ਲਈ ਅਲਟੀਮੇਟਲੀ ਉਹਨਾਂ ਨੂੰ ਲੱਗਦਾ ਹੈ ਕਿ ਹਿੰਦੂ ਮੁਸਲਮਾਨ ਪੋਲਰਾਈਜੇਸ਼ਨ ਦਾ ਇਸ਼ੂ ਹੀ ਉਹਨਾਂ ਦੀ ਸਟਰੈਂਥ ਹੈ। ਰਾਮ ਮੰਦਿਰ ਬਣਿਆ, ਮੁਸਲਮਾਨਾਂ ਨੇ ਕੋਈ ਰਿਐਕਟ ਨਹੀਂ ਕੀਤਾ, ਕੋਈ ਵਿਰੋਧ ਨਹੀਂ ਹੋਇਆ। ਈਵਨ ਜੋ ਕੁਝ ਬਨਾਰਸ 'ਚ ਗਿਆਨ ਵਿਆਪੀ ਮਸਜਿਦ ਦੇ ਥੱਲੇ ਚੱਲ ਰਿਹਾ ਵਾਰਾਣਸੀ 'ਚ, ਉਹਦੇ ਤੇ ਵੀ ਮੁਸਲਮਾਨ ਤੁਹਾਨੂੰ ਬੋਲਦੇ ਨਜ਼ਰ ਨਹੀਂ ਆਉਂਦੇ। ਪਰ ਉਹਨਾਂ ਲਈ ਮੁਸਲਮਾਨਾਂ ਨੂੰ ਬੁਲਾਣਾ, ਉਹਨਾਂ ਨੂੰ ਭੜਕਾਣਾ, ਦੰਗਿਆਂ ਤੱਕ ਲੈ ਕੇ ਆਣਾ, ਉਹਨਾਂ ਨੂੰ ਕੁੱਟਣਾ, ਉਹਨਾਂ ਨੂੰ ਮਾਰਨਾ ਇਹ ਬੜਾ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਉੱਤਰਾਖੰਡ ਜਾਂ ਸਟੇਟ ਨੂੰ ਚੁਣਿਆ। ਹੁਣ ਉੱਤਰਾਖੰਡ ਦੇ ਵਿੱਚ ਇੱਕ ਗੱਲ ਦਾ ਧਿਆਨ ਰਹੇ ਕਿ ਭਾਰਤ ਦੀਆਂ ਸਭ ਸਟੇਟਾਂ ਚੋਂ ਜੇ ਸਭ ਤੋਂ ਜ਼ਿਆਦਾ ਸਵਰਨ ਹਿੰਦੂ ਜਿਨ੍ਹਾਂ ਨੂੰ ਕਿਹਾ ਜਾਂਦਾ, ਹਾਈ ਕਾਸਟ ਹਿੰਦੂਆਂ ਦੀ ਆਬਾਦੀ ਹੈ ਜਾਂ ਮੈਜੋਰਿਟੀ ਹੈ, ਤੇ ਉੱਤਰਾਖੰਡ ਹੈ। ਸਰਕਾਰ ਵੀ ਬੀਜੇਪੀ ਦੀ ਹੈ। ਉੱਤਰਾਖੰਡ ਦੇ ਨਾਲ ਸਾਰੇ ਮਜ਼ਹਬੀ ਥਾਵਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ। ਹੁਣ ਉਹਦੇ 'ਚ ਉਹਨਾਂ ਨੇ ਹਰੀਡਲੀ ਯੂਨੀਫਾਰਮ ਸਿਵਲ ਕੋਡ, ਹੁਣ ਇਹ ਵੀ ਤੁਸੀਂ ਭਾਰਤੀ ਜਨਸੰਘ ਦੇ ਇਲੈਕਸ਼ਨ ਮੈਨੀਫੈਸਟੋ ਤੇ ਜਾਓਗੇ, ਬੀਜੇਪੀ ਦੇ ਜਾਓਗੇ ਕਿ ਮੁਸਲਿਮ ਪਰਸਨਲ ਲਾਅ ਜਾਂ ਈਸਾਈਆਂ ਦਾ ਜਾਂ ਪਾਰਸੀਆਂ ਦਾ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਇੱਕ ਸੰਵਿਧਾਨ, ਇੱਕ ਦੇਸ਼, ਇੱਕ ਕਾਨੂੰਨ, ਕਿ ਜੀ ਇਹਨਾਂ ਸਭ ਨੂੰ ਜਿਹੜਾ ਹਿੰਦੂ ਬਣਾ, ਸਾਨੂੰ ਤਾਂ ਸਿੱਖਾਂ ਬਹੁਤੀਆਂ ਜਾਨੀਆਂ ਨੂੰ ਤਾਂ ਪਹਿਲਾਂ ਹੀ ਹਿੰਦੂ ਬਣਾਇਆ ਹੋਇਆ, ਜਿਹੜਾ ਉਹਨਾਂ ਦਾ ਆਰਟੀਕਲ 25(b) ਹੈ। ਔਰ ਇਹ ਸੈਂਟਰਲ ਆਰਟੀਕਲ 371 ਦੇ ਥੱਲੇ ਇਹ ਲਾਈਨ ਆਉਂਦੀ ਹੈ। ਪਰ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਜਿਸ ਕਾਲੀ ਦੇ ਨਾਲ ਯੂਨੀਫਾਰਮ ਹਾਲਾਂਕਿ ਸਟੇਟ ਦੇ ਕੋਲ ਰਾਈਟ ਹੀ ਨਹੀਂ ਹੈ, ਇੰਪਲੀਮੈਂਟ ਵੀ ਨਹੀਂ ਹੁੰਦਾ, ਪਰ ਉਹਨਾਂ ਕਿਹਾ ਜੀ ਅਸੀਂ ਆਪਣੀ ਸਟੇਟ ਸੁਪਰੀਮ ਕੋਰਟ ਜਾਣਗੇ, ਉਹ ਸਟੇ ਨਹੀਂ ਦੇਗਾ, ਉਹ ਇੰਪਲੀਮੈਂਟ ਰਹੇਗਾ। ਹੁਣ ਜਿਵੇਂ ਇਹਨਾਂ ਨੇ ਯੂਨੀਫਾਰਮ ਸਿਵਲ ਕੋਡ ਪਾਸ ਕਰਾਇਆ, ਇਹ ਮੈਸੇਜ ਬਾਕੀਆਂ ਨੂੰ ਦਿੱਤਾ ਗਿਆ। ਔਰ ਅਮਿਤ ਸ਼ਾਹ ਨੇ ਪਾਰਲੀਮੈਂਟ 'ਚ ਕਿਹਾ ਜੀ ਅਸੀਂ ਚੋਣਾਂ ਤੋਂ ਪਹਿਲਾਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਹੈ ਉਸ ਨਾਲ ਸੰਬੰਧਿਤ ਨਿਯਮ ਪਾਸ ਹੋਇਆ 5 ਸਾਲ ਹੋ ਚੁੱਕੇ ਨੇ, ਉਹ ਅਸੀਂ ਬਣਾ ਕੇ ਉਹਨੂੰ ਲਾਗੂ ਕਰਾਂਗੇ। ਪਰ ਇਹਨਾਂ ਨੂੰ ਉੱਤਰਾਖੰਡ ਇਸ ਵੇਲੇ ਜਿਵੇਂ 2002 ਦੇ ਵਿੱਚ ਗੁਜਰਾਤ ਇਹਨਾਂ ਦਾ ਜਿਹੜਾ ਹੈ ਉਹ ਵਾਇਲੈਂਸ ਕ੍ਰੀਏਟ ਕਰਨ ਦਾ ਮੁਕਾਮ ਸੀ, ਇਹਨਾਂ ਨੇ ਉੱਤਰਾਖੰਡ ਨੂੰ ਚੁਣਿਆ। ਨਾ ਸਿਰਫ ਹਾਲਾਂ ਉੱਤਰਾਖੰਡ ਦੇ ਵਿੱਚ ਮੁਸਲਮਾਨ ਪੋਪੂਲੇਸ਼ਨ ਜ਼ਿਆਦਾ ਨਹੀਂ ਹੈ, ਹਲਦਵਾਨੀ ਜਾਂ ਹਰਿਦੁਆਰ ਜਾਂ ਇਹਨਾਂ ਇਲਾਕਿਆਂ 'ਚ ਅਜੇ ਯੂਨੀਫਾਰਮ ਸਿਵਲ ਕੋਡ ਨੂੰ ਪਾਸ ਹੋਇਆ 2 ਦਿਨ ਹੋਏ ਨੇ। ਤੇ ਪਿਛਲੇ ਦਿਨ ਦੀ ਜੇ ਅਸੀਂ ਗੱਲ ਦੇਖੀਏ ਤੇ ਹਲਦਵਾਨੀ ਜ਼ਿਲ੍ਹੇ ਦੇ ਜਿਹੜਾ ਵਲਭਪੁਰਾ ਥਾਂ ਦੇ ਉੱਤੇ ਉਹਨਾਂ ਨੇ ਬੁਲਡੋਜ਼ਰ ਦੇ ਨਾਲ ਇੱਕ ਮਦਰਸਾ, ਇੱਕ ਮਸਜਿਦ, ਇਹ ਬਿਲਕੁਲ ਉਹਨੂੰ ਨੇਸਤੋ ਨਾਬੂਦ ਕਰਤਾ, ਡਿਸਟਰੋਏ ਕਰਤਾ, ਔਰ ਇਹ ਕਿਹਾ ਜੀ ਇਲੀਗਲ ਥਾਂ ਤੇ ਬਣੀ ਹੈ। ਨਤੀਜਾ ਜਦੋਂ ਤੱਕ ਅਸੀਂ ਇਹ ਵਿਚਾਰ ਕਰ ਰਹੇ ਹਾਂ ਉੱਥੇ ਬਹੁਤ ਬੁਰੀ ਤਰ੍ਹਾਂ ਹਿੰਸਾ ਭੜਕੀ ਹੈ। ਕਿਤੇ ਡੈਥਸ ਦੀ ਗਿਣਤੀ 3 ਹੈ, ਕਿਤੇ 6 ਹੈ, ਕਿਤੇ 4 ਹੈ, 250 ਤੋਂ ਜ਼ਿਆਦਾ ਜ਼ਖਮੀ ਨੇ, ਔਰ ਸ਼ੂਟ ਐਟ ਸਾਈਟ ਦੇ ਆਰਡਰ। ਔਰ ਉਹਨਾਂ ਨੇ ਕਿਹਾ ਜੀ ਦੇਖੋ ਮੁਸਲਮਾਨਾਂ ਨੇ ਪੁਲਸੀਏ ਵੀ 100 ਤੋਂ ਜ਼ਿਆਦਾ ਜ਼ਖਮੀ ਕਰਤੇ, ਦੂਸਰੇ ਵੀ ਜ਼ਖਮੀ। ਇਹ ਉੱਤਰਾਖੰਡ 'ਚ ਹੀ ਹੋ ਰਿਹਾ ਜਿੱਥੇ ਯੂਨੀਫਾਰਮ ਸਿਵਲ ਕੋਡ ਹੈ। ਔਰ ਇਹ ਇੱਕ ਜਿਸ ਨੂੰ ਮੈਨੂੰ ਇਹ ਲੱਗਦਾ, ਔਰ ਇਹ ਆਲਰੇਡੀ 1-2 ਜਿਹੜੇ ਬੜੇ ਨੌਲੇਜੇਬਲ ਯੂਟਿਊਬਰ ਨੇ ਜਿਹੜੇ ਇਹਨਾਂ 'ਚੋਂ ਹੀ ਨਿਕਲੇ ਹੋਏ ਨੇ, ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਇਲੈਕਸ਼ਨਾਂ ਤੋਂ ਪਹਿਲਾਂ ਵੱਡੇ ਪੈਮਾਨੇ ਤੇ ਹਿੰਸਾ ਮੁਸਲਮਾਨਾਂ ਦੇ ਖਿਲਾਫ ਹੋਏਗੀ। ਔਰ ਇੱਕ ਪਾਸੇ ਰਾਮ ਮੰਦਿਰ ਦਾ ਇਸ਼ੂ, ਪਰ ਮੈਨੂੰ ਲੱਗਦਾ ਉਹਦੇ ਨਾਲੋਂ ਵੀ ਜ਼ਿਆਦਾ ਇਹ ਆਪਣਾ ਅਗਲਾ ਸਟੈਪ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ। ਔਰ ਮੁਸਲਮਾਨਾਂ ਦੇ ਖਿਲਾਫ ਦੇਖੋ ਜੀ ਇਹ ਤਾਂ ਦੰਗਈ ਨੇ। ਅਸੀਂ ਜਦੋਂ ਤੱਕ ਗੱਲ ਕਰ ਰਹੇ ਹਾਂ ਜਾਂ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਵੱਡੇ ਪੈਮਾਨੇ ਦੇ ਉੱਤੇ ਮੁਸਲਮਾਨਾਂ ਨੂੰ ਦੰਗਈ, ਔਰ ਉਹ ਕਿ ਵੀ ਤੁਸੀਂ ਉਹਨਾਂ ਦੀ ਮਸਜਿਦ ਢਾਹ ਦਿਓ, ਉਹਨਾਂ ਦਾ ਮਦਰਸਾ ਢਾਹ ਦਿਓ। ਅਜੇ
4 ਦਿਨ ਪਹਿਲਾਂ ਦਿੱਲੀ ਦੇ ਵਿੱਚ ਅੱਧੀ ਰਾਤ ਨੂੰ ਦਿੱਲੀ ਐਡਮਿਨਿਸਟ੍ਰੇਸ਼ਨ ਨੇ 650 ਸਾਲ ਪੁਰਾਣੀ ਮਸਜਿਦ ਜਿਹੜੀ ਰਜ਼ੀਆ ਸੁਲਤਾਨਾ ਦੇ ਜ਼ਮਾਨੇ ਦੀ ਸੀ ਉਹਨੂੰ ਜਿਹੜਾ ਢਾਹ ਢੇਰੀ ਕੀਤਾ। ਸੋ ਇਹ ਪਾਰਟ ਜਿਹੜਾ ਹੈ ਇਹ ਚੋਣ ਲੜਨਗੇ ਹੀ ਇਸ ਨਫ਼ਰਤ ਦੇ ਸਿਰ ਦੇ ਉੱਤੇ, ਟੋਟਲ ਪੋਲਰਾਈਜੇਸ਼ਨ ਦੇ ਥੱਲੇ। ਔਰ ਇਹ ਜਿਹੜਾ ਉਹਨਾਂ ਨੂੰ ਈਵਨ ਇਹ ਲੱਗਦਾ ਹੈ ਵੀ ਕੱਲਾ ਰਾਮ ਮੰਦਰ ਦਾ ਇਸ਼ੂ ਉਹਨਾਂ ਨੂੰ ਜਿਹੜਾ ਉਹ ਜਿੱਤ ਦੀ ਉਸ ਸਿਖਰਲੀ ਪੌੜੀ ਤੇ ਨਹੀਂ ਲਿਜਾ ਸਕਦਾ। ਜਿਹੜੀ ਨਫ਼ਰਤ ਹੈ ਉਹਨੂੰ ਹੋਰ ਅੱਗੇ ਫਰਦਰ ਕਰਨ ਦਾ ਏਜੰਡਾ ਆ। ਡਾਕਟਰ ਸਾਹਿਬ, ਜਿਹੜੀ ਇਹ ਯੂਨੀਫਾਰਮ ਸਿਵਲ ਕੋਡ ਦੀ ਲਾਈਨ ਹੈਗੀ ਹੈ, ਇਹਨੂੰ ਜੇ ਥੋੜਾ ਜਿਹਾ ਐਕਸਪਲੇਨ ਕਰੋ ਸਾਡੇ ਦਰਸ਼ਕਾਂ ਦੇ ਲਈ ਵੀ ਕੀ ਹੈ ਯੂਨੀਫਾਰਮ ਸਿਵਲ ਕੋਡ, ਤੇ ਸਪੈਸ਼ਲੀ ਜੇ ਇਸ ਨੂੰ ਅੱਗੇ ਹੋਰ ਫਰਦਰ ਵਧਾਇਆ ਜਾਂਦਾ। ਹੁਣ ਉੱਤਰਾਖੰਡ ਦੇ ਵਿੱਚ ਇੱਕ ਸਟੇਟ ਚ ਦੇ ਵਿੱਚ ਇਹ ਪਾਸ ਕੀਤਾ ਗਿਆ, ਇਹਨੂੰ ਜੇ ਬਾਕੀ ਸਟੇਟਾਂ ਦੇ ਵਿੱਚ ਜਾਂ ਵੱਡੇ ਲੈਵਲ ਦੇ ਉੱਤੇ, ਇੰਡੀਆ ਲੈਵਲ ਦੇ ਉੱਤੇ ਲਿਆ ਕੇ ਇਹਨੂੰ ਇੰਪਲੀਮੈਂਟ ਕੀਤਾ ਜਾਂਦਾ ਤੇ ਫਿਰ ਉਹਦੀਆਂ ਇੰਪਲੀਮੈਂਟੇਸ਼ਨਸ ਘੱਟ ਗਿਣਤੀਆਂ ਦੇ ਲਈ ਕੀ ਹੋਣਗੀਆਂ, ਤੇ ਜੇ ਸਾਡੇ ਨਜ਼ਰੀਏ ਤੋਂ, ਸਿੱਖਾਂ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਸਿੱਖ ਕੌਮ ਦੇ ਲਈ ਕੀ ਉਹਦਾ ਮਤਲਬ ਹੋਊਗਾ? ਦੇਖੋ, ਯੂਨੀਫਾਰਮ ਲਫ਼ਜ਼ ਅਸੀਂ ਆਮ ਤੌਰ ਦੇ ਉੱਤੇ ਜਦੋਂ ਸਕੂਲਾਂ ਦੇ ਵਿੱਚ ਜਾਂ ਕਾਲਜਾਂ 'ਚ ਅਸੀਂ ਕਹਿੰਦੇ ਹਾਂ ਜੀ ਯੂਨੀਫਾਰਮ ਕੀ ਹੈ ਸਕੂਲ ਦੀ, ਜਾਂ ਤੁਹਾਡੀ ਯੂਨੀਫਾਰਮ ਹੋਏਗੀ। ਸੋ ਯੂਨੀਫਾਰਮ ਦਾ ਸਿੰਪਲ ਮਤਲਬ ਤਾਂ ਹੁੰਦਾ ਇੱਕਸਾਰ, ਇੱਕੋ ਜਿਹਾ ਜੋ ਪਹਿਰਾਵਾ ਹੈ ਉਹ ਹੀ ਹੋਏਗਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਇੱਕ ਪਾਸੇ ਜਿੱਥੇ ਇਹ ਜਦੋਂ ਆਪਣੀ ਸਟਰੈਂਥ ਬਾਹਰਲੇ ਮੁਲਕਾਂ ਨੂੰ ਆ ਕੇ ਬਿਆਨਦੇ ਨੇ ਤੇ ਇਹ ਕਹਿੰਦੇ ਨੇ ਕਿ ਯੂਨਿਟੀ ਇਨ ਡਾਈਵਰਸਿਟੀ ਜੀ, ਕਿ ਸਾਡੀ ਸੁਸਾਇਟੀ ਡਾਈਵਰਸ ਹੈ ਪਰ ਅਸੀਂ ਨੇਸ਼ਨ ਦੇ ਤੌਰ ਤੇ ਯੂਨੀਫਾਈਡ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨਾਂ ਦਾ ਦੇਸ਼ ਜਿਹੜਾ ਬ੍ਰਿਟਿਸ਼ ਨੇ ਐਡਮਿਨਿਸਟ੍ਰੇਟਿਵ ਯੂਨਿਟ ਦੇ ਤੌਰ ਤੇ 200 ਸਾਲ ਦੇ ਵਿੱਚ ਫਤਹ ਕੀਤਾ ਹੈ। ਰੈਸਟ ਆਫ ਇੰਡੀਆ ਉਹਨਾਂ ਦੇ ਕੰਟਰੋਲ 'ਚ ਸੀ, ਪੰਜਾਬ 1849 'ਚ ਉਹਨਾਂ ਦੇ ਕੰਟਰੋਲ 'ਚ ਆਇਆ। ਉਹ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਸੀ। ਔਰ ਇਹ ਜੇ ਸਬ ਕੰਟੀਨੈਂਟ ਕਹਿਣਾ ਹੋਏ ਉਸ ਨੂੰ, ਤਾਂ ਉਹ ਸਬ ਕੰਟੀਨੈਂਟ ਦੇ ਵਿੱਚ 20 ਤੋਂ ਜ਼ਿਆਦਾ ਮੁਲਕ ਬਣਦੇ ਨੇ, ਜਿਹੜਾ ਯੂਰਪ ਤੋਂ ਵੀ ਵੱਡਾ ਆਲਮੋਸਟ ਬਣ ਜਾਂਦਾ, ਜਿਨ੍ਹਾਂ ਦੇ ਆਪਣੇ ਸੱਭਿਆਚਾਰ ਨੇ, ਆਪਣੀਆਂ ਬੋਲੀਆਂ ਨੇ, ਆਪਣੀ ਖੁਰਾਕ ਹੈ, ਆਪਣਾ ਰਹਿਣ ਸਹਿਣ ਹੈ ਔਰ ਆਪਣਾ ਇਤਿਹਾਸ ਹੈ, ਆਪਣਾ ਪਿਛੋਕੜ ਹੈ। ਔਰ ਇਹੀ ਕਾਰਨ ਸੀ ਕਿ ਵੀ 47 ਤੋਂ ਬਾਅਦ ਵੀ ਉਹਨਾਂ ਨੂੰ ਲੱਗਾ ਕਿ ਵੀ ਜੇ ਅਸੀਂ ਥੋੜੀ ਬਹੁਤ ਡਾਈਵਰਸਿਟੀ ਨੂੰ ਰੈਕਗਨਾਈਜ਼ ਨਾ ਕੀਤਾ ਤੇ ਇਹ ਗੱਲ ਬਣੇਗੀ ਨਹੀਂ। ਜਿਹੜੇ ਬੋਲੀ ਦੇ ਆਧਾਰ ਤੇ ਸੂਬੇ ਬਣਾਉਣ ਦੀ ਗੱਲ ਸੀ, ਤੁਸੀਂ ਇਹ ਦੇਖੋਗੇ ਕਿ ਨਾ ਸਿਰਫ ਉਹ ਸੂਬੇ ਬਣੇ ਜਿਹਦੇ ਚ ਉਹਨਾਂ ਬੋਲੀ ਬੋਲਣ ਵਾਲਿਆਂ ਦੀ ਮੈਜੋਰਿਟੀ ਸੀ, ਉਹਨਾਂ ਨੂੰ ਨਾਂ ਵੀ ਉਹ ਦਿੱਤੇ ਗਏ ਜਿਹੜੇ ਕਿ ਦੇਖਣ ਦੇ ਵਿੱਚ ਈਵਨ ਦੇਸ਼ ਨਾਲੋਂ ਵੀ ਵੱਡੇ ਨੇ। ਹੁਣ ਜਦੋਂ ਮਹਾਰਾਸ਼ਟਰ ਕਿਹਾ ਜਾਂਦਾ, ਇੱਕ ਪਾਸੇ ਭਾਰਤ ਰਾਸ਼ਟਰ ਹੈ ਪਰ ਉਹ ਮਰਾਠਿਆਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਆਪਣੇ ਸੂਬੇ ਦਾ ਨਾਮ ਮਹਾਰਾਸ਼ਟਰ ਰੱਖਣਾ। ਹੁਣ ਹਾਲਾਂਕਿ ਇਹ ਸੌਰਾਸ਼ਟਰਾ ਹੁੰਦਾ ਸੀ ਜਿਹਦੇ ਚੋਂ 2 ਗੁਜਰਾਤ ਔਰ ਮਹਾਰਾਸ਼ਟਰ ਨਿਕਲ। ਇਸੇ ਤਰ੍ਹਾਂ ਜਦੋਂ ਅਸੀਂ ਤਮਿਲਨਾਡੂ ਸ਼ਬਦ ਕਹਿੰਦੇ ਹਾਂ, ਇਹ ਤਮਿਲ ਜ਼ਬਾਨ ਦਾ, ਨਾਡੂ ਦਾ ਮਤਲਬ ਮੁਲਕ ਹੈ, ਤਾਮਿਲਾਂ ਦਾ ਮੁਲਕ। ਹਾਲਾਂਕਿ ਉਹੀ ਜਿਹੜਾ ਕਨਸੈਪਟ ਹੈ ਉਹਨਾਂ ਨੇ ਬੋਲੀਆਂ ਦੇ ਆਧਾਰ ਤੇ ਪੰਜਾਬ 'ਚ ਜੋ ਕੁਝ ਕੀਤਾ ਉਹ ਸਾਡੇ ਸਾਹਮਣੇ ਹੈ ਕਿ ਪੰਜਾਬੀ ਸੂਬਾ ਲੈਣ ਲਈ ਉਹਨੂੰ ਤਾਂ ਗਵਾਰਾਂ ਦੀ ਭਾਸ਼ਾ ਕਹਿਣ ਲੱਗ ਗਏ, ਕਿਉਂਕਿ ਸਾਨੂੰ ਇਹ ਈਵਨ ਉਸ ਮੁਲਕ ਦੇ ਉਸ ਸੈਟਅਪ ਦੇ ਵਿੱਚ ਬੋਲੀ ਤੇ ਆਧਾਰਿਤ ਸਪੇਸ ਵੀ ਦੇਣ ਨੂੰ ਤਿਆਰ ਨਹੀਂ ਸੀਗੇ। ਇੱਕ ਵੱਖਰੀ ਡਿਬੇਟ ਹੈ। ਪਰ ਮੈਂ ਯੂਨੀਫਾਰਮ ਕੋਡ ਦੀ ਗੱਲ, ਹੁਣ ਕੋਡ ਕਾਨੂੰਨ ਨੂੰ ਕਹਿੰਦੇ ਨੇ। ਹੁਣ ਜੇ ਹਿੰਦੂਆਂ ਦੇ ਹਵਾਲੇ ਨਾਲ ਦੇਖਣਾ ਹੋਏ ਤਾਂ ਉਹਨਾਂ ਦਾ ਜਿਹੜਾ ਇਟਰਨਲ ਕਾਨੂੰਨ ਹੈ ਜਿਹਦੇ ਥੱਲੇ ਹਰ ਹਿੰਦੂ ਗਵਰਨ ਹੁੰਦਾ, ਉਹ ਮਨੂ ਸਮ੍ਰਿਤੀ ਹੈ ਜੀ। ਮਨੂ ਸਮ੍ਰਿਤੀ 'ਚੋਂ ਵਰਣ ਆਸ਼ਰਮ ਨਿਕਲਦਾ, ਜ਼ਾਤ ਪਾ। ਕੋਈ ਹਿੰਦੂ ਜਿਹੜਾ ਹੁਣ ਲਫ਼ਜ਼ ਸਨਾਤਨੀ ਕਹਿਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ, ਉਹ ਜ਼ਾਤ ਪਾਤ ਤੋਂ ਬਿਨਾਂ ਜੀ ਨਹੀਂ ਸਕਦਾ, ਉਸ ਦੇ ਲਈ ਆਧਾਰ ਹੀ ਉਹ ਹੈ। ਹੁਣ ਇਸੇ ਤਰ੍ਹਾਂ ਜੇ ਅਸੀਂ ਇਸਲਾਮ ਦੇ ਹਵਾਲੇ ਨਾਲ ਗੱਲ ਕਰੀਏ ਕਿ ਹਿੰਦੂਆਂ ਤੋਂ ਬਾਅਦ ਦੂਸਰੀ ਵੱਡੀ ਆਬਾਦੀ ਔਰ ਉਹ ਮੁਸਲਮਾਨ ਜਿਨ੍ਹਾਂ ਨੇ ਭਾਰਤ ਨੂੰ ਇੱਕ ਸੈਕੂਲਰ ਮੁਲਕ ਜਿਹੜਾ ਉਹਨਾਂ ਦਾ ਡ੍ਰੀਮ ਨਹਿਰੂ ਨੇ ਜਾਂ ਗਾਂਧੀ ਨੇ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਦਿੱਤਾ ਹੈ, ਉਹਦੇ 'ਚ ਰਹਿਣਾ ਉਹਨਾਂ ਨੇ ਪ੍ਰੈਫਰ ਕੀਤਾ। ਉਹਨਾਂ ਕੋਲ ਚੋਇਸ ਸੀ ਕਿ ਉਹ ਪਾਕਿਸਤਾਨ ਜਾ ਸਕਦੇ ਸੀ, ਪਰ ਉਹਨਾਂ ਨੂੰ ਇਹ ਸੀ ਕਿ ਅਸੀਂ ਆਪਣਾ ਮਜ਼ਹਬ, ਆਪਣੀ ਬੋਲੀ, ਆਪਣੀ ਤਹਿਜ਼ੀਬ ਨੂੰ ਰੱਖਦੇ ਹੋਏ ਵੀ ਜਿਹੜਾ ਇੱਥੇ ਸਾਡੇ ਪੁਰਖਿਆਂ ਦੀਆਂ ਕਬਰਾਂ ਨੇ, ਅਸੀਂ ਇੱਥੇ ਇੱਜ਼ਤ ਮਾਣ ਨਾਲ ਰਹਿ ਸਕਦੇ। ਹੁਣ ਉਹਨਾਂ ਦਾ ਜੇ ਅਸੀਂ ਇਸਲਾਮ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਜਿੱਥੇ ਇਸਲਾਮ ਦੇ ਵਿੱਚ ਉਹਨਾਂ ਦਾ ਆਪਣਾ ਅਕੀਦਾ ਹੈ, ਕੁਰਾਨ ਮਜੀਦ ਦੇ ਵਿੱਚ ਇਸਲਾਮ ਦਾ ਆਪਣਾ ਲਾਅ ਹੈ ਜਿਸ ਦੇ ਥੱਲੇ ਮੁਸਲਮਾਨ ਜਿਹੜੀ ਆਬਾਦੀ ਆ ਉਹ ਗਵਰਨ ਹੁੰਦੀ ਹੈ, ਉਹਨੂੰ ਸ਼ਰਾ ਕਹਿੰਦੇ ਨੇ। ਸ਼ਰੀਅਤ ਸ਼ਰਾ ਨਾਲ ਜੁੜਿਆ ਇਸਲਾਮਿਕ ਲਾਅ, ਉਹਦੇ 'ਚ ਪੂਰਾ
ਉਹਦਾ ਵਿਧਾਨ ਹੈ, ਵਿਆਹ ਨਿਕਾਹ ਜਿਹਨੂੰ ਕਹਿੰਦੇ ਨੇ, ਉਹਨਾਂ ਦੇ ਹੱਕ ਕੀ ਨੇ, ਔਰ ਜਿਹਦੇ ਨਾਲ ਜਦੋਂ ਉਹਨੂੰ ਜੇ ਛੜਾ ਹੁੰਦਾ ਤੇ ਉਸ ਨੂੰ ਜਿਹੜਾ ਉਹ ਮਿਹਰ ਕਹਿੰਦੇ ਨੇ ਕਿ ਵੀ ਉਹਦੀ ਕੀ ਹੈ, ਇਹ ਸਾਰਾ ਪਾਰਟ। ਹੁਣ ਇਹ ਜਿਹੜੇ ਲਾਅ ਨੇ ਭਾਰਤੀ ਸੰਵਿਧਾਨ ਦੇ ਵਿੱਚ ਜਦੋਂ ਇਨਕੋਰਪੋਰੇਟ ਕੀਤੇ ਗਏ, ਆਲਰੇਡੀ ਬ੍ਰਿਟਿਸ਼ ਨੇ ਮੁਸਲਿਮ ਪਰਸਨਲ ਲਾਅ, ਈਸਾਈਆਂ ਦਾ ਪਰਸਨਲ ਲਾਅ, ਕਿਉਂਕਿ ਉਹਨਾਂ ਦੇ ਵੀ ਈਸਾਈਆਂ ਦੇ ਡਾਈਵੋਰਸ, ਮੈਰਿਜ, ਦੂਸਰਾ ਉਸ ਨੂੰ ਰੈਕਗਨਾਈਜ਼ ਕੀਤਾ ਹੋਇਆ। ਪਾਰਸੀ ਸਭ ਤੋਂ ਛੋਟੀ ਗਿਣਤੀ ਪਾਰਸੀਆਂ ਦੀ ਹੈ। ਹੁਣ ਜੇ ਕੌਣ ਆਪਣੇ ਮੁਰਦੇ ਸਾੜਦਾ, ਕੌਣ ਦਫਨਾਉਂਦਾ, ਲੇਕਿਨ ਇਹ ਕਿਸੇ ਹੋਰ ਸੁਸਾਇਟੀ 'ਚ ਤਾਂ ਤੁਸੀਂ ਕਿਸੇ ਨੂੰ ਹੱਕ ਨਹੀਂ ਦੇ ਸਕਦੇ ਕਿ ਮੁਰਦਾ ਤੁਸੀਂ ਖੁੱਲਾ ਛੱਡ ਦਿਓ ਕਿ ਜੀ ਉਹਨੂੰ ਕੋਈ, ਲੇਕਿਨ ਕਿਉਂਕਿ ਪਾਰਸੀਆਂ ਦਾ ਪਰਸਨਲ ਲਾਅ ਐਗਜ਼ਿਸਟ ਕਰਦਾ ਹੈ, ਇਸ ਲਈ ਮੁੰਬਈ ਦੇ ਵਿੱਚ ਇੱਕ ਵੱਡਾ ਚਬੂਤਰੇ ਵਾਂਗ ਉਹਨਾਂ ਦੇ ਖਾਸ ਲਫ਼ਜ਼ ਉਹਦੇ ਲਈ ਇਸਤੇਮਾਲ ਹੁੰਦਾ ਹੈ, ਟੈਰਿਸ ਟਾਈਪ ਹੁੰਦਾ, ਉਹਦੇ 'ਚ ਉਹ ਜਿਹੜਾ ਮੁਰਦੇ ਨੂੰ ਰੱਖ ਦਿੰਦੇ ਨੇ ਜਿੱਥੇ ਕਿ ਪੰਛੀ ਉਹਨਾਂ ਨੂੰ ਔਰ ਉਹ ਉਹਨਾਂ ਨੂੰ ਹੱਕ ਕਾਨੂੰਨੀ ਤੌਰ ਤੇ ਮਿਲਿਆ ਹੋਇਆ। ਸੋ ਇਹ ਆਲਰੇਡੀ ਜਦੋਂ ਕਿ ਇੰਡੀਅਨ ਕਨਸਟੀਟਿਊਸ਼ਨ ਜਿਹਦੇ ਤੇ 299 ਨੁਮਾਇੰਦਿਆਂ ਨੇ ਦਸਤਖਤ ਕੀਤੇ, ਇਹ 1946 ਚ ਕਨਸਟੀਟਿਊਐਂਟ ਅਸੈਂਬਲੀ ਬਣੀ, 1949 ਦੇ ਵਿੱਚ ਸੰਵਿਧਾਨ ਲਾਗੂ ਹੋਇਆ, ਲੇਕਿਨ ਉਸ ਤੋਂ ਪਹਿਲਾਂ ਇਹ ਕਾਨੂੰਨ ਐਗਜ਼ਿਸਟ ਕਰਦੇ ਸੀ ਜਿਨ੍ਹਾਂ ਦੇ ਵਿੱਚ ਮੁਸਲਿਮ ਪਰਸਨਲ ਲਾਅ ਵੀ, ਜਿਸ ਦੇ ਵਿੱਚ ਈਸਾਈਆਂ ਦੇ ਲਈ ਵੀ, ਪਾਰਸੀਆਂ ਦੇ ਲਈ ਵੀ, ਔਰ ਸਿੱਖਾਂ ਦੀ ਇੱਕ ਮੰਗ ਜਿਹੜੀ ਕਿ ਧਰਮਯੁੱਧ ਮੋਰਚੇ ਦੇ ਵੇਲੇ ਅਨੰਦਪੁਰ ਸਾਹਿਬ ਦੇ ਮਤੇ ਦੇ ਨਾਲ ਸੀ, ਸਿੱਖ ਪਰਸਨਲ ਲਾਅ, ਕਿਉਂਕਿ ਇਹਨਾਂ ਦੀ ਐਜ਼ ਏ ਘੱਟ ਗਿਣਤੀ ਜਾਂ ਅਕਲੀਅਤ ਤਾਂ ਰੈਕਗਨੀਸ਼ਨ ਸੀ ਕਿਉਂਕਿ ਇਹਨਾਂ ਦੇ ਆਪਣੇ ਪਰਸਨਲ ਲਾਅ ਸੀ ਜੀ, ਲੇਕਿਨ ਇਹਨਾਂ ਨੇ ਆਰਟੀਕਲ 25B ਦੇ ਥੱਲੇ ਸਿੱਖਾਂ, ਬੌਧੀਆਂ ਤੇ ਜੈਨੀਆਂ ਨੂੰ ਹਿੰਦੂ ਬਣਾ ਦਿੱਤਾ। ਇਸ ਲਈ ਨਾ ਬੌਧੀਆਂ ਦਾ ਪਰਸਨਲ ਲਾਅ ਹੈ ਇੰਡੀਅਨ ਕਨਸਟੀਟਿਊਸ਼ਨ, ਨਾ ਜੈਨਾਂ ਦਾ ਹੈ, ਨਾ ਸਿੱਖਾਂ ਦਾ ਹੈ। ਔਰ ਫਿਰ ਉਹਨੂੰ ਫਰਦਰ ਜਕੜਨ ਦੇ ਲਈ 1955 ਦੇ ਵਿੱਚ ਜਦੋਂ ਇਹਨਾਂ ਨੇ ਹਿੰਦੂ ਸਕਸੈਸ਼ਨ ਐਕਟ ਬਣਾਇਆ, ਹਿੰਦੂ ਮੈਰਿਜ ਐਕਟ ਬਣਾਇਆ, ਔਰ ਉਸ ਦੇ ਨਾਲ ਹਿੰਦੂ ਐਡੋਪਸ਼ਨ ਐਂਡ ਮਾਈਨਰ ਐਂਡ ਗਾਰਡੀਅਨ ਐਕਟ ਬਣਾਇਆ, 3-4 ਐਕਟ, ਉਹਦੇ ਥੱਲੇ ਫਿਰ ਨੂੜ ਦਿੱਤਾ ਉਹਦੇ ਥੱਲੇ। ਸੋ ਸਗੋਂ ਸਿੱਖਾਂ ਦੀ ਇਹ ਮੰਗ ਰਹੀ ਥਰੂ ਆਊਟ ਦਾ, ਔਰ ਹੁਣ ਵੀ ਜਿਹੜੀ ਕਿ ਭਾਈ ਸਿੱਖ ਪਰਸਨਲ ਲਾਅ ਹੋਏ। ਹੁਣ ਹਿੰਦੂ ਮੈਰਿਜ ਐਕਟ ਦੇ ਥੱਲੇ ਕੀ ਹੋਇਆ ਵੀ ਆਲਰੇਡੀ 1909 ਦੇ ਵਿੱਚ ਆਨੰਦ ਮੈਰਿਜ ਐਕਟ ਐਗਜ਼ਿਸਟ ਕਰਦਾ ਸੀ, ਜਿਹੜਾ ਅੰਗਰੇਜ਼ਾਂ ਨੇ ਸਿੱਖਾਂ ਦੀ ਜਿਹੜੀ ਆਈਡੈਂਟੀਟੀ ਮੰਨੀ ਹੋਈ ਸੀ, ਪਰ ਸਾਨੂੰ ਉਹਦੇ ਥੱਲੇ ਹਿੰਦੂ ਮੈਰਿਜ ਐਕਟ ਦੇ ਥੱਲੇ ਸਰਟੀਫਿਕੇਟ ਲੈਣਾ ਪੈਂਦਾ ਸੀ। ਮਨਮੋਹਨ ਸਿੰਘ ਦੇ ਵੇਲੇ ਡਰਾਮੇਬਾਜ਼ੀ ਜਿਹੀ ਕੀਤੀ ਜੀ, ਚਲੋ ਸਪੈਸ਼ਲ ਮੈਰਿਜ ਐਕਟ ਉਹਦਾ ਨਾਂ ਰੱਖ ਦਿੱਤਾ ਜਿਹਦੇ ਥੱਲੇ ਸਿੱਖ ਆਪਣੀ ਮੈਰਿਜ ਆਨੰਦ ਮੈਰਿਜ ਐਕਟ ਥੱਲੇ ਰਜਿਸਟਰ ਕਰਾਉਂਦੇ ਨੇ, ਲੇਕਿਨ ਉਹ ਫੈਡਰਲ ਨਹੀਂ ਬਣਾਇਆ, ਉਹਨੂੰ ਸੂਬਿਆਂ ਦੇ ਉੱਤੇ ਛੱਡ ਦਿੱਤਾ ਹੈ। ਕਿਸੇ ਸੂਬੇ ਨੇ ਉਹ ਮੰਨਿਆ, ਛੋਟੇ ਮੋਟੇ ਨੇ, ਕਿਸੇ ਨੇ ਨਹੀਂ। ਮੇਰਾ ਖਿਆਲ ਹੈ ਪੰਜਾਬ 'ਚ ਅਜੇ ਤੱਕ ਵੀ ਜਿਹੜਾ ਉਸ ਦੇ ਉੱਤੇ ਉਹਨਾਂ ਨੇ, ਪੰਜਾਬ ਸਰਕਾਰ ਨੇ ਉਹਨੂੰ ਨਹੀਂ ਜਿਹੜਾ ਉਹ ਪਾਸ ਕੀਤਾ ਹੋਇਆ। ਸੋ ਸਿੱਖਾਂ ਨੂੰ ਤਾਂ ਉਹਨਾਂ ਨੇ, ਸਿੱਖਾਂ ਬਹੁਤੀਆਂ ਜਾਨੀਆਂ ਦੇ ਤਾਂ ਗੱਲ ਮੁੱਕ ਗਈ, ਸੋ ਉਹਨਾਂ ਨੂੰ ਤਾਂ ਪਹਿਲਾਂ ਹੀ ਹਿੰਦੂਆਂ ਦੇ ਥੱਲੇ ਗਵਰਨ ਕਰਦੇ ਨੇ। ਹੁਣ ਇਹ ਜਿਹੜੇ ਮੁਸਲਮਾਨ, ਪਾਰਸੀ ਔਰ ਈਸਾਈ, ਔਰ ਪਾਰਸੀ ਔਰ ਈਸਾਈ ਵੀ ਉਹਨਾਂ ਦਾ ਨੰਬਰ ਬਹੁਤ ਥੋੜਾ। ਸਭ ਤੋਂ ਵੱਡੀ ਗੱਲ ਤਾਂ 20 ਕਰੋੜ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਕਿ ਭਾਈ ਤੁਹਾਡਾ ਅਸੀਂ ਜਿਹੜਾ ਮੁਸਲਿਮ ਪਰਸਨਲ ਲਾਅ ਹੈ, ਜਿਹਦੇ ਥੱਲੇ ਨਿਕਾਹ ਹੁੰਦਾ ਹੈ, ਜਿਹਦੇ ਥੱਲੇ ਤਲਾਕ ਹੁੰਦਾ ਹੈ, ਜਿਹਦੇ ਥੱਲੇ ਹਲਾਲਾ ਦਾ ਕਨਸੈਪਟ ਹੈ, ਜਿਸ ਦੇ ਥੱਲੇ ਉਹਨਾਂ ਦੇ, ਇਸ ਸਭ ਨੂੰ ਖਤਮ ਕਰਕੇ ਕਿ ਜੀ ਇੱਕ ਕਾਨੂੰਨ ਜਿਹੜਾ ਹੈ ਉਹ ਆਲਰੇਡੀ ਹਿੰਦੂਆਂ ਨੂੰ ਤਾਂ ਆਲਰੇਡੀ ਹੈ ਹੀ, ਮਕਸਦ ਇਹ ਹੈ ਕਿ ਮੁਸਲਮਾਨਾਂ ਨੂੰ ਵੀ ਉਹਨਾਂ ਹਿੰਦੂ ਐਕਟਸ ਦੇ ਥੱਲੇ ਹੀ ਲੈ ਆਉਣਾ, ਜਿਨ੍ਹਾਂ ਦਾ ਬਹੁਤ ਸਾਰਾ ਕੁਛ ਅਜੇ ਜਿਹੜਾ ਉਹ ਪੂਰਾ ਪਰਪੱਕ ਨਹੀਂ ਹੈ। ਔਰ ਇਸ ਜਦੋਂ ਤੁਸੀਂ ਇਹ ਜਿਹੜਾ ਯੂਨੀਫਾਰਮ ਸਿਵਲ ਕੋਡ ਇਹਨਾਂ ਨੇ ਪਾਸ, ਪਹਿਲੀ ਗੱਲ ਤਾਂ ਉਹਦੀ ਅਸੈਂਬਲੀ ਦੀ ਅਥਾਰਟੀ ਨਹੀਂ ਹੈ ਕਿਉਂਕਿ ਸੈਂਟਰਲ ਲਾਅ ਨੇ ਆਰਟੀਕਲ 370, ਔਰ ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਅਸੀਂ ਧਰਮਾਂ ਦੀ ਗੱਲ ਕਰ ਰਹੇ ਹਾਂ। ਈਵਨ ਇਹ ਜਦੋਂ ਤੁਸੀਂ ਲਾਅ ਦੀ ਗੱਲ ਕਰਦੇ ਹੋ, ਡਾਈਵਰਸਿਟੀ, ਟ੍ਰਾਈਬਲਸ ਜੀ, ਟ੍ਰਾਈਬਲ ਜਿਹੜੇ ਕਰੋੜਾਂ ਦੇ ਵਿੱਚ ਨੇ, 3-4 ਤਾਂ ਸੂਬੇ ਹੀ ਉਹਨਾਂ ਦੇ ਨੇ, ਛੱਤੀਸਗੜ੍ਹ ਦੇ ਵਿੱਚ ਨੇ ਉਹ, ਔਰ ਝਾਰਖੰਡ ਦੇ ਵਿੱਚ ਨੇ, ਔਰ ਈਵਨ ਸਾਰੇ ਨਾਰਥ ਈਸਟ ਦਾ ਤੇ ਸਾਰੀ ਟ੍ਰਾਈਬਲ ਸੁਸਾਇਟੀ ਹੈ। ਉਹਨਾਂ ਦੇ ਵਿੱਚ ਉਹਨਾਂ ਦੇ ਆਪਣੇ ਢੰਗ ਤਰੀਕੇ ਨੇ, ਉਹਨਾਂ ਦੇ ਆਪਣਾ ਸੁਸਾਇਟੀ ਦੇ ਲਾਅ ਨੇ। ਜਿਵੇਂ ਹੁਣ ਉੱਤਰਾਖੰਡ ਨੇ ਜਿਹੜਾ ਪਾਸ ਕੀਤਾ ਯੂਨੀਫਾਰਮ ਸਿਵਲ ਕੋਡ, ਉਹਨਾਂ ਨੇ ਕਿਹਾ ਜੀ ਲਿਵ ਇਨ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਤੁਹਾਨੂੰ ਰਜਿਸਟਰ ਕਰਾਣੀ ਪਏਗੀ। ਜੇ ਤੁਸੀਂ ਰਜਿਸਟਰ ਨਹੀਂ ਕਰਵਾਉਂਦੇ ਤੇ ਫੜੇ ਜਾਂ ਪੁਲਿਸ ਰਿਪੋਰਟ ਹੋਏਗੀ, ਇੰਨਾ ਫਾਈਨ ਹੋਏਗਾ ਉਹਦੇ 'ਚ। ਔਰ ਉਹਦੇ ਤੇ ਮੈਂ ਇੱਕ ਲੀਗਲ ਐਕਸਪਰਟ ਦਾ ਵਿਊ ਸੁਣ ਰਿਹਾ ਸੀ, ਉਹਨੇ ਕਿਹਾ ਜੀ ਇਹ
ਜਿਹੜੀ ਟ੍ਰਾਈਬਲ ਸੁਸਾਇਟੀ ਆ ਜਾਂ ਜੋ ਉਹਨਾਂ ਦਾ ਤਾਂ ਨਾਰਮ ਹੈ ਲਿਵ ਇਨ ਰਿਲੇਸ਼ਨਸ਼ਿਪ, ਔਰ ਇਹਦਾ ਕਿਵੇਂ ਕਰੋਗੇ? ਔਰ ਤੁਸੀਂ ਪੁਲਿਸ ਨੂੰ ਹੋਰ ਕਰਪਟ ਕਰ, ਸੋ ਮਤਲਬ ਇਹ ਹੈ ਵੀ ਇਹਨਾਂ ਨੂੰ ਖੁਦ ਵੀ ਨਹੀਂ ਪਤਾ ਕਿਤੇ, ਪਰ ਉਹਨਾਂ ਨੇ ਕੁਇਕਲੀ ਉੱਥੋਂ ਉੱਤਰਾਖੰਡ ਚੋਂ ਇਸ ਲਈ ਪਾਸ ਕਰਾਇਆ ਤਾਂ ਕਿ ਇਹਨੂੰ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਇੱਕ ਪ੍ਰੋਪੇਗੈਂਡੇ ਦੇ ਤੌਰ ਤੇ ਇਸਤੇਮਾਲ ਕਰਨ ਕਿ ਜੀ ਦੇਖੋ ਅਸੀਂ ਇੱਕ ਸੂਬੇ 'ਚ ਕਰਵਾ ਦਿੱਤਾ ਹੈ। ਔਰ ਸਾਡੇ ਕੋਲ ਜਦੋਂ ਆਇਆ ਹੁਣ, ਕਿਉਂਕਿ ਰਾਜ ਸਭਾ ਦੇ ਸ਼ਾਇਦ 60 ਦੇ ਕਰੀਬ ਮੈਂਬਰ ਰਿਟਾਇਰ ਹੋ ਰਹੇ ਨੇ, 6 ਸਾਲ ਦੀ ਉਹਨਾਂ ਦੀ ਟਰਮ ਮੁੱਕ ਰਹੀ ਹੈ, ਜਿਹਨਾਂ 'ਚ ਮਨਮੋਹਨ ਸਿੰਘ ਵੀ ਸ਼ਾਮਲ ਹੈ। ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਨਵੇਂ ਜਿਹੜੇ, ਕਿਉਂਕਿ ਸਟੇਟ ਅਸੈਂਬਲੀਆਂ ਨੇ ਚੁਣ ਕੇ ਭੇਜਣੇ ਹੁੰਦੇ ਨੇ ਰਾਜ ਸਭਾ ਦੇ, ਕਿ ਵੀ ਜਦੋਂ ਸਾਡੇ ਕੋਲ ਅਗਲੀ 60 ਜਿਹੜੇ 65 ਕਿ ਕਿੰਨੇ ਰਿਟਾਇਰ ਹੋ ਰਹੇ ਨੇ, ਉਹਦੇ 'ਚ ਬੀਜੇਪੀ ਦੇ ਜ਼ਿਆਦਾ ਹੋ ਜਾਂਦੇ ਨੇ ਰਾਜ ਸਭਾ 'ਚ, ਕਿਉਂਕਿ ਜੇ ਇਹਨਾਂ ਨੇ ਯੂਨੀਫਾਰਮ ਸਿਵਲ ਕੋਡ ਪਾਰਲੀਮੈਂਟ 'ਚ ਪਾਸ ਕਰਵਾਉਣਾ ਹੈ, ਪਾਰਲੀਮੈਂਟ ਤਾਂ ਹੋ ਜਾਏਗਾ, ਇਹਨਾਂ ਕੋਲ 2/3 ਵੀ ਤੱਕ ਲੈ ਜਾਣਗੇ, ਰਾਜ ਸਭਾ 'ਚ ਨਹੀਂ, ਅੜ ਜਾਣਾ। ਸੋ ਉਹ ਵੇਟ ਕਰ ਰਹੇ ਨੇ, ਪਰ ਉਹਨਾਂ ਨੇ ਆਲਰੇਡੀ ਦੇ ਦਿੱਤਾ ਹੈ ਕਿ ਵੀ ਜਿਵੇਂ ਅਸੀਂ ਆਰਟੀਕਲ 370 ਦੇ ਮੁੱਦੇ ਨੂੰ ਲਿਆ ਸੀ, ਅਸੀਂ ਉਹਨੂੰ ਇੰਪਲੀਮੈਂਟ ਕੀਤਾ, ਇਹਨੂੰ ਅਸੀਂ ਯੂਨੀਫਾਰਮ ਸਿਵਲ ਕੋਡ ਨੂੰ ਨੈਕਸਟ ਦੇ ਵਿੱਚ ਅਸੀਂ ਲਾਗੂ ਕਰਾਂਗੇ। ਸੋ ਇਸ ਦਾ ਮਤਲਬ ਹਿੰਦੂ ਰਾਸ਼ਟਰ ਹੀ ਹੈ, ਮੁਸਲਮਾਨ, ਕਿਉਂਕਿ ਇਹਨਾਂ ਦੀ ਇਹ ਲਾਈਨ ਹੈ ਕਿ ਭਾਰਤ 'ਚ ਕੋਈ ਘੱਟ ਗਿਣਤੀ ਹੈ ਹੀ ਨਹੀਂ, ਸਭ ਇੰਡਸ ਦੇ ਇਸ ਪਾਰ ਰਹਿਣ ਵਾਲੇ ਸਾਰਿਆਂ ਦੀ ਜੀਵਨ ਜਾਚ ਹਿੰਦੂ ਹੈ। ਔਰ ਜਦੋਂ ਤੱਕ ਇਹ ਲਾਅ ਐਗਜ਼ਿਸਟ ਕਰਦੇ ਨੇ, ਮੁਸਲਿਮ ਪਰਸਨਲ ਲਾਅ, ਜ਼ਰੈਸਟਰੀਅਨ ਪਾਰਸੀਆਂ ਦਾ ਔਰ ਕ੍ਰਿਸਚੀਅਨਸ ਦਾ, ਇਹਦਾ ਮਤਲਬ ਹੈ ਕਿ ਇੱਥੇ ਹੋਰ ਕੌਮੀਅਤਾਂ ਵੀ ਨੇ, ਉਹਨਾਂ ਨੂੰ ਖਤਮ ਕਰਨਾ ਔਰ ਫਿਰ ਇਹ ਕਹਿਣਾ ਵੀ ਅਸੀਂ ਸਭ ਨੂੰ ਹਿੰਦੂ ਰੰਗ 'ਚ ਰੰਗ ਦਿੱਤਾ ਹੈ, ਤੁਸੀਂ ਭਾਵੇਂ ਜਾ ਕੇ ਨਮਾਜ਼ ਪੜ੍ਹੀ ਜਾਓ ਜਾਂ ਜੀਸਸ ਅੱਗੇ ਪ੍ਰੇ ਕਰੋ, ਪਰ ਤੁਸੀਂ ਹੋ ਹਿੰਦੂ, ਕਾਨੂੰਨ ਦੀ ਨਜ਼ਰ ਤੁਸੀਂ ਹਿੰਦੂ ਹੋ, ਇਹ ਹਿੰਦੂ ਰਾਸ਼ਟਰ ਹੈ ਔਰ ਤੁਹਾਨੂੰ ਹਿੰਦੂਆਂ ਦੀ ਸੁਪਰਾਮੇਸੀ ਦੇ ਥੱਲੇ ਜਿਉਣਾ ਹੋਏਗਾ। ਇਹ ਸਪਿਰਿਟ ਹੈ ਯੂਨੀਫਾਰਮ ਸਿਵਲ ਕੋਡ ਦੀ। ਬਿਲਕੁਲ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਜਿਵੇਂ ਤੁਸੀਂ ਲੀਗਲੀ ਗੱਲ ਕੀਤੀ ਹੈ ਵੀ ਲੀਗਲ ਤੌਰ ਦੇ ਉੱਤੇ ਜਿਹੜੀ ਅਸੈਂਬਲੀ ਹੈਗੀ ਆ ਉਹਦੇ ਕੋਲ ਰਾਈਟ ਨਹੀਂ ਹੈ, ਇਹ ਸੈਂਟਰਲ ਲਾਅ ਹੈ 371 ਦੇ ਥੱਲੇ। ਹਾਂ, ਪਰ ਉਹੀ ਉਹ ਗੱਲ ਫਿਰ ਉੱਥੇ ਹੀ ਜਿਵੇਂ ਅੱਛਾ ਇੱਕ ਇਹਦੇ 'ਚ ਉਹਨਾਂ ਨੇ ਇਹ ਕੀਤਾ, ਉਹਨਾਂ ਨੂੰ ਪਤਾ ਸੀ ਕਿ ਵੀ ਉੱਤਰਾਖੰਡ 'ਚ ਵੀ ਜਿਹੜੇ ਨੇ ਟਰਾਈਬਲ ਲੋਕ ਨੇ ਔਰ ਦੂਜੇ ਉਹ ਵਿਰੋਧ ਕਰਨਗੇ, ਔਰ ਉਹਨਾਂ ਨੇ ਕਿਹਾ ਜੀ ਯੂਨੀਫਾਰਮ ਸਿਵਲ ਕੋਡ ਅਸੀਂ ਕਰ ਰਹੇ ਹਾਂ, ਟਰਾਈਬਲਸ ਨੂੰ ਐਗਜ਼ੈਂਪਟ ਕਰ ਰਹੇ ਹਾਂ ਇਸ ਕਾਨੂੰਨ ਤੋਂ। ਜੇ ਤੁਹਾਡਾ ਯੂਨੀਫਾਰਮ ਦਾ ਮਤਲਬ ਇੱਕ ਹੈ, ਜੇ ਤੁਸੀਂ ਸੱਚਮੁੱਚ ਹੀ ਯੂਨੀਫਾਰਮ ਇਹ ਕਹਿੰਦੇ ਅਸੀਂ ਕਿਉਂਕਿ ਸਮਾਨਤਾ ਚਾਹੁੰਦੇ ਹਾਂ, ਪਰ ਕਿਉਂਕਿ ਮਕਸਦ ਮੁਸਲਮਾਨਾਂ ਔਰ ਈਸਾਈਆਂ ਨੂੰ, ਜਿਹਦੀ RSS ਦੀ ਆਈਡੀਓਲੋਜੀ ਜਾਂ ਬੰਚ ਆਫ ਥਾਟਸ ਗੋਲਵਲਕਰ ਦੇ ਤੁਸੀਂ ਦੇਖੋਗੇ, ਤੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਨ੍ਹਾਂ ਮਜ਼ਹਬਾਂ ਦੀ ਧਾਰਮਿਕ ਆਸਥਾ ਦੇ ਕੇਂਦਰ ਆਰਿਆਵਰਤ ਭਾਰਤ ਤੋਂ ਬਾਹਰ ਨੇ ਉਹ ਗੈਰ ਨੇ, ਔਰ ਉਹ ਜਾਂ ਵਾਪਸ ਹਿੰਦੂ ਮੰਡਲ ਚ ਆਣ, ਸ਼ੂਦਰੀ ਬਣ ਕੇ ਆਣਗੇ, ਬ੍ਰਾਹਮਣ ਤਾਂ ਬਣ ਨਹੀਂ ਸਕਦੇ, ਤੇ ਜਾਂ ਉਹਨਾਂ ਦੀ ਐਲੀਮੀਨੇਸ਼ਨ। ਇਹੀ ਕਾਰਨ ਸੀ ਕਿ RSS ਦਾ ਗੋਲਵਲਕਰ ਹੋਏ, ਉਹਨਾਂ ਦਾ ਹਿੰਦੂਤਵੀ ਆਈਡੀਆਲੋਗ ਸਾਵਰਕਰ ਹੋਏ, ਜਾਂ ਈਵਨ ਲਾਲਾ ਲਾਜਪਤ ਰਾਏ ਵਰਗੇ ਲੋਕ ਜਿਹੜੇ ਭਾਵੇਂ ਉਹ ਪਹਿਲਾਂ ਮਰ ਗਏ ਲੇਕਿਨ ਉਹਨਾਂ ਨੇ ਅੱਡ ਹਿੰਦੂ ਰਾਸ਼ਟਰ ਦੀ ਗੱਲ ਕੀਤੀ। ਔਰ ਗੋਲਵਲਕਰ ਔਰ ਸਾਵਰਕਰ ਨੇ ਹਿਟਲਰ ਔਰ ਮੁਸੋਲਿਨੀ ਨੂੰ ਬਹੁਤ ਐਪਰੀਸ਼ੀਏਟ ਕੀਤਾ, ਔਰ ਉਹਨਾਂ ਨੇ ਕਿਹਾ ਵੀ ਜਿਹੜਾ ਹੱਲ ਨਾਜ਼ੀਆਂ ਨੇ ਔਰ ਫਾਸ਼ਿਸਟਾਂ ਨੇ ਇਟਲੀ ਦੇ ਵਿੱਚ ਮੁਸੋਲਿਨੀ ਨੇ ਘੱਟ ਗਿਣਤੀਆਂ ਨਾਲ ਨਿਬੜਨ ਦਾ ਕੀਤਾ, ਇਹੀ ਹੱਲ ਭਾਰਤ ਦੇ ਵਿੱਚ ਜਿਹੜਾ ਉਹ ਮੁਸਲਮਾਨਾਂ ਔਰ ਈਸਾਈਆਂ ਨਾਲ ਨਿਬੜਨ ਦਾ। ਸਿੱਖਾਂ ਬੌਧੀਆਂ ਜੈਨੀਆਂ ਨੂੰ ਤਾਂ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕਿਹਾ ਕਿ ਇਹ ਤਾਂ ਹੈ ਹੀ ਹਿੰਦੂ ਨੇ, ਔਰ ਇਸ ਲਈ ਇਹਨਾਂ ਨੂੰ ਤਾਂ ਜਿਹੜਾ ਇਹ ਸਮੁੰਦਰ ਹਿੰਦੂ ਸਮੁੰਦਰ ਹੈ ਉਸ ਉੱਠਣ ਵਾਲੀਆਂ ਇਹ ਇੱਕ ਅੱਡ ਤਰੰਗਾਂ ਨੇ, ਔਰ ਅਲਟੀਮੇਟਲੀ ਇਹ ਹਿੰਦੂ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਇਸ ਲਈ ਸਾਨੂੰ ਤਾਂ ਉਹਨਾਂ ਨੇ ਡੈਥ ਕਿਸ ਦੇ ਨਾਲ ਹੀ ਮਾਰਿਆ, ਔਰ ਉਹੀ ਰਿਫਲੈਕਟ ਆਰਟੀਕਲ 25B ਇੰਡੀਅਨ ਕਨਸਟੀਟਿਊਸ਼ਨ ਦਾ ਵੀ ਕਰਦਾ ਜਦੋਂ ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਗਰਦਾਨਿਆ ਜਾਂਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਨਹੀਂ, ਜਿਵੇਂ ਮੈਂ ਗੱਲ ਕਰਦਾ ਸੀ ਵੀ ਲੀਗਲੀ ਨਾ ਹੋਣ ਦਾ, ਤੁਹਾਡੇ ਕੋਲ ਰਾਈਟ ਨਾ ਹੋਣ ਕਰਕੇ ਵੀ ਜੇ ਕੋਈ ਪਟੀਸ਼ਨ ਹੁਣ ਕੋਰਟ ਦੇ ਵਿੱਚ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ, ਉਹਦਾ ਹਾਲ ਵੀ ਜਿਵੇਂ ਅਯੁੱਧਿਆ ਦਾ ਹੋਇਆ, ਬਾਬਰੀ ਮਸਜਿਦ ਦਾ, ਜਾਂ ਫਿਰ ਜਿਹੜੀ ਆਰਟੀਕਲ 370 ਕਸ਼ਮੀਰ ਦਾ ਹੋਇਆ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹ ਵੀ ਜੁਡੀਸ਼ਰੀ ਦੇ ਥੱਲੇ ਹਾਲ ਉਹਦਾ ਇਵੈਂਚੁਅਲੀ ਐਂਡ ਉੱਥੇ ਹੀ ਹੋਣਾ, ਇਵੈਂਚੁਅਲੀ ਉਹਨਾਂ ਨੇ ਲਿਆ ਕੇ ਉਹ ਇੰਪਲੀਮੈਂਟ ਕਰ ਦੇਣਾ। ਤੇ ਸਾਡੇ ਲਈ ਮਤਲਬ ਜੇ ਸਿੱਖਾਂ ਲਈ ਕਹਿਣਾ ਹੋਵੇ ਗੱਲ ਉਹੀ ਬਣ ਜਾਂਦੀ ਹੈ ਵੀ ਅਸੀਂ ਮੰਗਦੇ ਹਾਂ ਵੀ ਜੀ ਸਾਨੂੰ ਵਿਦਨ ਦ ਕਨਸਟੀਟਿਊਸ਼ਨ ਜਿਹੜੀ ਉੱਥੇ ਕਮਿਊਨਿਟੀ ਵਸਦੀ ਹੈ ਜਾਂ ਪ੍ਰੋ ਸਟੇਟ ਸਾਡੀ ਇੱਕ
ਕਮਿਊਨਿਟੀ ਦੇ ਵਿੱਚ ਜਿਹੜਾ ਲਾਣਾ ਹੈਗਾ ਉਹ ਇਹ ਸਮਝਦਾ ਵੀ ਕਿ ਜੀ ਅਸੀਂ ਇਸੇ ਸੰਵਿਧਾਨ ਦੇ ਥੱਲੇ ਇਹਦੇ ਥੱਲੇ ਰਹਿੰਦਿਆਂ ਹੀ ਅਸੀਂ ਆਪਣੇ ਹੱਕ ਲੈ ਸਕਦੇ ਹਾਂ। ਹੁਣ ਤੁਸੀਂ ਉਹਨਾਂ ਛੋਟੀਆਂ ਹੱਕਾਂ ਦੀ ਗੱਲ ਕਰਦੇ ਹੋ ਵੀ ਆਹ ਲੈ ਲਈਏ ਕਾਨੂੰਨ ਦੇ ਥੱਲੇ, ਆਹ ਲੈ ਲਈਏ, ਵੀ ਉਹਨਾਂ ਨੇ ਇੱਕ ਵੱਡਾ ਹੀ ਹਾਥੀ ਦਾ ਪੈਰ ਲਿਆ ਕੇ ਤੁਹਾਡੇ ਸਿਰ ਤੇ ਧਰ ਦੇਣਾ ਤੇ ਮਤਲਬ ਤੁਸੀਂ ਫਿਰ ਉਹਦੇ ਚੋਂ ਕੱਢ ਲਓ ਕਿ ਛਟਪਟਾਉਂਦੇ ਰਹੋ, ਚੀਕਾਂ ਮਾਰਦੇ ਰਹੋ ਔਰ ਦਮ ਤੋੜ ਜਾਓ। ਇਹੀ ਹੱਲ ਹੋਣਾ ਆ, ਹੋਰ ਕੋਈ ਨਿਕਲਦਾ ਨਹੀਂ ਇਹਦੇ ਚੋਂ। ਤੇ ਦੂਜਾ ਪਾਰਟ ਫਿਰ ਜੇ ਇਹਦੇ ਤੇ ਉਹ ਕਿਸੇ ਨੇ ਸਬ ਕੰਟੀਨੈਂਟ ਦੇ ਸ਼ਾਇਰ ਨੇ ਕਿਹਾ ਸੀ ਕਿ ਭਾਈ घुट घुट के मर जाऊं ये मर्जी मेरे सयाद की है, कि भाई ये शिकारी यही चाहता है कि भी ना रोने की इजाजत ना इजाजत फरियाद की है, घुट घुट के मर जाऊं ये मर्जी मेरे सयाद की है। यही शिकारी दी मर्जी है, ना उन्हें अपील करन देनी है, ना उन्हें रोण धोण देना है, ना तुहाडे कोल जिन्हों कदे ਭਗਤ ਸਿੰਘ ਨੇ ਇਹ ਕਿਹਾ ਸੀ ਕਿ ਜੀ ਜਿੱਥੇ ਅਪੀਲ ਵਕੀਲ ਦਲੀਲ ਮੁੱਕ ਜਾਣ। ਹੁਣ ਤੁਸੀਂ ਜੇ ਮੈਜੋਰਿਟੇਰੀਅਨਿਜ਼ਮ ਨੇ ਤੁਹਾਨੂੰ ਗੁਲਾਮ ਬਣਾਉਣਾ ਮਿੱਥਿਆ ਹੋਇਆ ਤੇ ਤੁਹਾਡੀ ਕੋਈ ਅਪੀਲ, ਕੋਈ ਵਕੀਲ, ਕੋਈ ਦਲੀਲ ਕਾਰਗਰ ਹੋ ਹੀ ਨਹੀਂ ਸਕਦੀ। ਅਲਟੀਮੇਟਲੀ ਤੁਹਾਨੂੰ ਮੈਜੋਰਿਟੀ ਨੇ ਨਿਗਲਣਾ, ਉਹ ਨਿਗਲ ਰਹੇ ਨੇ ਔਰ ਧੜੱਲੇ ਨਾਲ ਨਿਗਲ ਰਹੇ ਨੇ। ਜੀ ਡਾਕਟਰ ਸਾਹਿਬ ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਯੂਨੀਫਾਰਮ ਸਿਵਲ ਕੋਡ ਦੇ ਹਵਾਲੇ ਨਾਲ ਜਿਹੜੀ ਇਹ ਵਿਚਾਰ ਚਰਚਾ ਸੀ, ਇਹਦੇ ਜਿਹੜੇ ਅੱਗੇ ਫਰਦਰ ਸਟੈਪਸ ਹੈਗੇ ਆ ਜਾਂ ਹੋਰ ਜਿਹੜੇ ਐਂਗਲਸ ਨੇ ਉਹਨਾਂ ਨੂੰ ਐਕਸਪਲੋਰ ਕਰਾਂਗੇ ਨੈਕਸਟ ਸੈਗਮੈਂਟ ਦੇ ਵਿੱਚ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਹਿਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਚੋਣਾਂ ਦੀ, ਮਤਲਬ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਹ ਨੀਤੀ ਹੈ ਯੂਨੀਫਾਰਮ ਸਿਵਲ ਕੋਡ ਦੇ ਥੱਲੇ, ਰਾਮ ਮੰਦਿਰ ਦੇ ਥੱਲੇ ਉਹ ਇੰਪਲੀਮੈਂਟ ਕੀਤੀ ਜਾ ਰਹੀ ਹੈ ਤੇ
ਇਵੈਂਚੁਅਲੀ ਜਿਹੜਾ ਨਿਸ਼ਾਨਾ ਟੀਚਾ ਜੇ ਸ਼ਾਰਟ ਟਰਮ ਦਾ ਦੇਖਣਾ ਹੋਵੇ ਇਹਨਾਂ ਮਹੀਨਿਆਂ ਦਾ, ਉਹ ਆ ਵੀ ਇਹਨਾਂ ਨੇ ਜਿਹੜੀਆਂ ਚੋਣਾਂ ਨੇ ਬੀਜੇਪੀ ਨੇ ਉਹ ਜਿੱਤਣੀਆਂ ਨੇ ਹੁਣ 2024 ਦੀਆਂ ਜਿਹੜੀਆਂ ਲੋਕ ਸਭਾ ਇਲੈਕਸ਼ਨਸ ਨੇ। ਸੋ ਇਲੈਕਸ਼ਨਸ ਨੂੰ ਜੇ ਫੋਕਸ ਰੱਖ ਕੇ ਗੱਲ ਕਰੀਏ ਤੇ ਕੀ ਦੇਖਦੇ ਹੋ ਪੂਰੇ ਭਾਰਤ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਹੈ? ਹਾਲਾਂਕਿ ਜਦੋਂ ਅਸੀਂ ਇੱਧਰ ਨਾਰਥ ਈਸਟ ਦੀਆਂ ਸਟੇਟਾਂ ਵੱਲ ਦੇਖਦੇ ਹਾਂ ਸਿਚੁਏਸ਼ਨ ਡਿਫਰੈਂਟ ਕਿਸਮ ਦੀ ਨਜ਼ਰ ਆਉਂਦੀ ਹੈ। ਸਾਊਥ ਦੇ ਵਿੱਚ ਪਿਛਲੇ ਹਫਤੇ 2 ਹਫਤੇ ਦਾ ਜਿਹੜਾ ਡਿਵੈਲਪਮੈਂਟਸ ਹੈਗੀਆਂ ਨੇ, ਪ੍ਰੋਟੈਸਟ ਹੋ ਰਹੇ ਨੇ, ਮਤਲਬ ਇੱਕ ਡਿਬੇਟ ਜੀ ਬਣ ਗਈ ਹੈ ਨਾਰਥ ਤੇ ਸਾਊਥ ਦੇ ਡਿਵਾਈਡ ਦੀ, ਜਿਹਦੇ ਤੇ ਬੀਜੇਪੀ ਨੇ ਵੀ ਰਿਐਕਟ ਕੀਤਾ, ਜਿਹਦੇ ਤੋਂ ਇਹ ਸਮਝ ਆਉਂਦੀ ਹੈ ਵੀ ਉਹਨਾਂ ਨੂੰ ਵੀ ਇਹ ਦਿਖ ਰਿਹਾ ਵੀ ਭਾਈ ਇਹ ਜਿਹੜੀ ਗੱਲ ਹੈ ਇਹ ਉਹਨਾਂ ਦੇ ਅਗੇਂਸਟ ਜਾ ਰਹੀ ਹੈ। ਸੋ ਇਹ ਜਿਹੜੇ ਫੈਕਟਰਸ ਨੇ ਨਾਰਥ ਈਸਟ ਦਾ ਹੋ ਗਿਆ ਜਾਂ ਫਿਰ ਪੰਜਾਬ ਤੇ ਜੰਮੂ ਕਸ਼ਮੀਰ ਦੀ ਜਿਹੜੀ ਸਿਚੁਏਸ਼ਨ ਆ, ਤੁਹਾਨੂੰ ਓਵਰਆਲ ਕੀ ਲੱਗਦਾ ਵੀ ਇਹ ਕੰਪਲੀਟਲੀ ਇਹ ਇਸ਼ੂਜ਼ ਨੂੰ ਮੁੱਖ ਰੱਖਦਿਆਂ ਹੋਇਆ ਰਾਮ ਮੰਦਿਰ ਦਾ, ਯੂਨੀਫਾਰਮ ਸਿਵਲ ਕੋਡ, ਪੋਲਰਾਈਜੇਸ਼ਨ, ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀ ਨੀਤੀ ਦੇ ਥੱਲੇ ਕਾਊ ਬੈਲਟ ਜਿਹੜੀ ਹੈਗੀ ਹੈ ਉਹਨੂੰ ਤੇ ਇਹਨਾਂ ਨੇ ਕੰਟਰੋਲ ਕੀਤਾ ਹੋਇਆ, ਤੇ ਉਹਨੂੰ ਜੇ ਮੰਨ ਵੀ ਲਿਆ ਜਾਵੇ ਵੀ ਇਹ ਮੈਜੋਰਿਟੀ ਉੱਥੇ ਲੈ ਜਾਂਦੇ ਆ, ਤੇ ਇਹ ਨਾਰਥ ਸਾਊਥ ਦਾ ਡਿਵਾਈਡ ਜਾਂ ਨਾਰਥ ਈਸਟ ਵਾਲਾ ਪਾਰਟ ਜਿਹੜਾ ਹੈਗਾ ਇਹ ਕਿੰਨਾ ਕੁ ਫੈਕਟਰ ਇਹਦੇ 'ਚ ਕਰ ਸਕਦਾ ਵੀ ਇਹਨਾਂ ਨੂੰ ਚੈਲੰਜ ਹੋ ਸਕਦਾ, ਜਾਂ ਇਹਦੇ ਵਿੱਚ ਕਾਂਗਰਸ ਤੇ ਜਿਹੜਾ ਦੂਜੇ ਪਾਸੇ ਇੰਡੀਆ ਅਲਾਇੰਸ ਹੈ ਉਹ ਕਿਵੇਂ ਦਾ ਨਜ਼ਰ ਆਉਂਦਾ ਇਹ ਸਾਰੇ 'ਚ ਇਵੋਲਵ ਹੁੰਦਾ? ਦੇਖੋ, ਇੰਗਲੈਂਡ ਦੇ ਇੱਕ ਲਾਰਡ ਨੇ ਇੱਕ ਵਾਰੀ ਇਹ ਕਿਹਾ ਸੀ ਕਿ 2 ਜੁਮਲੇ ਅੱਡ-ਅੱਡ ਲੋਕਾਂ ਦੇ ਨਾਂ ਨਾਲ ਉਹਨਾਂ ਨੂੰ ਜੋੜਿਆ ਜਾਂਦਾ। ਇੱਕ ਤਾਂ ਇਹ ਸੀ ਕਿ ਆਲ ਪੋਲਿਟਿਕਸ ਇਜ਼ ਲੋਕਲ, ਤੇ ਦੂਸਰਾ 24 ਆਵਰਸ ਇਜ਼ ਅ ਲੌਂਗ ਟਾਈਮ ਇਨ ਪੋਲਿਟਿਕਸ। ਮਤਲਬ ਇਹ ਹੈ ਵੀ ਜਿਹੜੀ ਇਹ ਸਿਆਸਤ ਦੀ ਔਰ ਖਾਸ ਤੌਰ ਤੇ ਚੋਣਾਂ ਦੀ ਖੇਡ ਹੈ ਅਖੀਰਲੇ 24 ਘੰਟੇ 'ਚ ਵੀ ਬਦਲ ਸਕਦੀ ਹੈ, ਔਰ ਮੁੱਦੇ ਅਲਟੀਮੇਟਲੀ ਜਿਹੜੇ ਭਾਰੂ ਹੁੰਦੇ ਨੇ ਜਾਂ ਹਾਵੀ ਹੁੰਦੇ ਨੇ ਜਦੋਂ ਵੋਟਰ ਡਿਸਾਈਡ ਕਰਦਾ ਹੈ ਤੇ ਉਹ ਲੋਕਲ ਹੁੰਦੇ ਨੇ। ਈਵਨ ਜੇ ਅਸੀਂ ਅਮਰੀਕਾ ਦੇ ਹਵਾਲੇ ਨਾਲ ਕਰੀਏ, ਇੱਥੇ ਵੀ ਇੱਕ ਬੜੀ ਦਿਲਚਸਪ ਸਿਚੁਏਸ਼ਨ ਬਣ ਰਹੀ ਹੈ ਜਿੱਥੇ ਪ੍ਰੈਜ਼ੀਡੈਂਟ ਬਾਈਡਨ, ਹੁਣ ਜਿਹਦੇ ਖਿਲਾਫ ਅੱਜ ਇੱਕ 395 ਸਫੇ ਦੀ ਰਿਪੋਰਟ ਜਾਂ 345 ਸਫੇ ਦੀ ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਕਿ ਜੀ ਉਹ ਜਦੋਂ ਵਾਈਸ ਪ੍ਰੈਜ਼ੀਡੈਂਟ ਸੀ, ਕਲਾਸੀਫਾਈਡ ਇਨਫੋਰਮੇਸ਼ਨ ਉਹਨਾਂ ਨੇ ਆਪਣੇ ਕੋਲ ਰੱਖੀ ਫਾਈਲਾਂ ਔਰ ਕਿਵੇਂ ਡਿਸਕਲੋਜ਼, ਹਾਲਾਂ ਉਹਨਾਂ ਨੇ ਕਿਹਾ ਜਿਹੜੀ ਅੱਜ ਕਮੇਟੀ ਦੀ ਰਿਪੋਰਟ ਆਈ ਕਿ ਅਸੀਂ ਇੰਡਾਇਕਟ ਨਹੀਂ ਕਰਦੇ, ਪਰ ਉਹਨਾਂ ਨੇ ਕਿਹਾ ਜੀ ਕਿ ਬਾਈਡਨ ਦੀ ਮੈਮਰੀ ਦੇ ਵਿੱਚ ਬਹੁਤ ਫਰਕ ਹੈ ਔਰ ਈਵਨ ਉਹਨੂੰ ਇਹ ਭੁੱਲ ਗਿਆ ਵੀ ਉਹ ਵਾਈਸ ਪ੍ਰੈਜ਼ੀਡੈਂਟ ਕਦੋਂ ਸੀ ਔਰ ਉਹਦੇ ਬੇਟੇ ਦੀ ਜਿਹਦੀ ਐਕਸੀਡੈਂਟ 'ਚ ਡੈਥ ਹੋਈ ਉਹ ਕਦੋਂ ਹੋਈ। ਹਾਲਾਂ ਬਾਈਡਨ ਨੇ ਉਹਨੂੰ ਜਿਹੜਾ ਰਿਬਟ ਕੀਤਾ ਇਸ ਨੂੰ ਕਿ ਨਹੀਂ ਇਟਸ ਐਬਸਰਡ, ਮੇਰੀ ਮੈਮਰੀ ਬਹੁਤ ਫਾਈਨ ਹੈ ਔਰ ਮੈਂ ਇਹ ਉਹ ਹੈ ਦਿਸ ਦੈਟ। ਹੁਣ ਕਿਉਂਕਿ ਅਮਰੀਕਾ 'ਚ ਵੀ ਅਸੀਂ ਇਸ ਇਲੈਕਸ਼ਨ ਪ੍ਰੋਸੈਸ ਨੂੰ ਦੇਖ ਰਹੇ ਹਾਂ, ਐਵੇਂ ਟਰੰਪ ਨੂੰ ਲੈ ਕੇ ਜਿਵੇਂ ਮੇਨ ਸਟੇਟ ਔਰ ਕੋਲੋਰਾਡੋ ਨੇ ਉਹਨੂੰ ਕਿਹਾ ਜੀ ਲੋਕਲ ਬੈਲਟ ਦੇ ਉੱਤੇ ਹੀ ਨਹੀਂ ਲਿਆਣਾ, ਇਹ ਫਲਾਣਾ ਸੁਪਰੀਮ ਕੋਰਟ ਡਿਸਾਈਡ ਕਰੇਗਾ ਵੀ ਇਲੈਕਸ਼ਨ 'ਚ ਜਾ ਸਕਦਾ ਕਿ ਨਹੀਂ। ਹਾਲਾਂ ਰਿਪਬਲਿਕਨ ਨੋਮੀਨੇਸ਼ਨ ਉਹਨੇ ਆਲਮੋਸਟ ਜਿਹੜੀ ਹੈ ਉਹ ਆਇਓਵਾ ਹੋਏ ਜਾਂ ਨਿਊ ਹੈਂਪਸ਼ਾਇਰ ਹੋਏ, ਹੀ ਇਜ਼ ਦਾ ਵਨ ਹੂ ਇਜ਼ ਦਾ ਓਨਲੀ ਕੈਂਡੀਡੇਟ ਜਿਹੜਾ ਲੀਡ ਕਰ ਰਿਹਾ। ਸੋ ਮਤਲਬ ਇਹ ਹੈ ਵੀ ਇਹ ਵੀ ਅਲਟੀਮੇਟਲੀ ਦੇ ਬਾਵਜੂਦ ਕਿ ਬਾਈਡਨ ਦੀ ਫੋਰਨ ਪਾਲਿਸੀ ਕੀ ਹੈ, ਯੂਕਰੇਨ ਕੀ ਹੈ, ਚਾਈਨਾ ਕੀ ਹੈ, ਇਨ ਦਾ ਐਂਡ ਲੋਕਲ ਇਵੈਂਟਸ ਡਿਸਾਈਡ ਕਰਨਗੇ। ਉਹ ਇਕੋਨਮੀ ਹੈ, ਓਵਰਆਲ ਜਿਵੇਂ ਲੋਕਲ ਮੁੱਦੇ ਜਿਨ੍ਹਾਂ ਨੂੰ ਰਿਪਬਲਿਕਨ ਜਿਵੇਂ ਇਮੀਗ੍ਰੇਸ਼ਨ ਦਾ ਚੁੱਕਦੇ ਨੇ। ਹੁਣ ਟਰੰਪ ਇਨ ਸਪਾਈਟ ਆਫ ਕਿ ਜੀ ਉਹਨੇ ਰਾਈਟਿੰਗ ਕਰਵਾਈ ਕੈਪੀਟਲ ਹਿੱਲ ਦੇ ਉੱਤੇ ਔਰ ਹੋਰ ਕਿੰਨੇ ਮੁਕੱਦਮੇ ਔਰ ਲੀਗਲ ਚੈਲੰਜਸ ਫੇਸ ਕਰ ਰਿਹਾ, ਜਿਹਨੂੰ ਅਦਾਲਤਾਂ ਨੇ ਕਿਹਾ ਵੀ ਇਹ ਇਮਿਊਨਿਟੀ ਨਹੀਂ ਹੈ ਇਹਨੂੰ ਐਜ਼ ਏ ਪ੍ਰੈਜ਼ੀਡੈਂਟ ਜਿਹੜੀ ਹੁੰਦੀ ਹੈ ਜਦੋਂ ਕੋਈ ਪ੍ਰੈਜ਼ੀਡੈਂਟ ਹੋਏ। ਲੇਕਿਨ ਈਵਨ ਅਮਰੀਕਾ ਦੇ ਜਿਹੜੇ ਵੱਡੇ ਵੱਡੇ ਪੋਲੀਟੀਕਲ ਪੰਡਿਤ ਨੇ ਜਾਂ ਪੋਲੀਟੀਕਲ ਐਨਾਲਿਸਟ ਨੇ ਉਹਨਾਂ ਨੇ ਵੀ ਦੇ ਆਰ ਕੀਪਿੰਗ ਦਾ ਫਿੰਗਰਸ ਕ੍ਰਾਸਡ ਕਿ ਕੀ ਹੋਏਗਾ ਦੂਜਿਆਂ 'ਚ। ਸੋ ਮੈਂ ਕਿਉਂਕਿ ਆਪਣੇ ਜਿਸ ਤੇ ਬੜੀ ਐਡਵਾਂਸਡ ਡੈਮੋਕ੍ਰੇਸੀ ਔਰ ਬਹੁਤ ਸਾਰੀ ਟਰਾਂਸਪੇਰੈਂਸੀ ਔਰ ਓਪਨ ਹੈ, ਹੁਣ ਜੇ ਅਸੀਂ ਇੰਡੀਅਨ ਸਿਸਟਮ ਦੀ ਔਰ ਖਾਸ ਤੌਰ ਤੇ ਜਦੋਂ ਤੋਂ 2014 ਤੋਂ ਮੋਦੀ ਨੇ ਪਾਵਰ ਲਈ ਔਰ ਹੁਣ ਉਹ ਤੀਸਰੀ ਟਰਮ ਦੇ ਲਈ ਜਿਹੜਾ ਹੈ ਉਹ ਪੂਰਾ ਸਾਰਾ ਕੁਝ ਉਹਨੇ ਝੋਕਿਆ ਹੋਇਆ ਸੀ, ਇਹ ਦੇਖੀਏ ਤੇ ਤੁਹਾਨੂੰ ਯਾਦ ਹੋਏਗਾ ਕਿ 2019 ਦੀਆਂ ਚੋਣਾਂ ਤੋਂ ਪਹਿਲੇ ਮੋਦੀ ਦਾ ਗ੍ਰਾਫ ਬਹੁਤ ਥੱਲੇ ਜਾ ਚੁੱਕਾ ਸੀ ਔਰ ਆਲਮੋਸਟ ਜਿਹੜੇ ਪੋਲ ਸਰਵੇ ਆ ਰਹੇ ਸੀ ਜਿਹੜੇ ਬੜੇ ਸਾਇੰਟਿਫਿਕ ਤਰੀਕਾ ਉਹਦੇ 'ਚ ਉਹ ਲੂਜ਼ ਕਰਦਾ ਨਜ਼ਰ ਆ ਰਿਹਾ ਸੀ। ਪਰ ਤੁਸੀਂ ਦੇਖਦੇ ਹੋ ਪੁਲਵਾਮਾ ਦੀ ਘਟਨਾ, ਉਸ ਦੀ ਆੜ ਦੇ ਵਿੱਚ ਬਾਲਾਕੋਟ ਸਟ੍ਰਾਈਕ ਔਰ ਫਿਰ ਉਹ ਜਿਹੜੇ 40-42 ਵਿਚਾਰੇ ਮਰੇ ਗਰੀਬਾਂ ਦੇ, ਦਲਿਤਾਂ, ਬੈਕਵਰਡ ਸਿੱਖਾਂ, ਮੁਸਲਮਾਨਾਂ ਦੇ ਬੱਚੇ, ਉਹਨਾਂ ਦੀਆਂ ਫੋਟੋਆਂ ਲਾ ਕੇ ਸ਼ਹੀਦ ਤੇ ਘੁਸ ਕੇ ਮਾਰਾ
ਨਾਨ ਸਟੇਟ ਐਕਟਰ ਸਾਰੇ ਐਕਟਿਵ ਕਰ ਦਿੱਤੇ ਔਰ ਅਸੀਂ ਦੇਖਦੇ ਹਾਂ ਕਿ 300 ਤੋਂ ਵੱਧ ਸੀਟਾਂ ਤੇ ਮੋਦੀ ਐਡ ਹੋਇਆ। ਹੁਣ ਈਵਨ ਉਹਨਾਂ ਦਾ ਉਦੋਂ ਦਾ ਗਵਰਨਰ ਸਤਪਾਲ ਮਲਕ ਉਹ ਬਿਆਨ ਕਰ ਰਿਹਾ ਵੀ ਇਸ ਸਾਰੇ ਦੇ ਲਈ ਕਿਵੇਂ ਇੱਕ ਘਟਨਾ ਨੂੰ ਜਿਹਦੇ ਲਈ ਇਹ ਖੁਦ ਹੀ ਜ਼ਿੰਮੇਵਾਰ ਸੀ, ਉਹਨਾਂ ਨੂੰ ਜਹਾਜ਼ ਪ੍ਰੋਵਾਈਡ ਨਹੀਂ ਕੀਤੇ ਔਰ ਦੂਜਾ ਕੀਤਾ। ਹੁਣ ਇਸੇ ਲਈ ਇਹ ਅਸੀਂ ਖੌਫਜ਼ਦਾ ਵੀ ਹੈ ਇਸ ਲੈਵਲ ਤੇ ਦੇਖ ਕੇ ਕਿ ਅਜੇ 2-3 ਇਲੈਕਸ਼ਨ ਅਜੇ ਅਨਾਉਂਸ ਨਹੀਂ ਹੋਈਆਂ, ਲਾਸਟ ਬਜਟ ਪੇਸ਼ ਕੀਤਾ ਜਾ ਚੁੱਕਾ ਹੈ, ਆਲਰੇਡੀ ਜਿਹੜੇ ਵਿਜ਼ੀਬਲ ਏਜੰਡੇ ਨੇ ਉਹ ਸਾਹਮਣੇ ਨੇ, ਲੇਕਿਨ ਅਜੇ ਪਤਾ ਨਹੀਂ ਇਹਨਾਂ ਨੇ ਕਿਹੜਾ ਸੱਪ ਕੱਢਣਾ ਹੈ 12th ਆਵਰ 'ਚ, ਕਿਉਂਕਿ ਇਹ ਇਵੈਂਟ ਮੈਨੇਜਰ ਵੀ ਨੇ, ਇਵੈਂਟ ਮੇਕਰ ਵੀ ਨੇ, ਔਰ ਜੇ ਕਹਿਣਾ ਹੋਏ ਕਿ ਸਰਪ੍ਰਾਈਜ਼ ਦੇਣਾ ਜਾਂ ਉਸ ਚੀਜ਼ ਨੂੰ ਕੋਈ ਇਮੇਜਿਨ ਵੀ ਨਹੀਂ ਕਰਦਾ। ਜਿਵੇਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਤੋੜਿਆ, ਈਵਨ ਕਿਸੇ ਨੂੰ ਵੀ ਪਤਾ ਨਹੀਂ, ਗਵਰਨਰ ਨੂੰ ਪਤਾ ਹੋਏਗਾ ਉੱਥੇ ਸਤਪਾਲ ਮਲਕ ਨੂੰ, ਅਮਿਤ ਸ਼ਾਹ ਖੁਦ ਜਾ ਕੇ ਫੌਜ ਦੇ ਉੱਥੋਂ ਦੇ ਬ੍ਰਿਗੇਡੀਅਰ ਜਾਂ ਮੇਜਰ ਜਨਰਲ ਨਾਲ ਗੱਲ ਕਰ ਰਿਹਾ ਕਿਵੇਂ ਕੰਟਰੋਲ, ਔਰ ਉਹ ਕਾਗਜ਼ ਹੱਥ 'ਚ ਫੜਿਆ ਔਰ ਆ ਕੇ ਉਹ ਇਸ ਕਿਸਮ ਦਾ ਸਡਨ ਉਹ ਹੁੰਦਾ ਕਿ ਵੀ ਉਹ ਕਿਸੇ ਤੱਕ ਨਹੀਂ ਹੁੰਦਾ। ਸੋ ਇਸ ਕਿਸਮ ਦਾ ਕੋਈ ਏਜੰਡਾ ਜਿਹੜਾ ਜਿਸ ਦੇ ਉੱਤੇ ਕੋਈ ਕਰ ਸਕਦੇ ਨੇ, ਪਰ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਵਾਇਲੈਂਸ ਔਰ ਮੁਸਲਮਾਨਾਂ ਦੇ ਅਗੇਂਸਟ ਜਿਹੜੀ ਇਹਨਾਂ ਦੀ ਸਾਰੀ ਲਾਈਨ ਹੈ ਉਹ ਜ਼ਿਆਦਾ ਕਾਰਗਰ ਹੁੰਦੀ ਹੈ। ਹੁਣ ਗੱਲ ਮੁੱਦਿਆਂ ਦੀ ਜੇ ਕਰੀਏ ਇਸ਼ੂ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੇ ਵਕਤ 'ਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ, ਜਿਹੜੀ ਹਿੰਦੂ ਕਾਊ ਬੈਲਟ ਹੈ ਜਿਸ ਦੇ ਵਿੱਚ ਯੂਪੀ, ਮੱਧ ਪ੍ਰਦੇਸ਼, ਬਿਹਾਰ ਔਰ ਰਾਜਸਥਾਨ ਔਰ ਹਰਿਆਣਾ, ਹਿਮਾਚਲ ਸ਼ਾਮਲ ਨੇ, ਉਸ ਦੇ ਵਿੱਚ ਤਾਂ ਉਹਨਾਂ ਨੇ ਉਹ ਰਾਮ ਮੰਦਰ ਦਾ ਬਿਹਾਰ ਤੋਂ ਇਹਨਾਂ ਨੂੰ ਖਤਰਾ ਸੀ ਔਰ ਬਿਹਾਰ 'ਚ ਇਹਨਾਂ ਨੇ ਕਿਵੇਂ ਨਤੀਸ਼ ਕੁਮਾਰ ਨੂੰ ਮੈਨੇਜ ਕੀਤਾ, ਕਿਵੇਂ ਵਿਦਿਨ ਆਵਰਸ ਉਹ ਦੂਸਰੇ ਅਲਾਇੰਸ 'ਚੋਂ ਨਿਕਲ ਕੇ ਇਹਨਾਂ ਦੇ ਆਇਆ, ਸਹੁੰ ਚੁਕਾ ਕੇ ਉਹਨੂੰ ਲੈ ਆਂਦਾ, ਕਿਉਂਕਿ ਬਿਹਾਰ ਵੀ ਵੱਡਾ ਸੂਬਾ 45 ਸੀਟਾਂ ਭੇਜਦਾ। ਉਹਨੂੰ ਲੱਗਦਾ ਸੀ ਵੀ ਜਿਵੇਂ ਇਹ ਪਾਰਟ ਹੋਏਗਾ। ਔਰ ਸੈਕੰਡ ਪਾਰਟ ਜਿਹੜਾ ਮੈਂ ਸਮਝਦਾ ਵੀ ਜਿਹਨੂੰ ਉਵੇਂ ਡਿਸਕਸ ਨਹੀਂ ਕੀਤਾ ਜਾਂਦਾ ਜਿਵੇਂ ਕਰਨਾ ਬਣਦਾ, ਇੰਡੀਆ ਅਲਾਇੰਸ, ਜਿਹੜਾ ਇਹਨਾਂ ਨੂੰ ਖੌਫ ਸੀ ਕਿ ਵੀ ਜਿਹੜਾ ਇੰਡੀਆ ਅਲਾਇੰਸ ਜਿਹਨੂੰ ਬ੍ਰੋਡਨ ਕੀਤਾ, ਜਿਹਦੇ 'ਚ ਮਮਤਾ ਬੈਨਰਜੀ ਨੇ ਵੀ ਜੁਆਇਨ ਕੀਤਾ, ਅਰਵਿੰਦ ਕੇਜਰੀਵਾਲ ਨੇ ਵੀ ਕੀਤਾ, ਔਰ ਯੂਪੀ ਬਿਹਾਰ ਦੇ ਵਿੱਚ ਅਖਿਲੇਸ਼ ਯਾਦਵ, ਬਿਹਾਰ 'ਚ ਨਿਤੀਸ਼ ਕੁਮਾਰ ਔਰ ਦੂਸਰੇ, ਔਰ ਇਸ ਤੋਂ ਇਲਾਵਾ ਬਾਕੀ, ਇਸ ਤੋਂ ਉਹਨਾਂ ਨੂੰ ਇਹ ਸੀ ਕਿ ਵੀ ਇਹ ਤਾਂ ਜਿਹੜਾ ਵੱਡਾ ਚੈਲੰਜ ਬਣ ਸਕਦਾ। ਸੋ ਉਹਨੂੰ ਉਹਨਾਂ ਨੇ ਦੋ ਤਰੀਕੇ ਦੇ ਨਾਲ ਇਸ ਨੂੰ ਤੋੜਿਆ ਔਰ ਕਾਫੀ ਹੱਦ ਤੱਕ ਇਨਫੈਕਟਿਵ ਕਰ ਦਿੱਤਾ ਹੈ। ਇੱਕ ਪਾਸੇ ਤਾਂ ਉਹਨਾਂ ਨੇ ਈਡੀ ਔਰ ਸੀਬੀਆਈ ਔਰ ਏਜੰਸੀਆਂ ਉਹ ਮਗਰ ਲਾਈਆਂ ਹੋਈਆਂ, ਜਿਹੜਾ ਉਹਨੂੰ ਉਹ ਜਾ ਕੇ ਫਾਈਲ ਦਿਖਾ ਦਿੰਦੇ ਨੇ। ਔਰ ਮੈਂ ਕੱਲ ਹੀ ਕਿਤੇ ਫਿਗਰ ਦੇਖ ਰਿਹਾ ਸੀ, ਇਸ ਨੂੰ ਜਿਹੜਾ ਕਾਂਗਰਸ ਪ੍ਰੈਜ਼ੀਡੈਂਟ ਬਣਾਇਆ ਮਿਸਟਰ ਖੜਗੇ ਜੀ, ਉਹਨੇ ਕਿਹਾ ਵੀ ਬੀਜੇਪੀ ਨੇ ਆਪਣੇ ਇਸ 4 ਸਾਲ ਦੇ ਪੀਰੀਅਡ 5 ਦੇ 400 ਤੋਂ ਜ਼ਿਆਦਾ ਐਮਐਲਏ ਜਾਂ ਐਮਪੀਜ਼ ਨੂੰ ਪਾਲਾ ਬਦਲਵਾਇਆ ਕਿ ਵੀ ਉਹ ਦੂਸਰੀਆਂ ਪਾਰਟੀਆਂ ਆਪਣੇ ਸ਼ਾਮਲ ਕਰਾਇਆ। ਸੋ ਮਤਲਬ ਇਹ ਹੈ ਕਿਸੇ ਨੂੰ ਈਡੀ, ਹੁਣ ਅਸੀਂ ਪੰਜਾਬ 'ਚ ਦੇਖਦੇ ਹਾਂ ਕੈਪਟਨ ਅਮਰਿੰਦਰ ਵਰਗੇ ਲੋਕ ਔਰ ਸੁਨੀਲ ਜਾਖੜ ਜਿਹਨੂੰ ਫਿਰ ਬੀਜੇਪੀ ਦਾ ਹੀ ਪ੍ਰੈਜ਼ੀਡੈਂਟ ਬਣਾਇਆ, ਕਿਸੇ ਦੇ ਪਿੱਛੇ। ਔਰ ਇਵੇਂ ਹੀ ਈਵਨ ਇਹ ਵੀ ਆ ਰਿਹਾ ਹੁਣ ਮਮਤਾ ਬੈਨਰਜੀ ਜਿਵੇਂ ਕ੍ਰਿਟਿਕ ਹੋ ਰਹੀ ਹੈ ਇੰਡੀਆ ਬਲੌਕ ਦੀ, ਔਰ ਉਹਦੇ ਵੀ ਕਿਹਾ ਜਾ ਰਿਹਾ ਵੀ ਕਿਉਂਕਿ ਉਹਦਾ ਭਤੀਜਾ ਕੇ ਭਾਣਜਾ ਉਹ ਕਰਪਸ਼ਨ ਦੇ ਥੱਲੇ ਇਨਵੋਲਵ ਹੈ, ਈਡੀ ਜਾਂ ਦੂਜੇ, ਉਹਨਾਂ ਨੇ ਉਹਨੂੰ ਕਿਹਾ ਵੀ ਇਹਨੂੰ ਛੱਡ ਇੰਡੀਆ ਬਲੌਕ ਨੂੰ, ਅਦਰਵਾਈਜ਼ ਅਸੀਂ ਚੁੱਕ ਲਾਂਗੇ। ਹੁਣ ਅਸੀਂ ਸ਼ਰਦ ਪਵਾਰ ਤੇ ਉਹਦਾ ਭਤੀਜਾ ਅਜਿਤ ਪਰਿਵਾਰ ਕੇ ਕੀ ਹੈ, ਹੁਣ ਇਲੈਕਸ਼ਨ ਕਮਿਸ਼ਨ ਇਹਨਾਂ ਦੇ ਨੇ, ਉਹਦੇ ਥੱਲੇ ਉਹਨਾਂ ਨੇ ਕਿਹਾ ਜੀ ਜਿਹੜੀ ਉਹਨਾਂ ਦੀ ਪਾਰਟੀ ਦਾ ਸਿੰਬਲ ਹੈ ਉਹ ਅਜੀਤ ਪਰਿਵਾਰ ਕੋਲ ਜਾਏਗਾ। ਸ਼ਰਦ ਪਵਾਰ ਜਿਨ੍ਹਾਂ ਬਾਰੇ ਇਹਨਾਂ ਦਾ ਸੀ ਜੀ ਇਹ ਸਭ ਕਰਪਟ, ਕਿਸੇ ਵੇਲੇ ਵੀ ਜਿਹੜਾ ਇਹਨੂੰ ਫੜਿਆ ਜਾ ਸਕਦਾ, ਉਹ ਉਧਰ ਜੁਆਇਨ ਕਰਵਾਤਾ। ਸ਼ਿਵ ਸੈਨਾ ਅਸੀਂ ਦੇਖਦੇ ਹਾਂ ਕਿਵੇਂ ਤੋੜਿਆ। ਸੋ ਇੰਟਰਨਲ ਇਹਨਾਂ ਦਾ ਇਹ ਹੈ ਕਿ ਪੈਸੇ ਦੇ ਇਹਨਾਂ ਕੋਲ ਕੋਈ ਕਮੀ ਨਹੀਂ ਹੈ, ਏਜੰਸੀਆਂ ਨੂੰ ਇਹ ਐਜ਼ ਏ ਵਹੀਕਲ ਇਸਤੇਮਾਲ ਕਰ ਰਹੇ ਨੇ। ਸੋ ਇਹਨਾਂ ਦੀ ਇਹ ਕੋਸ਼ਿਸ਼ ਹੋਏਗੀ ਕਿ ਇਲੈਕਸ਼ਨਾਂ ਤੱਕ ਪਹੁੰਚਦੇ ਆ ਜੇ ਅਸੀਂ ਕੇਜਰੀਵਾਲ ਦੀ ਕਿਸੇ ਵੇਲੇ ਵੀ ਅਰੈਸਟ ਹੋ ਸਕਦੇ, ਜਿਹੜੀ ਅਦਰਵਾਈਜ਼ ਝਾਰਖੰਡ ਜਿੱਥੇ ਕਿ ਜਿਹੜਾ ਉਹ ਕੀ ਉਸ ਦਾ ਨਾਂ ਹੈ ਉਹਦਾ ਝਾਰਖੰਡ ਦਾ ਹੀ ਚੀਫ ਮਿਨਿਸਟਰ, ਉਹ ਇਸ ਵੇਲੇ ਬਿਹਾਈਂਡ ਬਾਰਸ ਹੈ ਕਰਪਸ਼ਨ ਕੇਸਿਸ ਦੇ ਵਿੱਚ, ਸ਼ੰਭੂ ਕੇ ਸ਼ਿਬੂ ਕੀ ਨਾਂ ਹੈ। ਕੇਜਰੀਵਾਲ ਨੈਕਸਟ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਔਰ ਦਿੱਲੀ ਦੋਵਾਂ ਥਾਵਾਂ ਤੇ ਮੌਜੂਦ ਹੈ। ਔਰ ਆਉਣ ਵਾਲੇ ਈਵਨ ਜੇ ਰਾਹੁਲ ਗਾਂਧੀ ਨੂੰ ਹੀ ਕੋਈ ਈਡੀ ਜਾਂ ਦੂਜੇ ਕੇਸ ਆਲਰੇਡੀ ਉਹਨਾਂ ਨੇ ਉਹ ਬਣਾਏ ਹੋਏ ਨੇ ਜਿਨ੍ਹਾਂ ਦੇ ਥੱਲੇ ਨਹਿਰੂ ਪਤਾ ਨਹੀਂ ਫਾਊਂਡੇਸ਼ਨ ਕਿ ਕਿਹਦੇ ਥੱਲੇ,
ਉਹ ਉਹਨਾਂ ਨੂੰ ਤੁਰ ਸਕਦੇ। ਸੋ ਬਾਕੀ ਮੀਡੀਆ ਜਿਹਦੇ ਚ ਮੋਦੀ ਨੂੰ ਵਿਸ਼ਨੂੰ ਅਵਤਾਰ ਤਾਂ ਉੱਥੇ ਉਹਨਾਂ ਨੇ ਬਣਾ ਹੀ ਦਿੱਤਾ। ਸੋ ਇਹਨਾਂ ਦੀ ਮਲਟੀਪਲ ਸਟ੍ਰੈਟਜੀ ਹੋਏਗੀ, ਔਰ ਫਿਰ ਵੀ ਕੋਈ ਨਾ ਕੋਈ ਜਿਹੜਾ ਇਹਨਾਂ ਦਾ ਟਰੰਪ ਕਾਰਡ ਹੈ ਉਹ ਉਹਨਾਂ ਨੇ ਅਜੇ ਤੱਕ ਰੱਖਿਆ ਹੋਇਆ। ਜਿਹੜੇ ਇਹਨਾਂ ਨੂੰ ਇਹ ਲੱਗਾ ਵੀ ਇਹ ਵੀ ਨਹੀਂ ਚੱਲ ਰਿਹਾ, ਇਹ ਵੀ ਨਹੀਂ ਉਹ ਵੀ ਸਾਰੇ ਅਪਲਾਈ ਕਰਨਗੇ। ਔਰ ਲੇਕਿਨ ਮੌਕੇ ਦੇ ਉੱਤੇ ਕੁਛ ਨਾ ਕੁਛ ਐਸਾ ਵੀ ਕਰ ਸਕਦੇ ਨੇ ਜਿਹਦੇ ਥੱਲੇ ਜਿਹੜਾ ਮੋਦੀ ਜਿਹੜਾ, ਹਾਂ ਸਾਊਥ ਦੀ ਗੱਲ ਜੇ ਅਸੀਂ ਕਰੀਏ ਵੀ ਇਸ ਵੇਲੇ ਜਿਹੜਾ ਡਿਵਾਈਡ ਹੈ ਉਹ ਡਿਵਾਈਡ ਡੀਪਰ ਹੁੰਦਾ ਜਾ ਰਿਹਾ। ਔਰ ਉਹਦੀਆਂ ਦੋ ਉਦਾਹਰਨਾਂ ਅਸੀਂ ਬੜੀ ਕਲੀਅਰਲੀ ਦੇਖਦੇ ਹਾਂ ਕਿ ਕਰਨਾਟਕਾ ਦਾ ਇੱਕੋ ਇੱਕ ਲੋਨ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਕਰਨਾਟਕਾ ਤੋਂ, ਜਿਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਕਿ ਭਾਈ ਅਸੀਂ 5 ਸੂਬੇ ਜਿਹੜੇ ਦੱਖਣ ਦੇ ਆ ਜਿਹਦੇ ਵਿੱਚ ਤਮਿਲਨਾਡੂ, ਆਂਧਰਾ, ਤੇਲੰਗਾਨਾ, ਕੇਰਲਾ ਔਰ ਕਰਨਾਟਕਾ, ਅਸੀਂ ਇੰਨੇ ਫੀਸਦੀ ਦਿੰਦੇ ਆ, ਜੇ ਅਸੀਂ ਰੁਪਈਆ ਦਿੰਦੇ ਆ ਟੈਕਸਾਂ 'ਚ ਵਾਪਸ ਸਾਨੂੰ 7 ਪੈਸੇ ਮਿਲਦੇ ਨੇ। ਬਿਹਾਰ ਔਰ ਯੂਪੀ ਜਦੋਂ ਰੁਪਈਆ ਦਿੰਦੇ ਨੇ ਵਾਪਸ ਉਹਨਾਂ ਨੂੰ 7.5 ਰੁਪਏ 8.5 ਰੁਪਏ ਮਿਲਦੇ ਨੇ। ਤੇ ਇਵੇਂ ਚੱਲਣਾ ਨਹੀਂ ਹੈ। ਜੇ ਇਹੀ ਹਾਲ ਰਿਹਾ ਤੇ ਸਾਨੂੰ ਅਸੀਂ ਪੁਸ਼ ਹੋਵਾਂਗੇ ਕਿ ਦੱਖਣ ਦੇ ਸੂਬੇ ਅੱਡ ਮੁਲਕ ਦੀ ਮੰਗ ਕਰਨ। ਇਹ ਪਾਰਲੀਮੈਂਟ ਦੇ ਵਿੱਚ ਖਲੋ ਕੇ ਜਦੋਂ ਜਿਹੜਾ ਕਾਂਗਰਸ ਦਾ ਜਿਹੜੀ ਪਾਰਟੀ ਨੇ ਸਿੱਖਾਂ ਨੂੰ ਦੀ ਨਸਲਕੁਸ਼ੀ ਵਿੱਢੀ ਕਿ ਜੀ ਏਕਤਾ ਅਖੰਡਤਾ ਤੋੜ ਰਹੇ ਨੇ, ਇਹ ਕਹਿ ਰਿਹਾ, ਫਿਰ ਇਹ ਗੱਲ ਜ਼ੁਬਾਨੀ ਕਲਾਮੀ ਤੱਕ ਨਹੀਂ ਰਹੀ। ਅਸੀਂ ਦੇਖਦੇ ਹਾਂ ਅਜੇ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਜੰਤਰ ਮੰਤਰ ਰੋਡ ਦੇ ਉੱਤੇ ਕਰਨਾਟਕਾ ਦੇ ਚੀਫ ਮਿਨਿਸਟਰ ਸੀਤਾਰਮਈਆ ਜਿਹੜੇ ਨੇ ਵੱਡੇ ਦਲ ਦੇ ਨਾਲ ਬੈਠੇ ਨੇ ਕਿ ਭਾਈ ਤੁਸੀਂ ਸਾਡੇ ਤੋਂ ਇੰਨਾ ਲੈਂਦੇ ਹੋ, ਇਹ ਸਾਰਾ ਟੈਕਸ ਦੇ ਨਾਂ ਥੱਲੇ ਔਰ ਦੂਸਰੇ, ਲੇਕਿਨ ਸਾਨੂੰ ਦਿੰਦੇ ਕੁਛ ਨਹੀਂ। ਔਰ ਅਸੀਂ ਡਿਸਕਸ ਵੀ ਕੀਤਾ ਸੀ ਕੱਲ ਦੇ ਆਪਣੇ ਪ੍ਰੋਗਰਾਮ 'ਚ ਕਿ ਡੀਐਮਕੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਕਾਲੇ ਝੋਲੇ ਪਾ ਕੇ, ਰੋਬਸ ਸ਼ਰਟਸ ਪਾ ਕੇ ਪਾਰਲੀਮੈਂਟ ਦੇ ਵਿੱਚ ਜਿਹੜਾ ਉਹ ਰੋਸ ਵਿਖਾਵਾ ਕੀਤਾ। ਬਾਹਰ ਗਾਂਧੀ ਦਾ ਸਟੈਚੂ ਹੈ ਉੱਥੇ ਵੀ ਕੀਤਾ। ਔਰ ਉਹਦੇ 'ਚੋਂ ਵੀ ਉਹਨਾਂ ਨੇ ਕਿਹਾ ਕਿ ਵੀ ਜੀ ਨਾ ਤਾਂ ਸਾਨੂੰ ਕੋਈ ਵੈਸੇ ਰਾਹਤ ਮਿਲ ਰਹੀ ਹੈ ਜੋ ਅਸੀਂ ਟੈਕਸ ਦਿੰਦੇ ਹਾਂ, ਉਹਨਾਂ ਨੇ ਕਿਹਾ ਜੀ ਹਮਾਰੇ ਟੈਕਸ ਹਮਾਰਾ ਮਨੀ, ਕਿ ਭਾਈ ਸਾਨੂੰ ਤੁਸੀਂ ਉਸੇ ਹੀ ਪ੍ਰਪੋਰਸ਼ਨ 'ਚ ਰਿਟਰਨ ਕਰੋ। ਸੋ ਇਹ ਵੀ ਇੱਕ ਪੂਰੀ ਮੂਵਮੈਂਟ ਇਹਦਾ ਅੰਡਰ ਕਰੰਟ, ਇਹ ਕੋਈ ਆਲ ਆਫ ਏ ਸਾਡਾ ਨਵਾਂ ਨਹੀਂ ਆਇਆ ਇੱਕ ਔਰ ਇਹਦੇ 'ਚ ਵੀ ਧਿਆਨ ਰਹੇ ਕਿ ਜਿੱਥੇ ਮਜ਼ਹਬ ਦੇ ਨਾਂ ਥੱਲੇ ਉਹ ਮੋਰ ਪ੍ਰੈਕਟਿਸਿੰਗ ਹਿੰਦੂ ਨੇ, ਜ਼ਿਆਦਾ ਪ੍ਰਾਚੀਨ ਮੰਦਰ ਉੱਥੇ ਨੇ, ਉਹ ਪੂਰੇ ਸ਼ਿਵ ਜੀ ਦੇ ਭਗਤ ਨੇ, ਸ਼ੈਵ ਭਗਤ ਹੈ ਦੱਖਣ ਵਾਲੇ, ਵਿਸ਼ਨੂੰ ਦੇ ਜਾਂ ਦੂਜੇ ਰਾਮ ਦੇ ਜਾਂ ਕ੍ਰਿਸ਼ਨ ਦੇ ਭਗਤ ਨਹੀਂ ਹੈ, ਵਿਸ਼ਨੂੰ ਅਵਤਾਰਾਂ ਦੇ। ਲੇਕਿਨ ਉਹ ਕਲਚਰ ਵਾਈਜ਼ ਨਾਰਥ ਇੰਡੀਆ ਦੇ ਉਹ ਐਰੀਅਨ ਬੈਲਟ ਦਾ ਕਲਚਰ ਨਹੀਂ, ਉਹ ਡ੍ਰੈਵਿਡਨ ਕਲਚਰ ਹੈ, ਉਹਨਾਂ ਦਾ ਆਪਣੀ ਸਿਵਲਾਈਜੇਸ਼ਨ ਹੈ। ਔਰ ਜੇ ਮਜ਼ਹਬ ਦੇ ਨਾਂ ਤੇ ਇਹਨਾਂ ਨੇ ਹਿੰਦੂ ਮੁਸਲਮਾਨ ਡਿਵਾਈਡ ਦੇ ਬਾਵਜੂਦ ਸਾਊਥ ਦੇ ਵਿੱਚ ਇਹ ਲਹਿਰ ਨਹੀਂ ਪਹੁੰਚੀ ਕਿਉਂਕਿ ਉੱਥੇ ਸਿਵਲਾਈਜੇਸ਼ਨ ਡੋਮੀਨੇਟ ਕਰਦੀ ਹੈ। ਤੇ ਜੇ ਸਾਊਥ ਦੀਆਂ ਸਟੇਟਾਂ ਜਿਹੜੀਆਂ ਬਿਲਕੁਲ ਇਹ ਸਮਝ ਰਹੀਆਂ ਨੇ ਕਿ ਵੀ ਇਹ ਜਿਹੜਾ ਇਹਨਾਂ ਦੀ ਨਾਰਥ ਦੀ ਡੋਮੀਨੈਂਸ ਦਾ ਮਤਲਬ ਇਹਨਾਂ ਦੀ ਹਿੰਦੀ ਲੈਂਗੁਏਜ ਦੀ ਡੋਮੀਨੈਂਸ ਹੈ, ਸਾਡੇ ਪੈਸੇ ਦੀ ਲੁੱਟ ਖਸੁੱਟ ਹੈ। ਔਰ ਇਹੀ ਵਿਹਾਰ ਜੋ ਹੁਣ ਮਨੀਪੁਰ ਜਿਸ ਦੇ ਵਿੱਚ ਅਜੇ ਵੀ ਸਾਨੂੰ ਨਹੀਂ ਪਤਾ ਉੱਥੇ ਕੀ ਹੋ ਰਿਹਾ, ਸਿਵਲ ਵਾਰ ਬਣਾਈ ਹੋਈ ਹੈ, ਉੱਥੇ 400 ਤੋਂ ਜ਼ਿਆਦਾ ਚਰਚ, ਉੱਥੇ ਪੂਰਾ ਮਨੀਪੁਰੀਅਨ ਹਿੰਦੂ ਔਰ ਕ੍ਰਿਸਚਨ ਡਿਵਾਈਡ ਜਿਹੜਾ ਉਹ ਕੰਪਲੀਟ ਹੈ। ਔਰ ਜੇ ਅਸੀਂ ਨਾਰਥ ਈਸਟ ਦੀਆਂ ਦੂਸਰੀਆਂ ਸਟੇਟਾਂ 'ਚ ਦੇਖੀਏ, ਨਾਗੇ ਫਰਸਟ੍ਰੇਟ ਬੈਠੇ ਨੇ ਜਿਨ੍ਹਾਂ ਨੂੰ 18-19 ਸਾਲ ਨੈਗੋਸ਼ੀਏਸ਼ਨ ਉਲਝਾਈ ਰੱਖਿਆ, ਮੁੜ ਕੇ ਉਹਦੇ ਚੋਂ ਅਜੇ ਤੱਕ ਵੀ ਕੋਈ ਲਾਗੂ ਨਹੀਂ ਕੀਤਾ। ਇਸੇ ਤਰ੍ਹਾਂ ਈਵਨ ਮਿਆਂਮਾਰ ਜਿਸ ਦੇ ਬਾਰਡਰ ਨਾਲ ਲੱਗਦਾ ਜਿਹੜਾ ਇੰਡੀਆ ਦਾ ਹੈ, ਉਸ ਦੇ ਵਿੱਚ ਉਹਨਾਂ ਦੇ ਰਿਬੈਲਸ ਨੇ ਜਿਹੜੇ ਮਿਲਟਰੀ ਏਜੰਟਾਂ ਦੇ ਖਿਲਾਫ ਲੜ ਰਹੇ ਨੇ, ਕਬਜ਼ਾ ਕਰ ਲਿਆ। ਔਰ ਇਹਨਾਂ ਨੇ ਇਹ ਜਿਹੜਾ ਸਮਝੌਤਾ ਕੀਤਾ ਸੀ ਕਿ ਜੀ 16 ਕਿਲੋਮੀਟਰ ਤੱਕ ਮਿਆਂਮਾਰ ਔਰ ਭਾਰਤ ਬਾਰਡਰ ਦੇ ਕੋਈ ਵੀ ਆ ਜਾ ਸਕਦਾ ਹੈ, 2 ਹਫ਼ਤੇ ਲਈ ਰਹਿ ਸਕਦਾ ਹੈ। ਔਰ ਕਿਉਂਕਿ ਉਹ ਕਬੀਲੇ ਵੰਡੇ ਹੋਏ ਨੇ, ਉਹ ਵੀ ਰਿਬੈਲੀਅਸ ਕਬੀਲੇ ਨੇ। ਸੋ ਨਾਰਥ ਈਸਟ ਦੇ ਵਿੱਚ ਵੀ ਇੱਕ ਬੈਡ ਟੇਸਟ ਇਨ ਦਾ ਮਾਊਥ ਹੈ। ਹਾਲਾਂ ਬਹੁਤ ਸਾਰੀਆਂ ਸਟੇਟਾਂ ਨੂੰ ਇਹ ਅਜੇ ਕੰਟਰੋਲ ਕਰਦੇ ਨੇ, ਲੇਕਿਨ ਸਾਊਥ ਦੇ ਵਿੱਚ ਇਹ ਮੋਰ ਵੋਕਲ ਹੋ ਰਿਹਾ ਹੈ। ਤੇ ਜੇ ਅਸੀਂ ਆਪਣੇ ਸੂਬਿਆਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਜੰਮੂ ਕਸ਼ਮੀਰ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੁੰਦਾ ਜਿਸ ਦਿਨ ਕੋਈ ਨਾ ਕੋਈ ਜਿਹੜਾ ਉਹ ਕਿਲਿੰਗ ਨਾ ਹੋ ਰਹੀ ਹੋ। ਈਵਨ ਲੱਦਾਖ ਜਿਹੜਾ ਬੁੱਧਿਸਟ ਮੈਜੋਰਿਟੀ ਯੂਨੀਅਨ ਟੈਰੀਟਰੀ ਬਣਾਈ ਆ, 3 ਦਿਨ ਪਹਿਲੇ ਲੱਖਾਂ ਲੋਕ ਇਕੱਠੇ, ਉਹਨਾਂ ਨੇ ਕਿਹਾ ਜੀ ਸਾਨੂੰ ਯੂਨੀਅਨ ਟੈਰੀਟਰੀ ਤੋਂ ਪਹਿਲਾਂ ਅਸੀਂ ਆਰਟੀਕਲ 370 ਦੇ ਥੱਲੇ ਸਾਡਾ ਜਿਹੜੀ ਲੈਂਡ ਹੈ ਉਹ ਤਾਂ ਸੁਰੱਖਿਅਤ ਸੀ, ਹੁਣ ਇਹ ਅਡਾਨੀਆਂ ਨੂੰ ਲਿਆ ਕੇ ਜਾਂ ਦੂਜੇ ਇਹ ਜਿਹੜੇ ਨੇ ਉਹ ਇਸ ਕਿਸਮ ਦਾ ਮਾਹੌਲ ਬਣਾ ਰਹੇ ਨੇ
भी साडा हाल उत्तराखंड और हिमाचल वाला हो जाएगा जिथे कि लैंडस्लाइड्स हो रही ने और दूसरियां ने, और सानू स्कैजूअल 6 दे थल्ले इंडियन कॉन्स्टिट्यूशन दे 6 स्कैजूअल जिहदे थल्ले ट्राइबल बेल्ट लानिया जाए और सानू जो कुछ त्रिपुरा जां मेघालय जां दूसरियां नू ट्राइबल्स नूं और उन्हां दी लैंड नूं सेफ किया गया उवें किया जाए। और इस मामले च कल्ले बुद्धिस्ट ही नहीं, क्योंकि लद्दाख दे विच 50-55% पॉपूलेशन बुद्धिस्ट दी है, 40% के करीब मुसलमाना दी है, उहदे नाल कारगिल लगदा है। और ये सारी बेल्ट जिहड़ी है एक होर उस थां दा है जिथे कि उन्होंने मुसलमान ने उत्थे उन्होंने भी आके ज्वाइन किया। सो पंजाब के हवाले नाल जे देखिए, पंजाब च भावें जो शिकायत आम आदमी पार्टी केजरीवाल के हवाले नाल केंद्र सरकार के खिलाफ कर रही है, इनफैक्ट भगवंत मान राही उही कुछ पंजाब दे विच सिखां दे मुंडियां दे खिलाफ गैंगस्टर कह के मारन का रुझान भी शुरू करता होया। मुकाबला अज भी मुकाबले के नां थले एक नूं मारिया और मापिओ ने उन्होंने अमृतपाल सिंह के की ना आया, उन्होंने कहा जी असी डैड बॉडी नूं कोई गोली नहीं लगी, किवें मारिया टॉर्चर करके। इसे तरह असी वो सिद्धू पाना होए जां दूजे तीजे होण पाना सिद्धू और दूसरे कि आम लोगों नूं भी परचियां ते परचे किए जा रहे हैं, एक फीयर का माहौल सिरजा होया। सो पंजाब च अज दी डेट च ना बीजेपी दे पैर लगते नजर आते ने, ना आम आदमी पार्टी भी जी हुकूमत 92 MLA बना के बनी वो भी अनपॉपुलर हो रही है। और पंजाब तो हमेशा ही पलटा देने लई मशहूर है। पंजाब दीयां 12-13 सीटां चों ये नहीं लगता, हालां ऑलरेडी एग्जिस्टिंग जड़ियां सीटां दे विच आम आदमी पार्टी कोल इक्को ही सीट है जलंधर दी, हालां जिहड़ी अपनी सीट सी भगवंत मान दी, सिमरनजीत सिंह मान ने उन्होंने हराया। पंजाब किसी पासे भी जा सकता है। सो अजे ये सर्टनटी उन्होंने नहीं है, लेकिन दावा मोदी ने पार्लीमेंट किया है कि असी 400 सीटां क्रॉस करांगे और ये करांगे और वो करांगे, लेकिन ये पूरी गुंडागर्दी करनगे, पूरी हिंसा करनगे और अबव ऑल जिहड़ा EVM मशीनां दा भेत है जिहदी अजे तक परत खुली नहीं है, वो अल्टीमेटली तो फिर असली शिवजी तो उत्थे बैठे ने, वो शिवजी तो जिहड़ा मर्जी वरदान मंग रहे हैं, EVM तो EVM देगी उन्होंने। जी नहीं बिल्कुल डॉक्टर साहब, ये सारे ਜਿਹੜੇ ਫੈਕਟਰਸ ਨੇ ਇਹ ਦੇਖਣ ਵਾਲੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਵੀ ਐਨ ਮੌਕੇ ਤੇ ਜਾ ਕੇ ਹੀ ਗੱਲ ਕਲੀਅਰ ਹੋ ਗਈ ਵੀ ਗੱਲ ਜਾਂਦੀ ਕਿੱਧਰ ਨੂੰ ਹੈ ਜਾਂ ਬਣਦੀ ਕੀ ਹੈ। ਪਰ ਇੱਕ ਜ਼ਰੂਰ ਗੱਲ ਹੈਗੀ ਹੈ ਵੀ ਹੁਣ ਜਦੋਂ ਇਹ ਸਾਰੇ ਫੈਕਟਰਸ ਨੂੰ ਅਸੀਂ ਦੇਖਦੇ ਹਾਂ, ਇਹਦੇ ਵਿੱਚ ਭਾਰਤ ਦੇ ਅੰਦਰੂਨੀ ਫੈਕਟਰਸ ਆਪਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਹੈ ਉਹ ਇੱਕ ਵੱਡਾ ਫੈਕਟਰ ਹੈ। ਇਕਨੋਮਿਕਲ ਫੈਕਟਰ ਵੱਖਰਾ ਜਿਹਦੇ ਥੱਲੇ ਸਾਊਥ ਤੇ ਨਾਰਥ ਦਾ ਡਿਵਾਈਡ ਵੀ ਕ੍ਰੀਏਟ ਹੋਇਆ ਤੇ ਅਦਰਵਾਈਜ਼ ਵੀ ਹੈ। ਹੁਣ ਇਹਦੇ ਵਿੱਚ ਜਦੋਂ ਅਸੀਂ ਲਾਗਲੀਆਂ ਸਟੇਟਾਂ ਦੇ ਨਾਲ ਅਸੀਂ ਜ਼ਿਕਰ ਕਰਦੇ ਹਾਂ, ਹੁਣ ਭੂਟਾਨ ਨੇਪਾਲ ਦਾ ਜ਼ਿਕਰ ਹੁੰਦਾ, ਉਹ ਚਾਈਨਾ ਬਲੌਕ ਦੇ ਵਿੱਚ ਚਲੇ ਗਏ ਹੈ। ਥੱਲੇ ਅਸੀਂ ਸ਼੍ਰੀਲੰਕਾ ਤੇ ਮਿਆਂਮਾਰ ਦੇ ਵਿੱਚ ਜੋ ਚੱਲ ਰਿਹਾ ਉਹ ਪਾਰਟ ਦੇਖਦੇ ਹਾਂ, ਉੱਥੋਂ ਵੀ ਇੰਡੀਆ ਜਿਹੜਾ ਆ ਮਤਲਬ ਆਊਟ ਹਾਂ ਬਿਲਕੁਲ, ਮਤਲਬ ਜਿਹਨੂੰ ਕਹਿੰਦੇ ਵੀ ਸੇਕ ਲੱਗਾ ਹੋਇਆ ਹੱਥਾਂ ਨੂੰ। ਸੋ ਇਹ ਇੱਕ ਫੈਕਟਰ ਹੈਗੇ ਆ। ਇੰਟਰਨੈਸ਼ਨਲੀ ਇੰਡੀਆ ਦਾ ਇਮੇਜ ਕਿਸ ਕਿਸਮ ਦਾ ਬਣਿਆ, ਸਿੱਖ ਫੈਕਟਰ ਨੂੰ ਲੈ ਕੇ ਬਾਹਰੋਂ ਜਿਹੜੀਆਂ ਟਾਰਗੇਟਡ ਕਿਲਿੰਗਸ ਹੋਈਆਂ ਨੇ ਉਹ ਇੱਕ ਵੱਖਰਾ ਪਾਰਟ ਹੈ। ਸੋ ਇਹਨੂੰ ਹੁਣ ਜੇ ਮਤਲਬ ਬਾਲਕਨਾਈਜੇਸ਼ਨ ਆਫ ਇੰਡੀਆ ਦੇ ਨਜ਼ਰੀਏ ਤੋਂ ਦੇਖਣਾ ਹੋਵੇ ਜਾਂ ਕੱਲਾ ਇੱਕ ਉਸ ਨੂੰ ਇੱਕ ਵਿਚਾਲੇ ਰੱਖ ਕੇ ਦੇਖਣਾ ਹੋਵੇ ਤੇ ਮਤਲਬ ਸਿਚੁਏਸ਼ਨ ਕੋਈ ਬਹੁਤੀ ਵਧੀਆ ਨਹੀਂ ਨਜ਼ਰ ਆਉਂਦੀ ਇੰਡੀਆ ਦੀ। ਪਰ ਦਾਅਵੇ ਉਹਨਾਂ ਦੇ ਉਸ ਕਿਸਮ ਦੇ ਜ਼ਰੂਰ ਹੈਗੇ ਆ, ਹੋਲਡ ਵੀ ਇਸ ਵਕਤ ਹੈਗਾ। ਸੋ ਕੀ ਨਜ਼ਰ ਆ ਰਿਹਾ ਹੈ ਕਿ ਕਿਉਂਕਿ ਸ਼ੁਰੂਆਤ ਕਿਤੋਂ ਨਾ ਕਿਤੋਂ ਹੁੰਦੀ ਹੈ, ਜਦੋਂ ਵੱਡੀਆਂ ਸਟੇਟਸ ਵੱਡਾ ਜਿਹੜਾ ਸਟਰਕਚਰ ਹੁੰਦਾ ਤਾਣਾ ਬਾਣਾ ਖਿਲਰ ਦਾ, ਉਹ ਇੱਕ ਛੋਟੀ ਜੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਧਾਗਾ ਜਿਹਾ ਹੁੰਦਾ ਕਿਤੋਂ ਪੂਰੇ ਉਹਦੇ ਚੋਂ ਨਿਕਲਿਆ ਹੋਇਆ, ਮਾੜਾ ਜਿਹਾ ਧਾਗਾ ਖਿੱਚਿਆ ਤੇ ਹੌਲੀ ਹੌਲੀ ਉਹ ਸਾਰੇ ਹੀ ਕੰਮ ਖਿਲਰ ਜਾਂਦਾ ਹੁੰਦਾ। ਸੋ ਇਹਨਾਂ ਦੀ ਜਿਹੜੀ ਇਸ ਵਕਤ ਇੰਡੀਆ ਦੀ ਸਾਰੀ ਇਕਨੋਮੀ ਹੈ ਜਾਂ ਸਾਰਾ ਸਟਰਕਚਰ ਹੈ ਜਿਸ ਕਿਸਮ ਦਾ ਬਣਿਆ ਹੋਇਆ, ਮਤਲਬ ਇਹ ਵੱਧ ਕੇ ਟੁੱਟਣ ਦੀ ਕਗਾਰ ਵੱਲ ਨੂੰ ਜਾ ਰਿਹਾ ਹੈ ਜਾਂ ਕੀ ਨਜ਼ਰ ਆ ਰਿਹਾ ਹੈ? ਦੇਖੋ ਤੁਸੀਂ ਬੜਾ ਚੰਗਾ ਸਵਾਲ ਪੁੱਛਿਆ, ਕਿਉਂਕਿ ਜਦੋਂ ਅਸੀਂ ਛੋਟੇ ਮੁਲਕਾਂ ਦੇ ਵਿੱਚ ਜਦੋਂ ਅੱਤ ਹੁੰਦੀ ਹੈ ਜਾਂ ਲੋਕਾਂ ਦੀ ਫਰਸਟ੍ਰੇਸ਼ਨ ਹੁੰਦੀ ਹੈ ਤੇ ਉੱਥੇ ਰਜੀਮ ਚੇਂਜ ਹੁੰਦਾ ਹੈ, ਉਹ ਹਕੂਮਤ ਬਦਲੀ ਜਾਂਦੀ ਹੈ, ਲੋਕ ਸੜਕਾਂ 'ਤੇ ਨਿਕਲ ਆਉਂਦੇ ਨੇ, ਅਸਤੀਫਾ ਹੋ ਜਾਂਦਾ ਹੈ ਜਾਂ ਕਈ ਵਾਰੀ ਮਿਲਟਰੀ ਕੂ ਕਰ ਦਿੰਦੀ ਹੈ ਜਾਂ ਕੋਈ ਹੋਰ ਪੈਰਲਲ ਲੀਡਰਸ਼ਿਪ ਖੜੀ ਹੋ ਜਾਂਦੀ ਹੈ।
ਲੇਕਿਨ ਵੱਡੇ ਮੁਲਕਾਂ 'ਚ ਜਿੱਥੇ ਕਿ ਬਹੁਤ ਸਾਰੇ ਸੱਭਿਆਚਾਰਾਂ ਦੇ ਸਮੂਹ ਦੇ ਥੱਲੇ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਨੇ ਮੁਲਕ ਦੀ ਆਪਣੀ ਪੈਂਠ ਬਣਾਈ ਹੋਏ, ਉਹਦੇ 'ਚ ਜਦੋਂ ਇਸ ਕਿਸਮ ਦਾ ਡਿਸਕੰਟੈਂਟ ਹੁੰਦਾ ਹੈ, ਉਹ ਅਨਇੰਪਲੋਇਮੈਂਟ ਹੋਏ, ਉਹ ਧਾਰਮਿਕ ਸਟ੍ਰਾਈਫ ਹੋਏ, ਉਹ ਬੋਲੀ ਦਾ ਹੋਏ ਜਾਂ ਉਹ ਕੋਈ ਹੋਰ ਕ੍ਰਾਈਸਿਸ ਹੋਏ, ਤੇ ਉੱਥੇ ਫਿਰ ਮੁਲਕ ਟੁੱਟਦੇ ਨੇ। ਉੱਥੇ ਚੇਂਜ ਨਹੀਂ ਹੁੰਦੀ ਕਿ ਜੀ ਨਵਾਂ ਕੋਈ ਧਿਰ ਆ ਗਈ ਜਾਂ ਦੂਸਰੀ। ਔਰ ਸਾਡੇ ਸਾਹਮਣੇ ਦੋ ਵੱਡੀਆਂ ਉਦਾਹਰਨਾਂ ਜਿਹੜੀਆਂ ਅਸੀਂ 1980 'ਚ ਆਪਣੀ ਹਯਾਤੀ ਦੇ ਵਿੱਚ ਦੇਖੀਆਂ ਨੇ ਆਪਣੀਆਂ ਅੱਖਾਂ ਸਾਹਮਣੇ, ਉਹ ਸੋਵੀਅਤ ਯੂਨੀਅਨ ਦਾ 15 ਹਿੱਸਿਆਂ 'ਚ ਟੁੱਟਣਾ ਔਰ ਯੂਗੋਸਲਾਵੀਆ ਦਾ 7 ਹਿੱਸਿਆਂ ਦੇ ਵਿੱਚ ਟੁੱਟਣੇ। ਔਰ ਇਵੇਂ ਹੀ ਅਸੀਂ ਦੇਖਦੇ ਹਾਂ ਵੀ ਭਾਰਤ ਦੇ ਵਿੱਚ ਜੇ ਅਸੀਂ ਇਸ ਵੇਲੇ ਕੁੱਲ ਮਿਲਾ ਕੇ ਦੇਖੀਏ ਤੇ ਆਮ ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਉਹਨਾਂ ਦੀ ਗਿਣਤੀ ਵਧੀ ਹੈ। ਔਰ ਉਹਨਾਂ ਦਾ ਆਪਣਾ ਸਬੂਤ ਇੰਡੀਅਨ ਕੰਟੈਕਸਟ 'ਚ ਕਹਿਣਾ ਹੋਏ ਕਿ 80 ਕਰੋੜ ਲੋਕਾਂ ਨੂੰ ਸੈਂਟਰਲ ਗਵਰਨਮੈਂਟ ਦੀ ਕਈ ਹਜ਼ਾਰ ਕਰੋੜ ਦੀ ਸਕੀਮ ਦੇ ਥੱਲੇ 5 ਕਿਲੋ ਅਨਾਜ ਮਹੀਨੇ ਦਾ ਮੁਫਤ ਦਿੱਤਾ ਜਾਂਦਾ ਹੈ। ਸੋ ਇਹ ਇਹਨਾਂ ਦੇ ਸਾਰੇ ਦਾਅਵੇ, ਵੱਡੀ ਮਿਡਲ ਕਲਾਸ, ਵੱਡੀ ਇਕਨੋਮੀ, ਅੰਮ੍ਰਿਤਕਾਲ ਔਰ ਟ੍ਰਿਲੀਅਨ ਇੰਨੇ ਡਾਲਰ, ਇਹ ਇਸ ਨੂੰ ਭੰਨ ਦਿੰਦੀ ਹੈ। ਆਲਰੇਡੀ ਅਸੀਂ ਪਿਛਲੀ ਵਿਚਾਰ ਚਰਚਾ ਦੇ ਵਿੱਚ ਨਾਰਥ ਸਾਊਥ ਡਿਵਾਈਡ, ਨਾਰਥ ਈਸਟ, ਮਜ਼ਹਬ, ਹਿੰਦੂ ਮੁਸਲਿਮ ਡਿਵਾਈਡ, ਇਹ ਸਾਰੇ ਫੈਕਟਰ ਦੇਖੇ ਨੇ ਕਿ ਸੁਸਾਇਟੀ ਜਿਹੜੀ ਹੈ ਕਿਵੇਂ ਇਨ ਸਟ੍ਰਾਈਫ ਹੈ, ਕਿਵੇਂ ਲਹੂ ਲੁਹਾਨ ਹੈ ਇੱਕ ਜਾਂ ਦੂਸਰੇ ਮੁੱਦੇ ਦੇ ਉੱਤੇ, ਉਹ ਸਾਰਿਆਂ ਨੂੰ। ਥਰਡਲੀ ਵਰਲਡ ਇਮੇਜ। ਹੁਣ ਜਦੋਂ ਸੋਵੀਅਤ ਯੂਨੀਅਨ ਨੂੰ ਪ੍ਰੈਜ਼ੀਡੈਂਟ ਰੀਗਨ ਨੇ ਈਵਲ ਐਮਪਾਇਰ ਕਿਹਾ ਸੀ, ਜ਼ਾਹਰ ਹੈ ਹਾਲਾਂਕਿ ਕਮਿਊਨਿਜ਼ਮ ਨੂੰ ਜਾਂ ਉਹਨਾਂ ਦੀ ਆਈਡੀਓਲੋਜੀ ਨੂੰ ਤੇ ਇੱਥੇ ਸੈਨੇਟਰ ਮੈਕਾਰਥੀ ਦੇ ਜ਼ਮਾਨੇ ਤੋਂ ਹੀ ਜਿਹੜਾ ਉਹ ਭੰਨਿਆ ਜਾ ਰਿਹਾ ਸੀ, ਲੇਕਿਨ ਐਵਰੇਜ ਦੁਨੀਆ ਸਮਝ ਰਹੀ ਸੀ ਕਿ ਜੀ ਉੱਥੇ ਬਹੁਤ ਵੱਡਾ ਈਵਲ ਦਿਓ ਬੈਠਾ ਹੈ, ਉਹ ਉਹਨੂੰ ਉੱਥੇ ਡਿਸਟਰੋਏ ਕਰ ਰਿਹਾ ਹੈ। ਚਰਚ ਤੋੜੇ ਨੇ, ਮੰਦਰ ਤੋੜੇ ਨੇ, ਮਸੀਤਾਂ ਤੋੜੀਆਂ ਨੇ, ਲੋਕਾਂ ਨੂੰ ਨਾਸਤਕਤਾ ਖਾਣ ਨੂੰ ਕੁਛ ਨਹੀਂ ਹੈ। ਇੱਕ ਬ੍ਰੈਡ ਉਹਨਾਂ ਨੂੰ ਜਾਂ ਆਲੂ ਮਿਲਦੇ ਨੇ ਜਦੋਂ ਸਟੋਰਾਂ ਤੇ ਜਾਂਦੇ ਨੇ। ਹਾਲਾਂ ਉਹਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਦੇ ਸੋਵੀਅਤ ਲੈਂਡ, ਸੋਵੀਅਤ ਨਾਰੀ ਕਿੱਦਾਂ ਦੇ ਗਲੇਜ਼ਡ ਪੇਪਰਾਂ ਦੇ ਉੱਤੇ ਉਹ ਦੱਸਦੇ ਹੁੰਦੇ ਸੀ ਮੁਫਤ ਘਰਾਂ 'ਚ ਕਿ ਜੀ ਕਿੰਨੀ ਪ੍ਰੋਗਰੈਸ, ਸੋਸ਼ਲਿਸਟ ਸੁਸਾਇਟੀ, ਇਹ ਉਹ ਦਿਸ ਦੈਟ, ਬਹੁਤ ਵੱਡਾ ਪ੍ਰੋਪੇਗੈਂਡਾ ਸੀ। ਪਰ ਜਦੋਂ ਵਾਕਿਆ ਹੀ ਉਹ ਲਾਈਕ ਦਾ ਹਾਊਸ ਆਫ ਕਾਰਡਸ 15 ਟੁਕੜੇ ਹੋਏ, ਨਜ਼ਰ ਆਇਆ ਕਿ ਏਡਾ ਵੱਡਾ ਫਸਾਡ ਖੜਾ ਕੀਤਾ ਹੋਇਆ ਸੀ ਕਿ ਜੀ ਦੇਖੋ ਸਪੇਸ ਦੇ ਵਿੱਚ ਉਹਨਾਂ ਨੇ ਨੀਲਾ ਉਹਨੂੰ ਯੂਰੀ ਗਾਗਰਨ ਨੂੰ ਭੇਜ ਦਿੱਤਾ, ਕੁੱਤਾ ਸਭ ਤੋਂ ਪਹਿਲਾਂ ਭੇਜਿਆ, ਟੈਕਨੋਲੋਜੀ ਉਹਨਾਂ ਦੇ ਕੋਲੇ, ਨਿਊਕਲੀਅਰ ਐਸੈਟ, ਫਲਾਣੇ ਢਿਮਕੇ, ਲੇਕਿਨ ਕਲੈਪਸ ਹੋਣ ਲੱਗੇ ਨਜ਼ਰ ਆਇਆ ਵੀ ਇਨਰ ਜਿਹੜਾ ਅੰਦਰ ਖੋਖਲਾਪਨ ਸੀ, ਇੱਕ ਜਿਹੜੀ ਹੈ ਪੋਪ ਲੀਲਾ ਖੜੀ ਕੀਤੀ ਹੋਈ ਸੀ। ਹੁਣ ਇੰਡੀਆ ਦਾ ਵੀ ਮੋਦੀ ਦੇ G20 ਤੱਕ ਅਸੀਂ ਦੇਖਦੇ ਹਾਂ ਕਿ ਈਵਨ ਇੱਕ ਵੱਡਾ ਹਿੱਸਾ ਜਿਹਦੇ ਸਾਡੇ ਵੀ ਕਈ ਲੋਕ ਬਹਾ 'ਚ ਬਹਿ ਜਾਂਦੇ ਨੇ ਜੀ, ਇੰਡੀਆ ਬਹੁਤ ਵੱਡੀ ਪਾਵਰ ਬਣ ਗਿਆ। ਦੇਖੋ ਜੀ ਉਹਨੇ ਚੰਦਰਮਾ ਦੇ ਉੱਤੇ ਡਾਰਕ ਸਾਈਡ ਆਫ ਦਾ ਮੂਨ ਵੀ ਆਪਣਾ ਗੱਡਾ ਉਤਾਰਤਾ। G20 ਵੇਲੇ ਦੇਖੋ ਮੋਦੀ ਜੇ 190 ਹੋਰਡਿੰਗ ਲੱਗੀਆਂ, 165 ਕੱਲੇ ਮੋਦੀ ਦੀਆਂ ਨੇ। ਦੇਖੋ ਬਾਈਡਨ ਵੀ ਉਹਨੂੰ ਸਲੂਟ ਕਰ ਰਿਹਾ, ਉਹਨੂੰ ਪੁਤਿਨ ਵੀ ਕਰ ਰਿਹਾ, ਉਹਨੂੰ ਫਲਾਣਾ ਵੀ ਕਰ ਰਿਹਾ, ਢਿਮਕਾ ਵੀ ਕਰ ਰਿਹਾ, ਉਹਦੀ ਇਕਨੋਮੀ ਔਰ ਇੰਨਾ % ਗਰੋਥ ਰੇਟ ਇੰਨਾ ਔਰ ਉਹ ਸਾਰਾ। ਹੁਣ ਅਸੀਂ ਦੇਖਦੇ ਹਾਂ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਜੀ ਉਸ ਔਰ ਉਦੋਂ ਵੀ ਇਹ ਵਾਪਰ ਚੁੱਕਾ ਹੋਇਆ, ਜਿਹੜੇ ਬਾਹਰੋਂ ਜਾ ਕੇ ਔਰ ਖਾਸ ਤੌਰ ਤੇ ਜਦੋਂ ਹੁਣ ਅਸੀਂ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੀ ਗੱਲ ਕਰਦੇ ਹਾਂ, G20 ਸਤੰਬਰ ਦੇ ਵਿੱਚ ਹੋ ਰਿਹਾ। ਆਲਰੇਡੀ ਉਹਨੂੰ ਬਾਈਡਨ ਵੀ ਕਹਿ ਰਿਹਾ ਸੀ, ਉਹਨੂੰ ਜਸਟਿਨ ਟਰੂਡੋ ਵੀ ਕਹਿ ਰਿਹਾ ਸੀ ਦੂਜਾ, ਲੇਕਿਨ ਤੁਸੀਂ ਦੇਖੋ ਔਰ ਕਿੰਨੇ ਸਮਾਰਟ ਨੇ ਆਪਣੀ ਕਮਜ਼ੋਰੀ ਲੁਕਾਉਣ 'ਚ ਕਿ ਉੱਤੋਂ ਉਹਨਾਂ ਦੇ ਹਾਵ ਭਾਵ ਬੋਲੀ 'ਚੋਂ ਨਹੀਂ ਸੀ ਲੱਗ ਰਿਹਾ ਕਿ ਵੀ ਆਲਰੇਡੀ ਇਹਨਾਂ ਨੂੰ ਬਾਈ ਦਾ ਨੈਕ ਫੜਿਆ ਹੋਇਆ ਅਮਰੀਕਾ, ਕੈਨੇਡਾ ਔਰ 5 ਆਈਜ਼ ਕੰਟਰੀਜ਼ ਨੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਐਜ਼ ਏ ਰੋਗ ਸਟੇਟ ਇੱਕ ਫਰੈਂਡਲੀ ਮੁਲਕ ਜੋ ਕੁਛ ਇਹਨਾਂ ਨੇ ਕੀਤਾ, ਅਮਰੀਕਾ 'ਚ ਤਾਂ ਈਵਨ KGB ਨੇ ਡੇਅਰ ਨਹੀਂ ਕੀਤਾ ਡਿਊਰਿੰਗ ਕੋਲਡ ਵਾਰ ਈਰਾ ਕਿ ਵੀ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਉਹ ਕੋਈ ਪਲਾਟ ਕਰਨ ਜੀ। ਸੋ ਇਸ ਦੇ ਥੱਲੇ ਜਿਹੜੀ ਇੰਟਰਨੈਸ਼ਨਲ ਇਮੇਜ ਹੈ ਉਹ ਨੋਜ਼ ਡਾਈਵ ਗਿਆ ਹੋਇਆ ਇਹਨਾਂ ਦਾ। ਜਿਹੜੀ ਇੰਡੀਆ ਨੂੰ ਥੋੜੀ ਬਹੁਤ ਰੈਕਗਨੀਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂ ਉਸ ਤੋਂ ਪਹਿਲਾਂ ਜੂਨੀਅਰ ਬੁਸ਼ ਨੇ ਜਾਂ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਦਿੱਤੀ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਕਿ ਜੀ ਇਹ ਬਿਲਟ ਹੋਇਆ ਕੁਆਡ 'ਚ ਵੀ ਬਾੜਿਆ, ਦੂਜਾ ਵੀ ਕੀਤਾ, ਉਹ ਵੀ ਅਸੀਂ ਦੇਖਦੇ ਹਾਂ ਮਿਲੀਟੈਰਲੀ ਗਲਵਾਨ ਵੈਲੀ ਕਨਫਲਿਕਟ ਤੋਂ ਬਾਅਦ ਇਹਨਾਂ ਨੂੰ ਨਜ਼ਰ ਆਇਆ ਵੀ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਜੀ। ਫਿਰ
ਬਾਲਾਕੋਟ ਵੇਲੇ ਵੀ ਨਜ਼ਰ ਆਇਆ। ਪਰ ਅਮਰੀਕਾ ਜਾਂ ਨੈਟੋ ਜਾਂ ਯੂਰਪੀਅਨ ਪਾਵਰਸ ਦੀ ਫਰਸਟ੍ਰੇਸ਼ਨ ਇੰਡੀਆ ਤੋਂ, ਉਸ ਦੀ ਡੁਪਲਿਸਿਟੀ ਤੋਂ ਨਿਕਲੀ, ਉਹ ਯੂਕਰੇਨ ਵਾਰ ਹੋਏ, ਔਰ ਹੁਣ ਮਿਡਲ ਈਸਟ ਵੇਲੇ ਜਾਂ ਜੋ ਈਰਾਨ ਦੇ ਨਾਲ ਰਿਲੇਸ਼ਨਸ਼ਿਪ ਹੈ, ਇੱਕ ਅਸੀਂ ਆਲਰੇਡੀ ਡਿਸਕਸ ਕਰਦੇ ਰਹਿੰਦੇ ਹਾਂ ਇਹ ਸਾਰਿਆਂ ਨੂੰ। ਸੋ ਇਸ ਵੇਲੇ ਇੰਡੀਆ ਜਿਹੜਾ ਹੈ ਉਹ ਕਿਸੇ ਪਾਸਿਓਂ ਵੀ ਇੰਟਰਨੈਸ਼ਨਲ ਅਹਿਮੀਅਤ ਦਾ ਜਿਹੜਾ ਹੈ ਉਹ ਉਸ ਦਾ ਪਾਰਟ ਨਹੀਂ ਰਿਹਾ। ਗੁਆਂਢੀਆਂ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਵੀ ਆਲਰੇਡੀ ਪਾਕਿਸਤਾਨ ਨਾਲ ਤਾਂ ਵੈਸੇ ਹੀ ਹੌਸਟਿਲਿਟੀ ਕਮਾਉਂਦੇ ਨੇ, ਕਿਉਂਕਿ ਉਹਨੂੰ ਇਹਨਾਂ ਨੇ ਕਦੇ ਜ਼ਹਿਨੀ ਤੌਰ ਤੇ ਮਨਜ਼ੂਰ ਹੀ ਨਹੀਂ ਕੀਤਾ। ਪਰ ਈਵਨ ਭੂਟਾਨ ਔਰ ਨੇਪਾਲ ਪੂਰੀ ਤਰ੍ਹਾਂ ਚਾਈਨਾ ਦੀ ਗ੍ਰਿਪ 'ਚ। ਭੂਟਾਨ ਨੇ ਆਊਟ ਆਫ ਦਾ ਵੇ ਜਾ ਕੇ ਬਾਰਡਰ ਇਸ਼ੂ ਨੂੰ ਸੈਟਲ ਕਰਨ ਲਈ ਚਾਈਨਾ ਨਾਲ ਆਪਣੇ ਜਿਹੜੇ ਨੇ ਉਹ ਖੋਲ੍ਹ ਲਏ ਨੇ ਕਮਿਊਨੀਕੇਸ਼ਨ। ਬੰਗਲਾਦੇਸ਼ ਜਿੱਥੇ ਇਹਨਾਂ ਨੇ ਇਲੈਕਸ਼ਨ ਰਿਗ ਕਰਕੇ ਉਹਨੂੰ ਸ਼ੇਖ ਹਸੀਨਾ ਨੂੰ ਬਣਾ ਦਿੱਤਾ, ਉੱਥੇ ਫੁੱਲ ਫਲੈਜਡ ਕੈਂਪੇਨ ਕਿ ਜੀ ਬਾਈਕਾਟ ਇੰਡੀਆ, ਔਰ ਇਹਨਾਂ ਦੀ $12 ਬਿਲੀਅਨ ਦੀ ਇਕੱਲੀ ਟ੍ਰੇਡ ਹੀ ਇਫੈਕਟ ਨਹੀਂ ਹੋਏਗੀ। ਕਿਸੇ ਵੇਲੇ ਵੀ ਮੈਨੂੰ ਹੈਰਾਨੀ ਨਹੀਂ ਹੋਏਗੀ, ਹਾਲਾਂ ਅਸੀਂ ਕੋਈ ਵਾਇਲੈਂਸ ਦੇ ਹੱਕ 'ਚ ਨਹੀਂ ਹੈ, ਕਿ ਜਿਵੇਂ ਸ਼ੇਖ ਮੁਜੀਬੁਰ ਰਹਿਮਾਨ ਇੰਡੀਆ ਦੇ ਪਾੜੇ 'ਚ ਘੁੰਮ ਰਿਹਾ ਸੀ, ਔਰ ਜਦੋਂ ਹੋਇਆ ਤੇ ਇੱਕੋ ਕਿਲਿੰਗ ਦੇ ਵਿੱਚ ਉਹਨਾਂ ਨੇ ਕਿੰਨੇ ਪਰਿਵਾਰ ਦੇ ਜੀ ਸਾਰੇ ਸ਼ੇਖ ਮੁਜੀਬੁਰ ਰਹਿਮਾਨ ਦੇ ਮਾਰ ਦਿੱਤੇ। ਸ਼ੇਖ ਹਸੀਨਾ ਸਰਵਾਈਵ। ਜਿੰਨੀ ਇਸ ਵੇਲੇ ਜਿਹੜੀ ਹੈ ਉਹ ਬਿਲਕੁਲ ਨੈਗੇਟਿਵ ਪ੍ਰੈਕਟਿਸਿਸ ਦੇ ਨਾਲ ਇਲੈਕਸ਼ਨ ਜਿੱਤੀ ਹੈ ਚੌਥੀ ਟਰਮ, ਰਾਹ ਦੀ ਇੰਡੀਆ ਦੇ ਇੰਟਰਫੇਰੈਂਸ ਹੈ, ਉਹਦਾ ਅੰਦਾਜ਼ਾ ਜਦੋਂ ਉਹਦੇ 'ਚ ਮੋਦੀ ਸਟੇਡੀਅਮ 'ਚ ਆਸਟ੍ਰੇਲੀਆ ਦੀ ਟੀਮ ਨੇ ਇੰਡੀਅਨ ਕ੍ਰਿਕਟ ਟੀਮ ਨੂੰ ਹਰਾਇਆ, ਢਾਕਾ ਸਾਰਾ ਲੱਖਾਂ ਲੋਕ ਬਾਹਰ ਸੈਲੀਬ੍ਰੇਟ ਕਰ ਰਹੇ ਸੀ। ਸੋ ਇਹ ਨਫ਼ਰਤ ਸ਼ੋਅ ਕਰਦਾ। ਸੋ ਬੰਗਲਾਦੇਸ਼ ਦੀ ਹਕੂਮਤ ਬੇਸ਼ੱਕ ਐਂ ਲੱਗਦਾ ਵੀ ਇੰਡੀਆ ਦੇ ਨਾਲ ਹੈ, ਪਰ ਲੋਕਾਂ ਦੇ ਮਾਲਦੀਵਸ ਜਿਹਨੇ ਤੇ ਬਿਲਕੁਲ ਇੰਡੀਆ ਨੂੰ ਕਿਹਾ ਵੀ ਕੱਢੋ ਆਪਣੇ ਮਿਲਟਰੀ ਪਰਸਨਲ ਬਾਹਰ, ਔਰ ਇਹਨਾਂ ਨੇ ਟੂਰਿਸਟ ਨਹੀਂ ਜਾਣਗੇ ਫਲਾਣਾ। ਚਾਈਨਾ ਨੇ ਇਹਨਾਂ 3 ਮਹੀਨਿਆਂ 'ਚ ਹੀ ਉਹ ਸਾਰਾ ਕਾਪਾ ਪੂਰਾ ਕਰ ਦਿੱਤਾ। ਔਰ ਮਿਆਂਮਾਰ ਦੇ ਹਵਾਲੇ ਨਾਲ ਜਿੱਥੇ ਅਜੇ ਕੁਝ ਸਮਾਂ ਪਹਿਲਾਂ ਇਹਨਾਂ ਨੇ ਫ੍ਰੀ ਰੋਮਿੰਗ ਐਗਰੀਮੈਂਟ ਕੀਤਾ ਸੀ 18 ਮੀਲ ਵਾਲਾ, ਉੱਥੇ ਅਸੀਂ ਦੇਖਦੇ ਹਾਂ ਵੀ ਉਹਨੂੰ ਕੈਂਸਲ ਕਰ ਦਿੱਤਾ, ਔਰ ਇਹ ਕਹਿੰਦੇ ਨੇ ਜੀ ਅਸੀਂ ਉੱਥੇ ਜਿਹੜੀ ਹੈ ਉਹ ਵਾਇਰ ਜਿਹੜੀ ਹੈ ਉਹ ਕੰਡਿਆਲੀ ਤਾਰ ਲਾਉਣੀ ਹੈ। ਸੋ ਗਵਾਂਢੀਆਂ ਦੇ ਇਨਰ ਦੀ ਅਸੀਂ ਗੱਲ ਕੀਤੀ, ਇੰਟਰਨੈਸ਼ਨਲ ਇਮੇਜ ਤੇ ਇਕੋਨਮੀ। ਇਹਨਾਂ ਦਾ ਆਪਣਾ ਹਿੰਦੂ ਆਈਡੀਆਲੋਗ ਜਿਹੜਾ ਸੁਬਰਾਮਨੀਅਮ ਸਵਾਮੀ, ਉਹ ਕਹਿੰਦਾ ਬੇੜਾ ਗਰਕ ਕਿਨੇ ਕੀਤਾ ਹੈ। ਇਹ $4 ਟ੍ਰਿਲੀਅਨ ਤੋਂ ਵੀ ਘੱਟ ਇਕੋਨਮੀ ਹੈ, ਗਰੋਥ ਰੇਟ ਬਹੁਤ ਥੱਲੇ ਹੈ, ਕੰਗਾਲ ਕਰਨ ਵੱਲ ਜਾ ਰਿਹਾ ਹੈ। ਔਰ ਉਸ ਸਾਰੇ ਚੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਈ ਜਦੋਂ ਇਸ ਲੈਵਲ ਦਾ ਸ਼ੁਰੂ ਹੋ ਜਾਂਦਾ ਹੈ ਕੰਮ, ਫਿਰ ਇਹ ਮੈਟਰ ਆਫ ਟਾਈਮ ਹੁੰਦਾ ਹੈ। ਕ੍ਰੈਕਸ ਆਲਰੇਡੀ ਨਜ਼ਰ ਆ ਰਹੇ ਨੇ। ਫਾਊਂਡੇਸ਼ਨਸ ਤਾਂ ਸਿੱਖਾਂ ਨੇ ਹੀ ਹਿਲਾ ਦਿੱਤੀਆਂ ਜਦੋਂ ਇਹਨਾਂ ਨੇ ਜੂਨ 84 'ਚ ਦਰਬਾਰ ਸਾਹਿਬ ਤੇ ਹਮਲਾ ਕੀਤਾ, ਤੇ ਜਿਨ ਕੀ ਚੀਰੀ ਦਰਗਾਹ ਪਾਰਟੀ ਤੇ ਨਾ ਮਰਨਾ ਭਾਈ, ਇਹਨਾਂ ਨੇ ਚਿੱਠੀ ਤਾਂ ਆਪਣੀ ਪੜਵਾ ਲਈ ਸੀ ਦਰਗਾਹ ਦੇ ਵਿੱਚ। ਔਰ ਸਿੱਖ ਫੈਕਟਰ ਅੱਜ ਬਹੁਤ ਵੱਡੀ ਤਾਕਤ ਬਣ ਕੇ ਡਾਇਸਪੋਰਾ ਸੇ ਖਾਸ ਤੌਰ ਤੇ, ਜੇ ਅਸੀਂ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਦੇਖੀਏ ਕਿ ਭਾਰਤੀ ਹਕੂਮਤ ਕਿਵੇਂ ਖੌਫਜ਼ਦਾ ਹੈ, ਔਰ ਦੁਨੀਆ ਭਰ ਦੇ ਵਿੱਚ ਸਿੱਖਾਂ ਦੀ ਵਿਲ ਜਿਹੜੀ ਹੈ ਕੌਮੀ ਘਰ ਖਾਲਿਸਤਾਨ ਦੇ ਲਈ ਉਹ ਜਗਜ਼ਾਰ ਹੋ ਰਹੀ ਹੈ। ਇਹ ਬਹੁਤ ਵੱਡਾ ਫੈਕਟਰ ਹੈ ਕਿ ਸਿੱਖਾਂ ਨੇ ਇਨੀਸ਼ੀਏਟ ਕੀਤਾ। ਇੰਦਰਾ ਗਾਂਧੀ ਦੀ ਉਸ ਜਿਹੜੀ ਹੈ ਡਾਇਨੈਸਟਿਕ ਰੂਲ ਨੂੰ ਵੀ ਚੈਲੰਜ ਕੀਤਾ, ਐਮਰਜੈਂਸੀ ਦੇ ਵੇਲੇ ਕਨਸੀਕੁਐਂਸਿਸ ਵੀ ਭੁਗਤੇ, ਟੋਟਲ ਵਾਰ ਦਾ ਅਸੀਂ ਸ਼ਿਕਾਰ ਹੈ। ਪਰ ਸਿੱਖ ਜੇ ਅੱਗੇ ਆ ਕੇ ਖਲੋਤੇ, ਕਸ਼ਮੀਰੀ ਵੀ ਉਸੇ ਰਾਹ ਤੇ ਤੁਰਿਆ, ਉਸੇ ਰਾਹ ਦੇ ਉੱਤੇ ਅੱਜ ਅਸੀਂ ਨਾਰਥ ਈਸਟ ਔਰ ਈਵਨ ਸਾਊਥ ਜਿਹੜਾ ਉਹ ਆਪਣੇ ਆਪ ਨੂੰ ਇਸ ਲੈਵਲ ਤੇ ਪਾਰਲੀਮੈਂਟ 'ਚ ਗੱਲ ਹੁੰਦੀ ਹੈ ਕਿ ਭਾਈ ਸਾਊਥ ਵੀ ਫਿਰ ਆਪਣਾ ਮੁਲਕ ਦਾ ਕਲੇਮ ਕਰ ਸਕਦਾ ਹੈ। ਸੋ ਇਹਦਾ ਮਤਲਬ ਇਹ ਹੈ ਕਿ ਭਾਈ ਇਹ ਜਿਹੜੀ ਸਟਰਗਲ ਹੈ, ਇਹ ਇਹਨਾਂ ਦੀ ਡਿਸਇੰਟੈਗ੍ਰੇਸ਼ਨ ਦੀ ਜਿਹੜੀ ਪ੍ਰੋਸੈਸ ਹੈ ਉਹ ਆਲਰੇਡੀ ਉਸ ਦੀ ਬਿਗਨਿੰਗ ਹੋ ਚੁੱਕੀ ਹੈ। ਕਦੋਂ ਇਹ ਫਾਸਟ ਹੋਏਗੀ, ਕਦੋਂ ਇਸ ਦਾ ਐਂਡ ਹੋਏਗਾ, ਇਹ ਟਾਈਮ ਐਂਡ ਸਪੇਸ, ਦੇਸ਼ ਔਰ ਕਾਲ ਇਹ ਅਕਾਲ ਪੁਰਖ ਦੇ ਕੋਲ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੇ ਲਈ ਰੁਕਦੇ ਹਾਂ ਵਿਊਅਰਸ। ਇੱਕ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅਸੀਂ ਕੰਟੀਨਿਊ ਕਰਾਂਗੇ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ।
ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਹਿਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਅਸੀਂ ਗੱਲ ਕਰੀਏ ਸਿੱਖ ਫੈਕਟਰ ਦੀ। ਮਤਲਬ ਸਿੱਖਾਂ ਦਾ ਜਿਹੜਾ ਰੋਲ ਹੈਗਾ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਅਖੀਰ ਤੇ ਵੀ ਤੁਸੀਂ ਜ਼ਿਕਰ ਕੀਤਾ ਆ ਵੀ 1984 ਦੇ ਵਿੱਚ ਜਦੋਂ ਅਟੈਕ ਕੀਤਾ ਆ ਭਾਰਤ ਦੀ ਹਕੂਮਤ ਨੇ, ਤੇ ਡਿਸਾਈਡ ਇਹਨਾਂ ਨੇ ਉਦੋਂ ਹੀ ਕਰ ਦਿੱਤਾ ਸੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਅੱਤ ਤੇ ਖੁਦਾ ਦਾ ਵੈਰ ਹੁੰਦਾ। ਤੇ ਉਸ ਤੋਂ ਬਾਅਦ ਜਿਹੜਾ ਇੱਕ ਅਮਲੀ ਰੂਪ ਦੇ ਵਿੱਚ ਗੱਲ ਉਸ ਪਾਸੇ ਨੂੰ ਜਾਣੀ ਸ਼ੁਰੂ ਹੋ ਗਈ ਤੇ ਉਹ ਹੁਣ ਡਿਕਲਾਈਨ ਥੱਲੇ ਨੂੰ ਜਾ ਰਿਹਾ। ਹੁਣ ਇਟਸ ਅ ਮੈਟਰ ਆਫ ਟਾਈਮ ਕਿ ਜਦੋਂ ਤੱਕ ਇਹ ਜਾ ਕੇ ਕੰਪਲੀਟਲੀ ਕੰਧ ਦੇ ਵਿੱਚ ਵੱਜਦੇ ਆ ਤੇ ਜਿਹੜਾ ਸਾਰਾ ਢਾਂਚਾ ਉਹ ਖਿਲਰਦਾ। ਹੁਣ ਜੇ ਸਿੱਖ ਫੈਕਟਰ ਨੂੰ ਮੁੱਖ ਰੱਖਦਿਆਂ ਹੋਇਆਂ ਦੇਖਣਾ ਹੋਵੇ, ਸਾਡੀ ਜਿਹੜੀ ਸਿਚੁਏਸ਼ਨ ਹੈ ਭਾਰਤ ਦੇ ਵਿੱਚ ਇਸ ਵਕਤ, ਉਹਨੂੰ ਥੋੜਾ ਜਿਹਾ ਐਨਾਲਾਈਜ਼ ਕਰੀਏ। ਭਾਰਤ ਦੇ ਵਿੱਚ ਵੀ ਵਿਦਨ ਇੰਡੀਆ ਵੀ ਤੇ ਬਾਹਰ ਵੀ। ਹੁਣ ਵਿਦਨ ਇੰਡੀਆ ਅਸੀਂ ਦੇਖ ਰਹੇ ਹਾਂ ਗੁਰਦੁਆਰਾ ਸਾਹਿਬਾਨਾਂ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਸਿੱਧਾ ਕੰਟਰੋਲ ਨਜ਼ਰ ਆ ਰਿਹਾ। ਤੇ ਉਹਦੀਆਂ ਜਿਹੜੀਆਂ ਖਬਰਾਂ ਪਿਛਲੇ ਹਫਤੇ ਦੇ ਵਿੱਚ ਅਸੀਂ ਦੇਖ ਰਹੇ ਹਾਂ, ਹਫਤੇ 10 ਦਿਨਾਂ ਦੇ ਵਿੱਚ, ਉਹ ਹਜ਼ੂਰ ਸਾਹਿਬ ਬੋਰਡ ਗੁਰਦੁਆਰਾ ਕਮੇਟੀ ਦੀ ਹੋਵੇ ਜਾਂ ਅਸੀਂ ਹਰਿਆਣਾ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਕਰਵਾਉਣੀਆਂ ਨੇ, ਕਰਵਾਉਣ ਤੋਂ ਬਾਅਦ ਪਹਿਲਾਂ ਐਲਾਨ ਕੀਤਾ, ਫਿਰ ਉਹ ਵਾਪਸ ਲੈ ਲਿਆ ਗਿਆ, ਪੋਸਟਪੋਨ ਹੋ ਗਿਆ, ਤੇ ਉਹ ਪਾਰਟ ਹੈ। ਤੇ ਉਹ ਉੱਥੇ ਦਾ ਜਿਹੜਾ ਸਿੱਖ ਹੈਗਾ ਉਹ ਕਿਸ ਕਿਸਮ ਨਾਲ ਮਹਿਸੂਸ ਕਰ ਰਿਹਾ ਜਾਂ ਕੀ ਪਾਰਟ ਉੱਥੇ ਨਜ਼ਰ ਆ ਰਿਹਾ। ਤੇ ਦੂਜਾ ਫੈਕਟਰ, ਜਦੋਂ ਅਸੀਂ ਬਾਹਰ ਡਾਇਸਪੋਰਾ 'ਚ ਬੈਠੇ ਦੇਖਦੇ ਹਾਂ, ਟਾਰਗੇਟਡ ਕਿਲਿੰਗ ਦੇ ਨਾਲ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਕਿ ਉਹਨਾਂ ਨੂੰ ਸੂਟ ਨਹੀਂ ਕੀਤਾ ਤੇ ਵੈਸਟ ਨੇ ਮਤਲਬ ਉਹ ਉਹਨਾਂ ਨੂੰ ਕੰਪਲੀਟਲੀ ਇੱਕ ਸੈਟਬੈਕ ਦਿੱਤਾ। ਤੇ ਹੁਣ ਜਿਹੜੀ ਰੈਫਰੈਂਡਮ ਦੀ ਕੈਂਪੇਨ ਆ ਜਾਂ ਖਾਲਿਸਤਾਨ ਦੀ ਜਿਹੜੀ ਸਟਰਗਲ ਹੈਗੀ ਆ, ਉਹਨੂੰ ਮਤਲਬ ਜਿਹੜਾ ਵੈਸਟ ਦਾ ਮੀਡੀਆ ਜਾਂ ਵੈਸਟ ਦੇ ਓਪੀਨੀਅਨ ਮੇਕਰ ਨੇ ਜਾਂ ਜਿਹੜਾ ਵੈਸਟ ਦਾ ਪੋਲੀਟੀਸ਼ੀਅਨ ਹੈ, ਉਹ ਵੀ ਮਤਲਬ ਇਸ ਨੂੰ ਇੱਕ ਫੈਕਟਰ ਦੇ ਤੌਰ ਤੇ ਦੇਖਣਾ ਸ਼ੁਰੂ ਕੀਤਾ। ਉਹਨਾਂ ਨੇ ਕਿ ਵੀ ਭਾਈ ਸਿੱਖ ਹੈਗੇ ਆ, ਇੱਕ ਕੌਮ ਹੈਗੀ ਆ ਤੇ ਸਾਡਾ ਇੱਕ ਉਭਾਰ ਇੱਕ ਨਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲ ਰਿਹਾ। ਸੋ ਵਿਦਨ ਇੰਡੀਆ ਤੇ ਡਾਇਸਪੋਰਾ ਦੇ ਹਵਾਲੇ ਨਾਲ ਜਿਹੜਾ ਇਹ ਮਿਸ਼ਰਣ ਜਿਹਾ ਬਣ ਰਿਹਾ, ਕਿਵੇਂ ਲੱਗ ਰਿਹਾ? ਦੇਖੋ, ਪਹਿਲਾਂ ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਜਾਂ ਉੱਥੋਂ ਦੇ ਸਿੱਖਾਂ ਦੀ ਗੱਲ ਕਰੀਏ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਮ ਮੰਦਰ ਪ੍ਰਤਿਸ਼ਠਾ ਦੇ ਨਾਂ ਥੱਲੇ ਜਿਹੜੀ ਨੌਟੰਕੀ ਸੀ, ਉਸ ਨੇ ਇੱਕ ਲਾਈਨ ਖਿੱਚੀ ਜਿਹੜੀ ਸਿੱਖਾਂ ਦੇ ਵਿੱਚ ਕੇਸਾਧਾਰੀ ਹਿੰਦੂ ਸੋਚ ਵਾਲਿਆਂ ਨੇ, ਜਿਨ੍ਹਾਂ 'ਚ ਫਿਰਕੇ ਵੀ ਨੇ, ਨਾਮਧਾਰੀ ਹੋਣ ਔਰ ਦੂਸਰੇ ਬਾਬਿਆਂ ਦੇ ਕੁਝ ਗਰੁੱਪ ਹੋਣ, ਉਹਨਾਂ ਨੇ ਜਿਵੇਂ ਜਾ ਕੇ ਔਰ ਨਕਲੀ ਨਿਹੰਗ ਬਾਣੇ ਦੇ ਥੱਲੇ ਅਸੀਂ ਇਹ ਦੇਖਿਆ ਕਿ ਭਾਈ ਕਿਵੇਂ ਉਹਨਾਂ ਤੋਂ ਨੌਟੰਕੀ ਕਰਵਾਈ ਕਿ ਜੀ ਨਿਹੰਗਾਂ ਨੇ ਲੰਗਰ ਲਾ ਦਿੱਤਾ ਹੈ। ਔਰ ਇਹ ਜਿਹੜੇ ਨਾਮਧਾਰੀ ਜੈ ਸ਼੍ਰੀ ਰਾਮ ਕਰਦੇ, ਔਰ ਕੁਝ ਹੋਰ ਇੰਡੀਵਿਜੂਅਲਸ ਵੀ ਜਿਨ੍ਹਾਂ ਦੇ ਵਿੱਚ ਰਾਧਾ ਸਵਾਮੀਆਂ ਦਾ ਜਿਹੜਾ ਢਿੱਲੋਂ ਹੈ ਉਹ ਵੀ ਉੱਥੇ ਗਿਆ। ਔਰ ਉਸ ਤੋਂ ਬਾਅਦ ਮੋਦੀ ਦੇ ਨਾਲ ਵੀ ਉਸ ਦੀਆਂ ਤਸਵੀਰਾਂ, ਕਿਉਂਕਿ ਇਹਨਾਂ ਦਾ ਇੱਕ ਵੱਡਾ ਬੇਸ ਇਹਨਾਂ ਨੇ ਬਣਾਇਆ ਹੈ, ਇੱਕੋ ਕਲਾਸ। ਇਹਦੇ 'ਚ ਇੱਕ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦਾ ਇਨਫਲੂਐਂਸ ਦੇਖਦੇ ਹਾਂ, ਜੇ ਬਾਹਰਲੇ ਸਿੱਖਾਂ ਨੇ ਇਸ ਸਾਰੇ ਦੇ ਉੱਤੇ ਪੂਰੀ ਸਖਤ ਲਾਈਨ ਨਾ ਲਈ ਹੁੰਦੀ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਸੀ ਹੋਣੀ ਕਿ ਪਟਨਾ ਸਾਹਿਬ, ਹਜ਼ੂਰ ਸਾਹਿਬ, ਅਕਾਲ ਤਖਤ ਤੇ ਦਮਦਮਾ ਸਾਹਿਬ, ਕੇਸਗੜ੍ਹ ਸਾਹਿਬ ਸਮੇਤ ਜਥੇਦਾਰ ਪੰਜਾਂ ਨਹੀਂ ਆਪਣੇ ਗਲਾਂ ਦੇ ਵਿੱਚ ਉਵੇਂ ਹੀ ਹਜ਼ੂਰੀਏ ਲੈ ਕੇ ਤੇ 3 ਫੁੱਟੀਆਂ ਤਲਵਾਰਾਂ ਲੈ ਕੇ ਉੱਥੇ
ਖਲੋਤੇ ਹੋਣਾ ਸੀ ਜਾ ਕੇ, ਔਰ ਇਹੀ ਹਾਲ ਬਾਦਲ ਲਾਣੇ ਦਾ ਵੀ ਹੋਣਾ ਸੀ। ਸੋ ਉਹਦੇ ਚ ਇੱਕ ਪਾਰਟ ਤਾਂ ਇਹਨਾਂ ਨੂੰ ਸ਼ਾਇਦ ਇਸ ਗੱਲ ਨੇ ਵੀ ਰਿਪਲਸ ਕੀਤਾ ਵੀ ਚਾਰੋਂ ਸ਼ੰਕਰਾਚਾਰੀਆ ਨਹੀਂ ਗਏ, ਤੇ ਇਹਨਾਂ ਨੂੰ ਲੱਗਾ ਵੀ ਅਸੀਂ ਧਾਰਮਿਕ ਤੌਰ ਦੇ ਉੱਤੇ ਆਪਣੇ ਆਪ ਨੂੰ, ਪਰ ਇਸ ਤੋਂ ਵੀ ਜ਼ਿਆਦਾ ਜਿਹੜਾ ਸਿੱਖਾਂ ਦਾ ਸੀ ਕਿ ਵੀ ਜਿਹੜਾ ਕੌਮੀ ਤੌਰ ਦੇ ਉੱਤੇ ਬਣਿਆ ਕਿ ਭਾਈ ਇਹ ਤੁਸੀਂ ਇਹ ਸਾਰੇ ਨੂੰ ਜਿਹੜਾ ਇਹ ਕਿਹੜਾ ਇੱਕ ਮਸਜਿਦ ਢਾਹ ਕੇ ਮੰਦਿਰ ਬਣਾਇਆ ਜਾ ਰਿਹਾ ਹੈ ਇਹਦੇ ਨਾਲ, ਔਰ ਵੈਸੇ ਵੀ ਪੱਥਰ ਪੂਜ ਵਾਲਾ ਸਾਡਾ ਪਾਰਟ ਨਹੀਂ ਹੈ। ਹੈਵਿੰਗ ਸੈਡ ਦੈਟ, ਅਸੀਂ ਇਹ ਸਮਝਦੇ ਹਾਂ ਵੀ ਭਾਰਤੀ ਹਕੂਮਤ ਅੱਜ ਦੀ ਨਹੀਂ, ਅੰਗਰੇਜ਼ਾਂ ਦੇ ਜ਼ਮਾਨੇ 'ਚ, ਉਸ ਤੋਂ ਪਹਿਲਾਂ ਮੁਗਲਾਂ ਦਾ ਤਾਂ ਕੰਮ ਹੀ ਸੀ ਸੌਖਾ ਕਿ ਭਾਈ ਸਿੱਧਾ ਜਿਹੜਾ ਲਿਆ ਕੇ ਮੱਸਾ ਰੰਗੜ ਬਿਠਾ ਦਿਓ ਜੀ, ਜਾਂ ਬਾਕੀ ਲੈਵਲ ਦੇ ਉੱਤੇ ਉਹ ਕਿਵੇਂ ਕਰਦੇ ਸੀ ਉਹ ਸਾਨੂੰ ਕਹਾਣੀਆਂ ਪਤਾ ਨੇ। ਅੰਗਰੇਜ਼ਾਂ ਨੇ ਬੜੀ ਚਲਾਕੀ ਦੇ ਨਾਲ ਮਹੰਤਾਂ ਦੇ ਹਵਾਲੇ ਗੁਰਦੁਆਰੇ ਕੀਤੇ ਤਾਂ ਕਿ ਗੁਰਦੁਆਰਿਆਂ 'ਚੋਂ ਕੋਈ ਵੀ ਜਿਹੜੀ ਸਿੱਖ ਨਿਰੋਈ ਵਿਚਾਰਧਾਰਾ ਦੀ ਗੱਲ ਸਾਹਮਣੇ ਨਾ ਆਏ। ਉਹ ਅਸੀਂ ਦੇਖਦੇ ਹਾਂ ਕਿ ਕਿਵੇਂ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਉਹ ਭਾਵੇਂ ਲਿਬਰੇਟ ਹੋਏ, ਲੇਕਿਨ ਕਿਵੇਂ ਬਹੁਤ ਜਲਦੀ 47 ਤੋਂ ਬਾਅਦ ਉਸ ਦੇ ਉੱਤੇ ਕਬਜ਼ੇ ਦੇ ਲਈ ਕਾਂਗਰਸ ਕਮਿਊਨਿਸਟ ਪਾਰਟੀਆਂ ਐਜ਼ ਏ ਪਾਰਟੀ ਇਲੈਕਸ਼ਨਾਂ ਲੜਦੀਆਂ ਸੀ, ਔਰ ਕਿਉਂਕਿ ਗੁਰਦੁਆਰਾ ਐਕਟ ਮੰਨ ਲਿਆ ਗਿਆ ਹੈ ਜਿਹਦੇ ਥੱਲੇ ਚੋਣਾਂ ਸਰਕਾਰ ਨੇ ਕਰਵਾਉਣੀਆਂ ਸੀ। ਸੋ ਤੁਸੀਂ ਜੇ ਸ਼੍ਰੋਮਣੀ ਕਮੇਟੀ ਵੀ ਪੋਸਟ 47 ਅੱਜ ਤੱਕ ਦੇਖੋ ਤੇ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਜਦੋਂ ਦੇਖਦੇ ਨੇ, ਖਾਸ ਤੌਰ ਤੇ ਜਦੋਂ ਤੋਂ 1980 ਤੋਂ ਉਦੋਂ ਹੀ ਚੋਣਾਂ ਭਾਵੇਂ 17 ਸਾਲ ਨਹੀਂ ਕਰਵਾਈਆਂ, 80 ਤੋਂ 96 97 ਤੱਕ ਉਹਨਾਂ ਨੇ ਆਪਣੇ ਏਜੰਟਾਂ ਬਾਦਲਾਂ ਨੂੰ, ਕਿਉਂਕਿ ਕੰਟਰੋਲ ਇਨਡਾਇਰੈਕਟ ਵੀ ਉਹਨਾਂ ਦੇ ਕੋਲ ਸੀ ਹੁਣ ਤੱਕ, ਕਿਉਂਕਿ ਤੁਸੀਂ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਗੱਲ ਕੀਤੀ ਜਾਂ ਉਸ ਤੋਂ ਪਹਿਲਾਂ ਹਰਿਆਣਾ ਕਮੇਟੀ ਬਣਾ ਕੇ ਮਨੋਹਰ ਲਾਲ ਖੱਟੜ ਨੇ ਕਿਵੇਂ ਉਹਨੂੰ ਮੈਨੀਪੂਲੇਟ ਕੀਤਾ ਤੇ ਮਹੰਤ ਕਰਮਜੀਤ ਸਿੰਘ ਨਾਂ ਦਾ ਸੇਵਾ ਪੰਥੀ ਉੱਥੇ ਬਿਠਾਇਆ ਹੋਇਆ ਹੈ, ਉਹ ਵੀ ਅਸੀਂ ਗੱਲ ਕਰਾਂਗੇ। ਲੇਕਿਨ ਇਸ ਸਾਰੇ ਦੇ ਚੱਲਦੇ ਆਲਰੇਡੀ ਜਦੋਂ ਤੋਂ ਬਾਦਲ ਟੌੜਾ ਤਲਵੰਡੀ ਵਾਲੀ ਲਾਈਨ ਆਈ, ਇਨਡਾਇਰੈਕਟਲੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਮੈਨੇਜ ਕੀਤਾ, ਔਰ ਕੋਈ ਵੀ ਜਿਹੜਾ ਰੈਵੋਲੂਸ਼ਨਰੀ ਥਾਟ ਵਾਲਾ ਸਿੱਖ ਜਾਂ ਸੱਚਾ ਸਿੱਖ ਇਸ ਦਾ ਹਿੱਸਾ ਨਾ ਬਣੇ ਉਦੋਂ ਤੱਕ ਚੋਣਾਂ ਨਹੀਂ ਕਰਵਾਉਂਦੇ ਜਦੋਂ ਤੱਕ ਉਹਨਾਂ ਨੂੰ ਯਕੀਨੀ ਨਹੀਂ ਹੁੰਦਾ ਵੀ ਪਾਵਰ ਉਹਨਾਂ ਨੇ ਆਪਣੇ ਚਮਚਿਆਂ ਨੂੰ ਦੇਣੀ ਹੈ। ਔਰ ਇਹੀ ਪਾਰਟ, ਔਰ ਫਿਰ ਉਹਨਾਂ ਨੇ ਈਵਨ ਸ਼੍ਰੋਮਣੀ ਕਮੇਟੀ ਨੂੰ ਕਿਵੇਂ ਡਿਸਮੈਂਬਰ ਕੀਤਾ, ਹਰਿਆਣਾ ਕਮੇਟੀ ਕਿਵੇਂ ਬਣਾਈ, ਉਹੀ ਕੁਛ ਸਰਕਾਰ ਨਵਾਜ਼ ਸਿੱਖਾਂ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੁੱਡਾ ਸਰਕਾਰ ਕਾਂਗਰਸ ਦੇ ਨੇ ਕੀਤਾ। ਸੁਪਰੀਮ ਕੋਰਟ ਨੇ ਵੀ ਉਹਨੂੰ ਓਕੇ ਕਰਕੇ ਬਿਲਕੁਲ ਉਹੀ ਜੋ ਹਿੰਦੂਤਵੀ ਫੈਸਲਾ ਚਾਹੁੰਦੇ ਨੇ। ਅੱਜ ਹਾਲ ਇਹ ਹੈ ਵੀ 50 ਤੋਂ ਜ਼ਿਆਦਾ ਜਿਹੜੇ ਇਤਿਹਾਸਕ ਗੁਰਦੁਆਰੇ ਨੇ ਹਰਿਆਣੇ ਦੇ, ਹਰਿਆਣਾ ਕਮੇਟੀ ਕੋਲ ਨੇ, ਉਹ ਸਿੱਧੀ ਜਿਵੇਂ ਡਾਇਰੈਕਟ ਕੰਟਰੋਲ ਹੁਣ ਹਜ਼ੂਰ ਸਾਹਿਬ ਦਾ ਜਿਹੜਾ ਉਹਨਾਂ ਨੇ ਆਲਮੋਸਟ 22 ਚੋਂ 17 ਮੈਂਬਰ ਸਿੱਧੇ ਹੀ ਆਪਣੇ ਨੋਮੀਨੇਟ ਕਰਕੇ ਕਿਹਾ ਜੇ ਅਸੀਂ ਕੰਟਰੋਲ ਕਰਾਂਗੇ, ਜਿਹੜਾ ਕਿ 1956 ਦਾ ਐਕਟ ਸੀ, ਗੁਰਦੁਆਰਾ ਐਕਟ ਉੱਥੋਂ ਦਾ ਹਜ਼ੂਰ ਸਾਹਿਬ ਤਖਤ ਸਾਹਿਬ ਦਾ, ਜਿਹਦੇ ਥੱਲੇ ਰਿਪਰੈਜ਼ੈਂਟੇਸ਼ਨ ਦੇ ਵਿੱਚ 4 ਮੈਂਬਰ ਸ਼੍ਰੋਮਣੀ ਕਮੇਟੀ, 1 ਚੀਫ ਖਾਲਸਾ ਦੀਵਾਨ, 1 ਦਿੱਲੀ ਕਮੇਟੀ, 2 ਸਿੱਖ ਮੈਂਬਰ ਪਾਰਲੀਮੈਂਟ, 7 ਇਲੈਕਟਡ, ਔਰ ਉਹਨਾਂ ਦਾ ਕਲੈਕਟਰ ਹੀ ਹੁੰਦਾ ਸੀ। ਉਹਨਾਂ ਨੇ ਸਾਰਾ ਪਾਸੇ ਸੁੱਟ ਕੇ ਸਿੱਧਾ ਕੰਟਰੋਲ ਦਿੱਲੀ ਕਮੇਟੀ। ਹੁਣ ਦਿੱਲੀ ਕਮੇਟੀ ਬੇਸ਼ੱਕ ਜਿਹੜੀ ਹੈ ਇਲੈਕਟਡ ਬਾਡੀ ਹੈ, ਪਰ ਜਿਸ ਲੈਵਲ ਦੇ ਉੱਤੇ ਮਨਜਿੰਦਰ ਸਿਰਸਾ ਔਰ ਕਾਲਕਾ ਉਹਨਾਂ ਨੇ ਬਿਠਾਏ ਨੇ, ਔਰ ਜਿਵੇਂ ਈਵਨ ਮੰਦਰ ਦਾ ਪ੍ਰੋਪੇਗੈਂਡਾ ਰਾਮ ਮੰਦਰ ਦੇ ਨਾਂ ਥੱਲੇ ਕਰਵਾਇਆ, ਔਰ ਮਨਜਿੰਦਰ ਸਿਰਸਾ 2-3 ਦਿਨ ਪਹਿਲਾਂ ਕਹਿ ਰਿਹਾ ਕਿ ਜੀ ਜੇ ਇੱਥੇ ਮਸਜਿਦ ਢਾਹ ਕੇ ਮੰਦਰ ਬਣਾਇਆ ਤੇ ਸਾਡੇ ਵੀ ਤਾਂ ਰਕਾਬਗੰਜ ਮਸਜਿਦ ਢਾਹ ਕੇ ਹੀ ਗੁਰਦੁਆਰਾ ਬਣਾਇਆ ਸੀ, ਜਿਹੜਾ ਬਿਲਕੁਲ ਹਿਸਟਰੀ ਨੂੰ ਡਿਸਟੋਰਟ ਕਰਨਾ ਇੱਕ ਅਲੱਗ ਡਾਇਰੈਕਸ਼ਨ 'ਚ ਲਿਜਾ ਕੇ। ਸੋ ਉੱਥੇ ਤਾਂ ਇਸ ਕਿਸਮ ਦੇ ਜਿਹੜੇ ਇੱਕ ਪਾਸੇ ਟੋਟਲੀ ਹਿੰਦੂਤਵਾ ਦੇ ਖਾਤੇ 'ਚ ਭੁਗਤਣ ਵਾਲੇ ਸਨਾਤਨੀ, ਵਿੱਚ ਵਿਚਾਲੇ ਜਿਹੜੇ ਨੇ ਉਹ ਤੁਸੀਂ ਡੱਬ ਖੜੱਬੇ ਜੇ ਕਿਸਮ ਦੇ ਕਿ ਇਧਰਲਾ ਦਬਾਅ ਬਣ ਜਾਏ ਤਾਂ ਇਧਰਲੀ ਗੱਲ, ਉਧਰਲਾ ਬਣ ਜਾਏ ਤਾਂ ਉਧਰਲੀ, ਤੇ ਜਿਹੜੇ ਕੁਛ ਉਹ ਸਿਮਰਨਜੀਤ ਸਿੰਘ ਮਾਨ ਜਾਂ ਉਹਨਾਂ ਦੀ ਪਾਰਟੀ ਹੋਏ ਜਾਂ ਦਲ ਖਾਲਸਾ ਹੋਏ ਜਾਂ ਕੋਈ ਹੋਰ ਇੰਡੀਵਿਜੂਅਲ ਜਿਹੜੇ ਸਮੁੱਚੇ ਜਿਹੜਾ ਸਿੱਖ ਥਾਟ ਨੂੰ ਰਿਪਰੈਜ਼ੈਂਟ ਕਰਦੇ ਨੇ, ਉਹ ਜੇ ਇਹ ਕਹਿਣਾ ਹੋਏ ਕਿ ਇਹ ਥਾਟ ਵਾਲੇ ਉੱਥੇ ਵਿਜ਼ੀਬਲੀ ਮਾਈਨੋਰਿਟੀ 'ਚ ਨੇ ਤੇ ਮੈਂ ਗਲਤ ਨਹੀਂ ਹੋਵਾਂਗਾ। ਹਾਲਾਂ ਇਨਸਾਫ ਮਾਰਚ ਹੋਇਆ ਜਾਂ ਉਹਨਾਂ ਨੇ ਜੇ ਅਡਵਾਨੀ ਨੂੰ ਭਾਰਤ ਰਤਨ ਦਾ ਅਵਾਰਡ ਦਿੱਤਾ ਤੇ ਸਾਰਿਆਂ ਦੀ ਲਾਈਨ ਆਈ। ਸੋ ਵਿਦਿਨ ਉੱਥੇ ਉਹ ਬਾਹਰ ਵੱਲ ਦੇਖਦੇ ਨੇ, ਜਦੋਂ ਬਾਹਰ ਕੁਝ ਵਾਪਰਦਾ ਉਹ ਉਤਸ਼ਾਹ 'ਚ ਹੁੰਦੇ ਨੇ, ਲੇਕਿਨ ਅਲਟੀਮੇਟਲੀ ਉਹਨਾਂ ਨੂੰ ਪਤਾ ਹੈ ਵੀ ਉੱਥੇ ਉਹੀ ਕੁਝ ਚੱਲੇਗਾ ਜੋ ਸਰਕਾਰ ਚਾਹੁੰਦੀ ਹੈ, ਜੋ ਏਜੰਸੀਆਂ ਚਾਹੁੰਦੀਆਂ ਨੇ। ਬਾਹਰਲੇ ਹਵਾਲੇ ਨਾਲ ਬੇਸ਼ੱਕ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, ਉਸ ਤੋਂ ਪਹਿਲਾਂ ਭਾਈ ਪਰਮਜੀਤ ਸਿੰਘ ਪੰਜਵੜ ਮਈ 2023 ਦੇ ਵਿੱਚ ਉਹਨਾਂ ਦਾ ਕੋਲਡ ਬਲੱਡਡ ਮਰਡਰ,
ਇਹ ਸਾਰਿਆਂ ਨੇ ਇੱਕ ਸਟੇਜ ਦੇ ਉੱਤੇ ਤਾਂ ਥੋੜਾ ਜਿਹਾ ਖੌਫ ਭਰਪਾ ਕੀਤਾ, ਲੇਕਿਨ 18 ਜੂਨ ਤੋਂ ਬਾਅਦ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ ਔਰ ਉਸ ਤੋਂ ਵੀ ਮੋਰ ਪਾਵਰ ਦੇ ਨਾਲ ਸਿੱਖਾਂ 'ਚ ਜਿਹੜੀ ਮੈਂ ਸਮਝਦਾ ਵੀ ਜਿਸ ਨੇ ਬਹੁਤ ਇਹ ਜਿੱਥੇ ਇੰਡੀਆ ਨੂੰ ਐਜ਼ ਏ ਰੋਗ ਸਟੇਟ ਸਾਹਮਣੇ ਲਿਆਂਦਾ, ਉੱਥੇ ਖਾਲਿਸਤਾਨ ਦੇ ਮੁੱਦੇ ਨੂੰ ਇੰਟਰਨੈਸ਼ਨਲ ਜਿਹੜਾ ਉਹ ਸੈਂਟਰਲ ਜਿਹੜੀ ਇਹ ਸਟੇਜ ਮਿਲੀ, ਉਹ 29 ਨਵੰਬਰ ਨੂੰ ਨਿਊਯਾਰਕ ਦੀ ਕੋਰਟ 'ਚ ਜਸਟਿਸ ਡਿਪਾਰਟਮੈਂਟ ਵੱਲੋਂ ਫਾਈਲ ਕੀਤੀ 15 ਸਫ਼ਿਆਂ ਦੀ ਇੰਡਾਇਕਟਮੈਂਟ, ਜਿਹਦੇ 'ਚ ਨਿਖਿਲ ਗੁਪਤਾ ਕੋ ਕੰਸਪੀਰੇਟਰ 1 ਔਰ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਸ ਨੂੰ ਕਿਹਾ ਗਿਆ, ਉਸ ਦੇ ਥੱਲੇ ਜਿਵੇਂ ਅਮਰੀਕਾ ਨੇ ਸਟੈਂਡ ਕੀਤਾ, ਉਹਨਾਂ ਦੇ ਏਜੰਸੀਆਂ ਦੇ ਹੈਡਸ ਨੇ ਸਿੱਖਾਂ ਦੇ ਨੁਮਾਇੰਦਿਆਂ ਨੂੰ ਇਨਵਾਈਟ ਕੀਤਾ, FBI ਜਿਹਨੇ ਈਵਨ ਸਪੈਸੀਫਿਕ ਐਡ ਇਸ ਦੇ ਉੱਤੇ ਜਿਹੜੀ ਹੈ ਜਿਹਦਾ ਰੈਗੂਲਰਲੀ ਸਾਡੀਆਂ ਇਸ ਪ੍ਰੋਗਰਾਮ ਦੀ ਬ੍ਰੇਕ ਟਾਈਮ ਦੇ ਉੱਤੇ ਵੀ ਉਹ ਚੱਲਦੀ ਹੈ ਜੀ, ਇਹ ਆਪਣੇ ਆਪ ਦੇ ਵਿੱਚ ਸਾਡੀ ਇੱਕ ਰੈਕਗਨੀਸ਼ਨ ਵੀ ਹੋਈ। ਖਾਲਿਸਤਾਨ ਦੀ ਗੱਲ ਨੂੰ ਵਾਲ ਸਟਰੀਟ ਜਰਨਲ, ਫਾਈਨੈਂਸ਼ੀਅਲ ਟਾਈਮਜ਼, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮ ਤੋਂ ਲੈ ਕੇ CNN ਤੱਕ ਡਿਸਕਸ ਕੀਤਾ ਗਿਆ ਔਰ ਜਸਟਿਨ ਟਰੂਡੋ ਜਿਹਨੇ ਆਪਣੀਆਂ ਹੀਲਸ ਡਿੱਗ ਕੀਤੀਆਂ ਨੇ ਡੂੰਘੀਆਂ, ਉਹਨਾਂ ਨੇ ਜਿੱਥੇ ਇੰਡੀਆ ਨੂੰ ਜਵਾਬਦੇਹ ਬਣਾਇਆ, ਉਹਨਾਂ ਦੇ ਨਾਲ ਟ੍ਰੇਡ ਮਿਸ਼ਨ ਸਸਪੈਂਡ ਕੀਤਾ, ਉਹਨਾਂ ਦੇ ਰਾਹ ਚੀਫ ਨੂੰ ਉੱਥੋਂ ਕੱਢਿਆ ਔਰ ਇਸ ਵੇਲੇ 5 ਵਾਈਜ਼ ਕੰਟਰੀਜ਼ ਦੇ ਵਿੱਚ ਕਿਤੇ ਵੀ ਜਿਹੜਾ ਰਾਹ ਦਾ ਅਫੀਸ਼ੀਅਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਹਾਲਾਂਕਿ ਇੰਡੀਆ ਨੇ ਉਹਨਾਂ ਦੇ ਜਿਹੜੇ ਨੇ ਉਹ ਆਲਮੋਸਟ 39 ਡਿਪਲੋਮੈਟ, 41 ਡਿਪੈਂਡੈਂਟ ਕੱਢੇ ਔਰ ਇਸ ਸਭ ਦੇ ਬਾਵਜੂਦ ਜਸਟਿਨ ਟਰੂਡੋ ਨੇ ਰੈਫਰ ਕੀਤਾ, ਇੱਕ ਕਮੇਟੀ ਬਣਾਈ ਜਿਹੜੀ ਕਿ 2019 ਔਰ 2021 ਦੇ ਵਿੱਚ ਜਿਹੜੀ ਇੰਟਰਫੇਰੈਂਸ ਸੀ ਬਾਹਰਲੇ ਮੁਲਕਾਂ ਦੀ ਕੈਨੇਡੀਅਨ ਫੈਡਰਲ ਇਲੈਕਸ਼ਨ, ਉਹਦੇ ਵਿੱਚ ਇੰਡੀਆ ਨੂੰ ਐਡ ਕੀਤਾ ਔਰ ਨਤੀਜੇ ਦੇ ਤੌਰ ਤੇ ਇਸ ਵੇਲੇ ਇੰਡੀਆ ਦੀ ਇੱਕ ਇਨਵੈਸਟੀਗੇਸ਼ਨ ਉਸ ਕਮੇਟੀ ਦੇ ਸਾਹਮਣੇ ਹੋ ਰਹੀ ਹੈ। ਦੂਸਰੇ ਪਾਸੇ ਹਰਦੀਪ ਸਿੰਘ ਨਿੱਜਰ ਦੇ ਕੇਸ 'ਚ ਬੇਸ਼ੱਕ ਅਜੇ ਗ੍ਰਿਫਤਾਰੀਆਂ ਨਹੀਂ ਹੋਈਆਂ ਜਾਂ ਇੰਡਾਇਕਟਮੈਂਟ ਨਹੀਂ ਹੋਈ, ਸ਼ਾਇਦ ਉਹ ਇੰਤਜ਼ਾਰ ਕਰ ਰਹੇ ਨੇ ਕਿ ਨਿਖਿਲ ਗੁਪਤਾ ਐਕਸਟਰਾਡਾਈਟ ਹੋ ਕੇ ਅਮਰੀਕਾ 'ਚ ਆਏ ਕਿਉਂਕਿ ਦੋਨਾਂ ਕੇਸਾਂ ਦੀਆਂ ਲੜੀਆਂ ਜੁੜਦੀਆਂ ਨੇ ਉਹਨਾਂ ਦਾ। ਸੋ ਇਸ ਸਾਰੇ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਨੇ ਇੱਕ ਹੋਰ ਬੂਸਟ ਦਿੱਤਾ ਹੈ। ਜਦੋਂ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ 2 ਵਾਰ ਉਹ ਰੈਫਰੈਂਡਮ ਸਰੀ ਦੇ ਵਿੱਚ ਹੀ ਹੋਇਆ ਦੁਬਾਰਾ ਔਰ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ 28 ਜਨਵਰੀ ਨੂੰ ਸੈਨ ਫਰਾਂਸਿਸਕੋ ਦੇ ਸਿਵਿਕ ਸੈਂਟਰ ਦੇ ਵਿੱਚ ਵੋਟਾਂ ਪਈਆਂ। 1 ਲੱਖ ਤੋਂ ਜ਼ਿਆਦਾ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਪ੍ਰੈਜ਼ੈਂਸ ਬਾਰੇ ਸੈਕਰਾਮੈਂਟੋ ਵੀ ਔਰ ਉਹਨਾਂ ਦੀਆਂ ਦੂਸਰੀਆਂ ਅਖਬਾਰਾਂ ਨੇ ਸਾਹਮਣੇ ਲਿਆਂਦਾ। ਸੋ ਅਗਲਾ ਫੇਜ਼ ਉਹਨਾਂ ਨੇ ਆਲਰੇਡੀ 31 ਮਾਰਚ ਨੂੰ ਸੈਕਰਾਮੈਂਟੋ ਕੈਲੀਫੋਰਨੀਆ ਦੀ ਕੈਪੀਟਲ 'ਚ ਅਨਾਉਂਸ ਕੀਤਾ। ਸੋ ਫੀਅਰ ਫੈਕਟਰ ਸਿੱਖਾਂ ਨੂੰ ਨਹੀਂ ਡਰਾ ਘਬਰਾ ਸਕਿਆ ਔਰ ਮੈਂ ਪਿਛਲੇ ਹਫਤੇ ਹੀ ਜਿਹੜਾ ਬੀਤੇ ਐਤਵਾਰ ਜਿਹੜਾ ਸਰੀ ਵਿਜ਼ਿਟ ਕੀਤਾ ਹੈ, ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਨਾਲ ਵੀ ਮੁਲਾਕਾਤ, ਦਸ਼ਮੇਸ਼ ਦਰਬਾਰ ਵੀ ਐਡਰੈਸ ਕੀਤਾ। ਸੋ ਮੈਂ ਇਹ ਦੇਖ ਸਕਦਾ ਕਿ ਵੀ ਇੱਕ ਡਿਫਾਇੰਸ ਹੈ, ਇੱਕ ਹੋਪ ਹੈ ਡਾਇਸਪੋਰਾ ਸਿੱਖਾਂ 'ਚ ਕਿ ਖਾਲਿਸਤਾਨ ਦੀ ਮੰਜ਼ਿਲ ਕਰੀਬ ਹੈ। ਪਰ ਭਾਰਤੀ ਏਜੰਸੀਆਂ ਦੀ ਸ਼ਰਾਰਤ, ਗੈਂਗਸਟਰ ਕਲਚਰ ਜਿਸ ਅੰਦਾਜ਼ ਦੇ ਵਿੱਚ ਕਈ ਕੁਝ ਖੁਫੀਆ ਚੱਲ ਰਿਹਾ ਹੈ, ਉੱਥੇ ਕਿਤੇ ਨਾ ਕਿਤੇ ਇਹ ਵੀ ਹੈ ਕਿ ਭਾਈ ਅਗਲਾ ਇਹ ਕੀ ਸ਼ੈਤਾਨੀ ਕਰ ਸਕਦੇ ਨੇ ਕਿਉਂਕਿ ਕੈਨੇਡਾ 'ਚ ਹੀ ਉਹਨਾਂ ਨੇ 에ਅਰ ਇੰਡੀਆ ਕਰਵਾਇਆ ਸੀ। ਕੈਨੇਡਾ 'ਚ ਉਹਨਾਂ ਨੇ ਈਵਨ ਜਿਹੜੇ ਉਹਨਾਂ ਦੇ ਆਪਣੇ ਟੌਂਟ ਪਟੌਂਟ ਨੇ ਉਹਨਾਂ ਦੇ ਮਰਡਰ ਵੀ ਕਰਾਏ, ਜਿਨ੍ਹਾਂ 'ਚ ਰਿਪਦਮਨ ਸਿੰਘ ਮਲਕ ਜੀ 2022 ਦੇ ਵਿੱਚ ਉਹਦਾ ਮਰਡਰ ਹੋਇਆ ਔਰ ਕੋਈ ਉਸ ਦਾ ਸਾਹਮਣੇ ਨਹੀਂ ਆਇਆ ਵੀ ਕੀ ਹੈ। ਸੋ ਇਸ ਸਾਰੇ ਦੇ ਚਲਦੇ ਆ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਇੰਟਰਨੈਸ਼ਨਲ ਪਲੇਟਫਾਰਮ ਔਰ ਡਾਇਸਪੋਰਾ ਸਿੱਖ ਗੇਮ ਚੇਂਜਰ ਨੇ, ਉਹਨੇ ਇੱਕ ਹੋਪ ਜਨਰੇਟ ਕੀਤੀ ਹੈ ਜਿਹੜੀ ਹੋਪ ਤੋਂ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਮੈਂ ਕਦੇ ਬਹੁਤਾ ਫਿਕਰਮੰਦ ਨਹੀਂ ਹੁੰਦਾ ਕਿਉਂਕਿ ਮੈਨੂੰ ਇਹ ਹੈ ਕਿ ਉੱਥੇ ਧਰਤੀ ਦਾ ਖਮੀਰ ਗੁਰੂ ਸਾਹਿਬਾਨ ਨੇ ਬਦਲਿਆ ਹੋਇਆ। ਜਦੋਂ ਠੀਕ ਟਾਈਮ ਦੇ ਉੱਤੇ ਠੀਕ ਆਵਾਜ਼, ਜਿਵੇਂ ਇਹ ਸਾਡੀ ਗੁਫ਼ਤਗੂ ਮੁਕੰਮਲ ਨਹੀਂ ਹੋਏਗੀ ਜੇ ਅਸੀਂ ਇਸ ਪੀਰੀਅਡ 'ਚ ਭਾਈ ਅੰਮ੍ਰਿਤਪਾਲ ਸਿੰਘ 10 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਜਿਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ 'ਚ ਉਹਨਾਂ ਦੇ 9 ਸਾਥੀਆਂ ਦੇ ਨਾਲ ਹੋ ਰੱਖਿਆ ਹੋਇਆ, ਉਹਨਾਂ ਨੇ ਵੀ ਜਦੋਂ ਪੰਜਾਬ ਦੇ ਵਿੱਚ ਆ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਜਿੱਥੇ ਜਿਹੜੀ ਆਜ਼ਾਦ ਹੱਕ ਦੀ ਗੱਲ ਸੀ, ਪਾਤਸ਼ਾਹੀ ਦਾਅਵੇ ਦੀ ਗੱਲ ਸੀ, ਜਿੰਨਾ ਭਰਵਾਂ ਹੁੰਗਾਰਾ ਉਹਨਾਂ ਨੂੰ ਮਿਲਿਆ, ਉਦੋਂ ਵੀ ਇਹ ਲੱਗਣ ਲੱਗ ਗਿਆ ਸੀ ਕਿ ਭਾਈ ਪੰਜਾਬ ਸਾਰਾ ਤਿਆਰ ਹੈ ਆਪਣੇ ਹੱਕਾਂ ਦੇ ਲਈ। ਸੋ ਉਹ ਮੇਰਾ ਖਿਆਲ ਹੈ ਕਿ ਵੀ ਬਾਹਰਲੇ ਸਿੱਖਾਂ ਦੀ ਆਵਾਜ਼ ਜਿਹੜੀ ਅੱਡ-ਅੱਡ ਫਾਰਮਸ ਰਾਹੀਂ ਅੱਗੇ ਵਧ ਰਹੀ ਹੈ। ਵਿੱਚ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਬ੍ਰਿਟਿਸ਼ ਗਵਰਨਮੈਂਟ ਕੰਪਲੀਸਿਟ ਹੈ ਜੱਗੀ ਜੌਲ ਦੇ ਮਾਮਲੇ 6 ਸਾਲ ਬੀਤਣ ਬਾਅਦ ਵੀ ਕੋਈ ਆਵਾਜ਼ ਨਹੀਂ ਹੈ,
ਪਰ ਅਮਰੀਕਾ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ 2 ਬਰੀਫਿੰਗਸ ਆਲਰੇਡੀ, ਹਾਲਾਂਕਿ ਉਹ ਸਕੈਜੂਲਡ ਚਾਈਨਾ ਜਾਂ ईरान ਜਾਂ ਰਸ਼ੀਆ ਦੇ ਹਵਾਲੇ ਨਾਲ ਸੀ, ਪਰ ਉਹਦੇ 'ਚ ਇੰਡੀਆ ਡੋਮੀਨੇਟ ਕੀਤਾ। ਔਰ ਨੈਕਸਟ ਵੈਨਸਡੇ ਆਉਂਦੇ ਜਿਹੜੀ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਜਿਹੜੀ ਇੱਕ ਬਰੀਫਿੰਗ ਹੋਏਗੀ, ਜਿਹਦੇ 'ਚ ਕਿ ਇਹਨਾਂ ਦੇ ਐਕਸਪਰਟ ਵੀ ਹੋਣਗੇ, ਡਾਕਟਰ ਚੀਮਾ ਵੀ ਆ ਰਹੇ ਨੇ। ਸੋ ਉਹ 6 ਸਪੈਸੀਫਿਕ ਬਰੀਫਿੰਗ, ਸੋ ਵਿਦਨ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਇੰਟਰਸਟ ਵਧਿਆ, ਪਲੱਸ ਵਿਦਨ ਕਮਿਊਨਿਟੀ ਜਿਹੜਾ ਇੱਕ ਐਂਥੂਸੀਆਜ਼ਮ ਮੈਂ ਪਿਛਲੇ 4 ਦਹਾਕਿਆਂ ਤੋਂ ਆਲਮੋਸਟ ਦੇਖਦਾ। ਪੰਜਾਬ 'ਚ ਵੀ 80s ਦੇ ਵਿੱਚ ਦੇਖਿਆ, ਇੱਥੇ 30 years ਪਲੱਸ ਹੈ। ਜਿੰਨਾ ਇਸ ਵੇਲੇ ਐਂਥੂਸੀਆਜ਼ਮ ਹੈ ਔਰ ਜਿੰਨਾ ਹੀ ਹੋਪ ਹੈ ਕਿ ਖਾਲਿਸਤਾਨ ਦਸਤਕ ਦੇ ਰਿਹਾ ਹੈ, ਇਹ ਸ਼ਾਇਦ ਇਸ ਸਾਰੇ ਪੀਰੀਅਡ 'ਚ 90s ਦੇ ਅਰਲੀ ਦੌਰ 'ਚ ਲੱਗਦਾ ਸੀ, ਜਦੋਂ ਹਥਿਆਰਬੰਦ ਸੰਘਰਸ਼ ਚੱਲ ਰਿਹਾ ਸੀ, ਪਰ ਉਦੋਂ ਸਾਡੀ ਇੰਟਰਨੈਸ਼ਨਲੀ ਕਿਸੇ ਨੇ ਬਾਂਹ ਨਹੀਂ ਫੜੀ ਔਰ ਕਿਤੇ ਨਾ ਕਿਤੇ ਡਾਇਰੈਕਸ਼ਨਲੈਸ ਵੀ ਜਦੋਂ ਤੁਸੀਂ ਹੁੰਦੇ ਹੋ। ਪਰ ਅੱਜ ਵੀ ਸਾਡਾ ਇੱਕੋ ਹੀ ਫੀਅਰ ਹੈ ਕਿ ਵੀ ਇਸ ਮੌਕੇ ਨੂੰ ਅਸੀਂ ਸਿਰ ਜੋੜ ਕੇ ਬੈਠ ਕੇ ਜਿਹੜਾ ਇਸ ਓਪਰਚੁਨਿਟੀ ਨੂੰ ਅਵੇਲ ਕਰੀਏ ਔਰ ਇਸ ਵੇਲੇ ਸਾਡੀ ਮੂਵਮੈਂਟ ਜਿਹੜੀ ਹੈ ਇੱਕ ਪੋਜ਼ਿਟਿਵ ਦੌਰ ਦੇ ਵਿੱਚ ਹੈ ਔਰ ਇਹਨੂੰ ਪੋਜ਼ਿਟਿਵਿਟੀ ਦੇ ਨਾਲ ਹੀ ਦੇਖਿਆ ਜਾਣਾ ਚਾਹੀਦਾ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਨਹੀਂ, ਇਹ ਗੱਲ ਤੁਹਾਡੀ ਦਰੁਸਤ ਹੈਗੀ ਹੈ ਕਿ ਸਿੱਖਾਂ ਦੇ ਲਈ ਖਾਸ ਤੌਰ ਤੇ ਡਾਇਸਪੋਰਾ ਦੇ ਲਈ ਮੈਦਾਨ ਖੁੱਲ੍ਹਾ ਹੈਗਾ ਕੰਮ ਕਰਨ ਦੇ ਲਈ। ਜੇ ਵੈਸਟ ਦੇ ਹਵਾਲੇ ਨਾਲ ਦੇਖਣਾ ਹੋਵੇ ਤੇ ਵੈਸਟ ਦੀਆਂ ਅੱਖਾਂ ਤੇ ਕੰਨ ਦੋਵੇਂ ਖੁੱਲ੍ਹੇ ਨੇ, ਉਹ ਰਿਸੀਵ ਕਰ ਰਹੇ ਹੈ ਕਿ ਤੁਸੀਂ ਉਹਨਾਂ ਦੇ ਸਾਹਮਣੇ ਕੁਝ ਲੈ ਕੇ ਜਾਓ, ਉਹਨਾਂ ਨੂੰ ਤੁਸੀਂ ਕਨਵਿੰਸ ਕਰੋ, ਆਪਣਾ ਕੇਸ ਉਹਨਾਂ ਦੇ ਸਾਹਮਣੇ ਪ੍ਰੈਜ਼ੈਂਟ ਕਰੋ। ਸੋ ਉਸ ਹਵਾਲੇ ਨਾਲ ਜ਼ਰੂਰ ਜਿਹੜਾ ਗਰਾਊਂਡ ਹੈ ਉਹ ਓਪਨ ਹੈ ਉਹ ਕਰਨ ਦੇ ਲਈ। ਸੋ 2 ਚੀਜ਼ਾਂ ਇਹਦੇ 'ਚ ਜ਼ਰੂਰ ਇੱਕ ਮੈਂ ਸਮਝਣੀਆਂ ਚਾਹੂੰਗਾ ਵੀ ਜਿਹੜਾ ਇੰਡੀਆ ਦਾ ਰਿਸਪੌਂਸ ਹੈ, ਜਿਵੇਂ ਇੰਡੀਆ ਰਿਸਪੌਂਡ ਕਰ ਰਿਹਾ ਕੈਨੇਡਾ ਨੂੰ ਤੇ ਵਰਸਸ ਇੰਡੀਆ ਰਿਸਪੌਂਡ ਕਰ ਰਿਹਾ ਅਮਰੀਕਾ ਨੂੰ, ਬਹੁਤ ਡਿਫਰੈਂਟ ਆ। ਅਮਰੀਕਾ ਕੈਨੇਡਾ ਹਾਲਾਂਕਿ ਇੱਕੋ ਕੈਟਾਗਰੀ 'ਚ ਆ ਜਾਂਦੇ ਨੇ, ਵੈਸਟ ਦੇ ਇਹਨਾਂ ਦੇ ਆਪਸੀ ਰਿਲੇਸ਼ਨ ਵੀ ਹੈਗੇ ਆ, ਪਰ ਇੰਡੀਆ ਕੈਨੇਡਾ ਨੂੰ ਕਿਉਂ ਇੰਨਾ ਸਟਰੋਂਗਲੀ ਕੰਡੈਮ ਕਰ ਰਿਹਾ ਹਰ ਇਸ਼ੂ ਦੇ ਉੱਤੇ? ਤੇ ਜਿੱਥੇ ਜਦੋਂ ਹੁਣ ਕੈਨੇਡਾ ਦੇ ਵਿੱਚ ਸਿੱਖ ਫੈਕਟਰ ਨੂੰ ਲੈ ਕੇ ਜਾਂ ਅਦਰਵਾਈਜ਼ ਇੰਡੀਅਨ ਇੰਟਰਫੀਰੈਂਸ ਦੀ ਗੱਲ ਵੀ ਹੁੰਦੀ ਹੈ ਤੇ ਇੰਡੀਆ ਮਤਲਬ ਜਵਾਬ ਮੁੜ ਕੇ ਇਹ ਦਿੰਦਾ ਕਿ ਅਸੀਂ ਤੇ ਇੰਟਰਫੀਰੈਂਸ ਨਹੀਂ ਕਰ ਰਹੇ, ਰਾਦਰ ਕੈਨੇਡਾ ਸਾਡੇ 'ਚ ਇੰਟਰਫੀਰੈਂਸ ਕਰ ਰਿਹਾ। ਤੇ ਹੁਣ ਅਮਰੀਕਾ ਦੇ ਹਵਾਲੇ ਨਾਲ ਮਤਲਬ ਪਹਿਲਾਂ ਜਦੋਂ ਅਮਰੀਕਾ ਦੇ ਵਿੱਚ ਹੁਣ ਸੈਨ ਫਰਾਂਸਿਸਕੋ 'ਚ ਰੈਫਰੈਂਡਮ ਹੋਇਆ, ਮਤਲਬ ਕੋਈ ਉਸ ਕਿਸਮ ਦੀ ਹੂ ਹੱਲਾ ਨਹੀਂ ਇੰਡੀਆ ਨੇ ਕੀਤਾ, ਕੋਈ ਡਿਪਲੋਮੈਟਿਕ ਪ੍ਰੋਟੈਸਟ ਦੀ ਲਾਈਨ ਜਾਂ ਉਸ ਕਿਸਮ ਦੀ ਨਹੀਂ, ਰੈਦਰ ਉੱਥੇ ਇਹ ਲਾਈਨ ਜ਼ਰੂਰ ਦੇਖਣ ਨੂੰ ਮਿਲੀ ਜਿੱਥੇ ਇਹ ਕਿਹਾ ਜਾਣ ਲੱਗਿਆ ਥੋੜਾ ਜਿਹਾ ਇੱਕ ਦਬਵੀਂ ਆਵਾਜ਼ ਦੇ ਵਿੱਚ ਵੀ ਇਹ ਸਾਰੀ ਜਿਹੜੀ ਕੈਂਪੇਨ ਆ ਇਹ ਸਾਰੀ CIA ਦੀ ਕ੍ਰੀਏਟ ਕੀਤੀ ਹੋਈ ਹੈ, ਜਿਹੜੇ ਇਹ ਬੰਦੇ ਨੇ ਇਹ CIA ਦੇ ਖੜੇ ਕੀਤੇ ਹੋਏ ਆ ਜਾਂ ਅਮਰੀਕਾ ਇਹਦੇ ਪਿੱਛੇ ਹੈ ਸਾਰਾ। ਸੋ ਇੱਕ ਤੇ ਇਹ ਚੀਜ਼ ਹੈਗੀ ਹੈ। ਦੂਜਾ ਮਤਲਬ ਜੇ ਵੈਸਟ ਦੇ ਹਵਾਲੇ ਨਾਲ ਦੇਖਣਾ ਹੋਵੇ, ਵੈਸਟ ਇੰਡੀਆ ਨੂੰ ਕਿੱਥੇ ਕੁ ਖੜਾ ਦੇਖ ਰਿਹਾ? ਤੁਸੀਂ ਜ਼ਿਕਰ ਕੀਤਾ ਵੀ ਵੈਸਟ ਦਾ ਇੰਡੀਆ ਤੋਂ ਮੋਹ ਭੰਗ ਹੋਇਆ, ਪਰ ਇਵੈਂਚੁਅਲੀ ਕੋਈ ਨਾ ਕੋਈ ਕਿਤੇ ਨਾ ਕਿਤੇ ਤੇ ਵੈਸਟ ਇੰਡੀਆ ਨੂੰ ਟਿਕਾਉਣਾ ਚਾਹੁੰਦਾ। ਜੇ ਉਹਨਾਂ ਨੇ ਚੀਨ ਦੇ ਹਵਾਲੇ ਨਾਲ ਦੇਖਣਾ, ਸਾਰਾ ਸਾਊਥ ਏਸ਼ੀਆ ਦਾ ਜਿਹੜੀ ਪੋਲਿਟਿਕਸ ਹੈਗੀ ਹੈ ਉਹਨੂੰ ਕਿਵੇਂ ਇਹਨਾਂ ਨੇ ਨਿਊਟਰਲਾਈਜ਼ ਕਰਨਾ ਜਾਂ ਡੀਲ ਕਰਨਾ, ਜਾਂ ਸਿੱਖ ਫੈਕਟਰ ਨੂੰ ਉਭਾਰਨ ਦਾ ਮਕਸਦ ਵੀ ਕਿਤੇ ਨਾ ਕਿਤੇ ਵੈਸਟ ਨੂੰ ਉਸ ਖਾਨੇ ਦੇ ਵਿੱਚ ਸੂਟ ਹੁੰਦਾ ਨਜ਼ਰ ਆਉਂਦਾ ਕਿ ਇਸ ਫੈਕਟਰ ਦੇ ਨਾਲ ਉਹਨੂੰ ਇੰਡੀਆ ਨੂੰ ਇੱਕ ਥਾਂ ਦੇ ਉੱਤੇ ਲੈ ਕੇ ਆਉਣਾ ਜਿੱਥੇ ਜੋ ਕੰਮ ਲੈਣਾ ਇਹਨਾਂ ਨੇ ਇੰਡੀਆ ਕੋਲੋਂ ਉਹ ਇਹ ਲੈ ਸਕਣ। ਦੇਖੋ, ਤੁਹਾਡੇ 2 ਕੰਪੋਨੈਂਟ ਨੇ। ਪਹਿਲਾਂ ਤਾਂ ਮੈਂ ਇੰਡੀਅਨ ਜਵਾਬ ਜੋ ਉਹਨਾਂ ਦੇ ਫੋਰਨ ਮਿਨਿਸਟਰ ਨੇ ਦਿੱਤਾ, ਉਹਨਾਂ ਨੂੰ ਵੀ ਇਹੀ ਸਵਾਲ ਪੁੱਛਿਆ ਗਿਆ ਸੀ ਵੀ ਕੈਨੇਡਾ ਦੇ ਮਾਮਲੇ 'ਚ ਤਾਂ ਤੁਸੀਂ ਬਿਲਕੁਲ ਜਿਹੜਾ ਐਕਸਟਰਾ ਮਾਈਲ ਗਿਆ ਉਹਨੂੰ ਹਿੱਟ ਕਰਨ ਦੇ ਲਈ ਔਰ ਉਹਨੂੰ ਕਿ ਭਾਈ ਉਹਨੇ ਝੂਠਾ ਇਲਜ਼ਾਮ ਲਾਇਆ, ਪਰ ਅਮਰੀਕਾ ਦੇ ਮਾਮਲੇ 'ਚ ਤੁਸੀਂ ਨਹੀਂ ਬੋਲੇ। ਔਰ ਐਸ ਜੈਸ਼ੰਕਰ ਨੇ ਕਿਹਾ ਜੀ ਕਿਉਂਕਿ ਕੈਨੇਡਾ ਨੇ ਸਾਨੂੰ ਕੋਈ ਪ੍ਰੂਫ ਨਹੀਂ ਦਿੱਤਾ ਤੇ ਅਮਰੀਕਾ ਨੇ ਸਾਨੂੰ ਪ੍ਰੂਫ ਦਿੱਤੇ ਔਰ ਅਸੀਂ ਉਹ ਇਨਵੈਸਟੀਗੇਟ। ਹਾਲਾਂਕਿ ਝੂਠਾ ਜਵਾਬ ਹੈ, ਰੀਜ਼ਨ ਜ਼ਾਹਰ ਹੈ। ਇਹ ਜਦੋਂ ਤੁਸੀਂ ਵੱਡੀ ਤਾਕਤ ਦੇ ਸਾਹਮਣੇ ਤੁਹਾਨੂੰ ਲੱਗਦਾ ਹੈ ਕਿ ਵੀ ਅਮਰੀਕਾ ਅਲਟੀਮੇਟਲੀ ਡਿਸੀਜਨ ਦੇ ਲੈਵਲ ਦੇ ਉੱਤੇ ਸੁਪਰ ਪਾਵਰ ਐਗਜ਼ਿਸਟ ਕਰਦਾ ਔਰ ਬਹੁਤ ਕੁਝ ਜੁੜਿਆ ਹੋਇਆ ਭਾਰਤ ਦਾ, ਸੋ ਇੱਥੇ ਉਹਨਾਂ ਨੇ ਔਰ ਅਮਰੀਕਾ ਨੇ ਧੌਣ ਤੋਂ ਫੜਿਆ ਵੀ ਇਸ ਲਈ ਕਿਉਂਕਿ ਆਲਰੇਡੀ ਉਹਨਾਂ ਦਾ ਬੰਦਾ ਨਿਖਿਲ ਗੁਪਤਾ ਹੀ ਨਹੀਂ ਜਿਹਦੇ ਨਾਲ ਕੋ ਕੰਸਪੀਰੇਟਰ ਹੈ, ਉਹ ਉਸ ਨੂੰ ਵੀ ਉਹਨਾਂ ਨੇ ਨਾਲ ਨੱਥੀ ਕੀਤਾ ਹੋਇਆ। ਸੋ ਜ਼ਾਹਰ ਹੈ ਇਹਦਾ ਇੱਕ ਆਰਗੂਮੈਂਟ ਦੀ ਗੱਲ ਹੈ। ਕੈਨੇਡਾ ਦੇ ਹਵਾਲੇ ਨਾਲ ਜੇ ਤੁਸੀਂ ਇਹਨਾਂ ਦਾ ਭਾਰਤ ਦਾ ਅੰਦਾਜ਼ਾ ਦੇਖੋ, ਕਿਉਂਕਿ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਕੈਨੇਡਾ ਦੇ ਵਿੱਚ ਸਿੱਖ ਜਿਹੜੇ ਨੇ
ਜਿੰਨੀ ਉਹਨਾਂ ਦੀ ਕੰਸੈਂਟਰੇਟਡ ਪ੍ਰੈਜ਼ੈਂਸ ਹੈ ਔਰ ਜਿਸ ਲੈਵਲ ਦੇ ਉੱਤੇ ਕੈਨੇਡੀਅਨ ਸਿੱਖਾਂ ਨੇ ਜੇ ਕਿਸੇ ਜ਼ਮਾਨੇ 'ਚੋਂ ਗਦਰ ਪਾਰਟੀ ਦੇ ਰੂਪ 'ਚ ਹੋਏ ਜਾਂ ਓਵਰਆਲ ਮੂਵਮੈਂਟ ਨੂੰ ਉਹਨਾਂ ਨੇ ਪ੍ਰਭਾਵਿਤ ਕਰਨਾ ਹੈ ਕਿ ਉਹਨਾਂ 'ਚ ਪੋਟੈਂਸ਼ੀਅਲ ਹੈ ਔਰ ਕੈਨੇਡਾ ਇੱਕ ਐਸਾ ਮੁਲਕ ਹੋ ਸਕਦਾ ਜਿਹੜਾ ਖਾਲਿਸਤਾਨ ਨੂੰ ਮੁੱਢਲੇ ਦਿਨਾਂ ਦੇ ਵਿੱਚ ਹੀ ਰੈਕਗਨਾਈਜ਼ ਕਰ ਸਕਦਾ ਹਿਊਮਨ ਰਾਈਟਸ ਦੇ ਐਂਗਲ ਤੋਂ ਵੀ ਦੂਜੇ ਵੀ। ਔਰ ਕਿਉਂਕਿ ਜਸਟਿਨ ਟਰੂਡੋ ਦੀ ਸਰਕਾਰ ਨੇ ਔਰ ਜਿਵੇਂ 2 ਦਿਨ ਪਹਿਲਾਂ ਹੀ ਜਿੱਦਣ ਮੈਂ ਸਰੀ ਤੋਂ ਵਾਪਸ ਮੁੜ ਰਿਹਾ ਸੀ, ਇੱਕ ਨੇ ਕਿਹਾ ਜੀ ਇੱਕ ਫਿਕਰਾ ਜਸਟਿਨ ਟਰੂਡੋ ਨੂੰ ਬਹੁਤ ਮਹਿੰਗਾ ਪਿਆ ਕਿ ਜਦੋਂ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ 'ਚ ਇੱਕ ਪਾਕਿਸਤਾਨੀ ਲਾਹੌਰੀ ਸਟੂਡੈਂਟ ਨੇ ਪੁੱਛਿਆ ਸੀ ਕਿ ਜੀ ਬੜੀ ਖੁਸ਼ੀ ਦੀ ਗੱਲ ਹੈ ਵੀ ਤੁਸੀਂ ਪੰਜਾਬੀ ਮੰਤਰੀ ਬਣਾਇਆ, ਉਹਨੇ ਕਿਹਾ ਜੀ ਹਾਂ ਮੇਰੀ ਕੈਬਨਿਟ ਦੇ ਵਿੱਚ ਜ਼ਿਆਦਾ ਸਿੱਖ ਮੈਂਬਰ ਨੇ ਦੈਨ ਮੋਦੀ ਦੀ, ਉਦੋਂ ਵਜੇ ਉਹ ਬਣਿਆ ਹੀ ਸੀ ਨਵਾਂ ਪ੍ਰਾਈਮ ਮਿਨਿਸਟਰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਦਾ ਇਹਦੇ ਬਾਵਜੂਦ ਕਿ ਇੰਡੀਆ ਨੇ ਮਿਸ ਇਨਫੋਰਮੇਸ਼ਨ ਦੇ ਕੇ ਕਿਸੇ ਨੂੰ ਡਰੱਗੀ, ਕਿਸੇ ਨੂੰ ਦਹਿਸ਼ਤਗਰਦ ਦੂਜਾ ਤੀਜਾ ਬਣਾ ਕੇ ਐਕਸਟ੍ਰਾਡੀਸ਼ਨ ਵੀ ਮੰਗੀ, ਇੰਟਰਪੋਲ ਵੀ ਖੜਾ ਕੀਤਾ ਦੂਜਾ, ਪਰ ਜਸਟਿਨ ਟਰੂਡੋ ਨੇ ਘੱਟੋ ਘੱਟ ਇਸ ਕਿਸਮ ਦੇ ਝੂਠ ਦੇ ਅੱਗੇ ਕੇਵਿਨ ਨਹੀਂ ਕੀਤਾ, ਪਹਿਲੀ ਗੱਲ ਜੀ। ਦੂਸਰਾ, ਇੰਡੀਆ ਇਹ ਸਮਝਦਾ ਹੈ ਵੀ ਉਹ ਡੋਮੈਸਟਿਕ ਕਰਾਊਡ, ਜਿਵੇਂ ਅਸੀਂ ਆਲ ਪੋਲਿਟਿਕਸ ਇਜ਼ ਲੋਕਲ, ਕਿਉਂਕਿ ਜਿਹੜਾ ਮੋਦੀ ਦਾ 56 ਇੰਚ ਦਾ ਸੀਨਾ ਔਰ ਦੂਜਾ ਤੀਜਾ ਔਰ ਬਾਹਰ ਇੰਟਰਨੈਸ਼ਨਲ ਵਿਸ਼ਵ ਗੁਰੂ ਜਾਂ ਦੂਜਾ ਤੀਜਾ ਜੇ ਹਰ ਇੱਕ ਦੇ ਅੱਗੇ ਹੀ ਉਹ ਨੱਕ ਰਗੜ ਰਿਹਾ ਤੇ ਫਿਰ ਉਹ ਇਮੇਜ ਉਹ ਵੇਚ ਨਹੀਂ ਸਕਦੇ। ਸੋ ਕੈਨੇਡਾ ਨੂੰ ਉਹਨਾਂ ਨੇ ਇਹੀ ਡਿਸਾਈਡ ਕੀਤਾ, ਉਹਨਾਂ ਦੇ ਜੋ ਵੀ ਪਾਲਿਸੀ ਮੇਕਰ ਸੀ, ਕਿ ਡਿਨਾਇਰ ਮੋਡ 'ਚ ਜਾਓ ਜੀ ਔਰ ਕਾਊਂਟਰ ਅਟੈਕ ਕਰੋ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਨਾ ਸਿਰਫ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕੋਆਪਰੇਟ ਕਰਨ ਤੋਂ ਨਾ ਕਰ ਦਿੱਤੀ ਉਹਨਾਂ ਨੇ, ਜਿਹੜਾ ਉਹਨਾਂ ਦਾ ਹਾਈ ਕਮਿਸ਼ਨਰ ਹੈ ਕੈਨੇਡਾ 'ਚ, 2 ਦਿਨ ਪਹਿਲਾਂ ਉਹਨੇ ਗਲੋਬ ਐਂਡ ਮੇਲ ਨੂੰ ਇੰਟਰਵਿਊ 'ਚ ਕਿਹਾ, ਪਰ ਅੱਜ ਜਦੋਂ ਅਸੀਂ ਪਿਛਲੇ ਕੱਲ ਦੀ ਖਬਰ ਦੇਖਦੇ ਕਿ ਉਹਨਾਂ ਦੇ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਜਿਹੜਾ ਸਪੋਕਸਪਰਸਨ ਹੈ ਉਹ ਬੜੀ ਬੇਸ਼ਰਮੀ ਦੇ ਨਾਲ ਇਹ ਕਹਿ ਰਿਹਾ ਕਿ ਜੀ ਕੈਨੇਡਾ ਜਿਹੜਾ ਉਹ ਇੰਡੀਆ ਦੇ ਇੰਟਰਨਲ ਮੈਟਰ 'ਚ ਇੰਟਰਫੇਅਰ ਕਰ ਰਿਹਾ ਹੈ ਔਰ ਇਹ ਅਸੀਂ ਕੈਨੇਡਾ ਨੂੰ ਕਿੰਨੀ ਦੇਰ ਤੋਂ ਕਹਿ ਰਹੇ ਹਾਂ ਔਰ ਇਹ ਇਸ ਕੋਰ ਇਸ਼ੂ ਨੂੰ ਕੈਨੇਡਾ ਰਿਜ਼ੋਲਵ ਕਰੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਾਰੀ ਰਹੇਗਾ ਉਹਨਾਂ ਦਾ ਔਰ ਅਲਟੀਮੇਟਲੀ ਮੇਬੀ ਉਹ ਇੰਤਜ਼ਾਰ ਕਰ ਰਹੇ ਨੇ ਵੀ ਕੈਨੇਡੀਅਨ ਸਿਸਟਮ ਦੇ ਵਿੱਚ ਚੇਂਜ ਹੋਏ, ਕੰਜ਼ਰਵੇਟਿਵ ਪਾਰਟੀ ਦੇ ਚਾਂਸ ਜਿਹੜੇ ਉਹਨਾਂ ਦੇ ਪੰਡਤ ਨੇ ਦੱਸਦੇ ਨੇ ਜਿਹੜੀ ਆਲਰੇਡੀ ਕੰਪਰੋਮਾਈਜ਼ਡ ਹੈ ਕਾਫੀ ਹੱਦ ਤੱਕ, ਤੇ ਸ਼ਾਇਦ ਜਿਹੜਾ ਉਹਨਾਂ ਨੂੰ ਕੈਨੇਡਾ ਦੇ ਨਾਲ ਬਿਹਾਈਂਡ ਦਾ ਕਰਟਨ ਕੋਈ ਡੀਲ ਬਣਾ ਕੇ ਇਸ ਚੋਂ ਛੁਟਕਾਰਾ ਹੋਏ। ਤੇ ਅਮਰੀਕਾ ਦੇ ਮਾਮਲੇ 'ਚ ਉਹਨਾਂ ਨੂੰ ਲੱਗਦਾ ਹੈ ਵੀ ਅਮਰੀਕਾ ਦੇ ਲਈ ਜਿੰਨਾ ਅਮਰੀਕਾ ਨੇ ਸਟ੍ਰੈਟੇਜਿਕ ਇਨਵੈਸਟ ਕਰ ਦਿੱਤਾ ਇੰਡੀਆ ਤੇ ਵੀਜ਼ਾ ਵੀ ਚਾਈਨਾ ਹਥਿਆਰ ਵੀ ਵੇਚਣ, ਨੇ ਇਹੀ ਕਾਰਨ ਹੈ ਕਿ ਇਹਦੇ ਬਾਵਜੂਦ ਕਿ ਸੈਨੇਟ ਕਮੇਟੀ ਔਰ ਹਾਊਸ ਕਮੇਟੀ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਬਣਾਇਆ ਸੀ ਇੰਡੀਆ ਨੂੰ, ਫਿਰ ਵੀ ਲਗਭਗ $4 ਬਿਲੀਅਨ ਦੀ ਡਰੋਨ ਡੀਲ ਥਰੂ ਕੀਤੀ ਹੈ ਉਹਨਾਂ ਨੇ ਕਮੇਟੀਆਂ ਨੇ। ਹਾਲਾਂ ਫਾਰਮਲ ਉਹਨਾਂ ਦੇ ਕੋਲ ਆਣੀ ਹੈ ਜਿਹੜੀ ਫਾਰਮੈਲਿਟੀ ਹੈ, ਪਰ ਉਹਦੇ 'ਚ ਵੀ ਜਦੋਂ ਇਹ ਇਸ਼ੂ ਆਇਆ ਤਾਂ ਉਹ ਸੈਨੇਟ ਦੇ ਜਿਹੜਾ ਚੇਅਰਪਰਸਨ ਹੈ ਉਸ ਫੋਰਨ ਰਿਲੇਸ਼ਨਸ ਕਮੇਟੀ ਦਾ, ਉਹਨੇ ਕਿਹਾ ਕਿ ਜੀ ਮੈਂ ਮਹੀਨਿਆਂ ਦੀ ਡੈਲੀਬਰੇਸ਼ਨ ਕੀਤੀ ਹੈ ਇਹਨਾਂ ਦੇ ਅਫੀਸ਼ੀਅਲਸ ਨਾਲ ਕਿ ਗੁਰਪਤਵੰਤ ਉਹਨਾਂ ਨੇ ਅਮਰੀਕਨ ਸਿਟੀਜ਼ਨ ਮਰਡਰ ਕੇਸ ਜੋ ਇਹਨਾਂ ਨੇ ਕਰਨਾ ਸੀ ਉਸ ਦਾ ਜਿਹੜਾ ਉਹ ਫੁੱਲ ਇਨਵੈਸਟੀਗੇਟ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਕੁਝ ਸਾਹਮਣੇ ਆਏਗਾ, ਪਰ ਇੰਡੀਆ ਹਾਲ ਦੀ ਘੜੀ ਜਿਹੜਾ ਪੂਰੀ ਤਰ੍ਹਾਂ ਉਹਦੀ ਫੋਰਨ ਪਾਲਿਸੀ ਫਲॉप ਹੋਈ ਹੈ, ਆਪਣੀ ਆਡੀਅנס ਨੂੰ ਉਹ ਬੈਲੀਜਰੈਂਸ ਦਿਖਾ ਰਿਹਾ ਵੀਜ਼ਾ ਵੀ ਕੈਨੇਡਾ, ਪਰ ਅਮਰੀਕਾ ਦੇ ਮਾਮਲੇ ਜੋ ਦੱਸ ਰਿਹਾ ਜੀ ਦੇਖੋ ਅਮਰੀਕਾ ਸਾਡੇ ਨਾਲ ਪੂਰੀ ਤਰ੍ਹਾਂ ਫਰੈਂਡਲੀ ਹੈ, ਉਹਨੇ ਸਾਨੂੰ ਇਹ ਡਰੋਨ ਵੀ ਦੇ ਦਿੱਤੇ ਨੇ ਜੋ ਅਸੀਂ ਕਰ ਰਹੇ ਹਾਂ ਔਰ ਇਹ ਸਾਰੇ ਨੂੰ ਉਹਨਾਂ ਨੇ ਇਸ ਰੰਗ ਦੇ ਵਿੱਚ ਪੇਸ਼ ਕੀਤਾ ਜੀ। ਡਾਕਟਰ ਸਾਹਿਬ ਬਿਲਕੁਲ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਇਹ ਗੱਲ ਜਿਹੜੀ ਜਾਂਦੀ ਕਿੱਧਰ ਹੈ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਕਰਦੇ ਹਾਂ ਜਿਹੜੇ ਦਰਸ਼ਕ ਇਸ ਵਕਤ ਸਾਨੂੰ ਦੇਖ ਰਹੇ ਆ, ਸਾਡੇ ਨਾਲ ਜੁੜੇ ਹੋਏ ਆ, ਤੁਹਾਨੂੰ ਸਾਰਿਆਂ ਨੂੰ ਸਾਡਾ ਅੱਜ ਦਾ ਇਹ ਸੱਚ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸਾਨੂੰ ਰਿਸਪੌਂਡ ਕਰਨ ਦੇ ਲਈ ਆਪਣੇ ਸੁਝਾਅ ਜਾਂ ਸਵਾਲ ਤੁਸੀਂ ਸਾਨੂੰ ਸਾਡੇ ਈਮੇਲ ਐਡਰੈਸ ਤੇ ਮੇਲ ਕਰ ਸਕਦੇ ਹੋ sos@tv84.tv। TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ, ਮਜ਼ਬੂਤ ਕਰਨ ਦੇ ਲਈ ਤੁਸੀਂ ਆਪਣੀ ਸਹਾਇਤਾ ਡੋਨੇਸ਼ਨ ਰੂਪ ਦੇ ਵਿੱਚ ਸਾਨੂੰ ਭੇਜ ਸਕਦੇ ਹੋ। ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਫਿਰ ਚੈੱਕ ਬਣਾ ਕੇ TV84 ਦੇ ਨਾਂ ਦੇ ਉੱਤੇ ਤੁਸੀਂ ਸਾਨੂੰ ਐਡਰੈਸ ਸਾਡੇ ਮੇਲ ਐਡਰੈਸ ਦੇ ਉੱਤੇ ਭੇਜ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ
ਪਹੁੰਚ ਕਰ ਸਕਦੇ ਹੋ 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।